ਇਹ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵੀਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਸਰਦਾਰ ਲਾਭ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਸੁਨੇਹਾ ਦਿੱਤਾ ਹੈ ਕਿ ਆਜ਼ਾਦ ਸਿੱਖ ਮੀਡੀਆ ਦੀ ਹੋਂਦ ਅਤੇ ਚੰਗੀ ਜਿਹੜੀ ਕਾਰਗੁਜ਼ਾਰੀ ਸਿੱਖ ਕੌਮ ਲਈ ਲੋੜੀਂਦੀ ਹੈ। ਸੋ ਇਸ ਕਾਰਜ ਨੂੰ ਨਿਭਾਉਣ ਲਈ TV84 ਦੀ ਟੀਮ ਦੇ ਧੰਨਵਾਦੀ ਹਾਂ। ਸੋ TV84 ਵਰਗੀਆਂ ਮੀਡੀਆ ਸੰਸਥਾਵਾਂ ਤੇ ਹੀ ਸਾਡੀ ਉਮੀਦ ਟਿਕੀ ਹੈ। ਸੋ ਇਹਨਾਂ ਤੋਂ ਬਿਨਾਂ ਕੋਈ ਮੀਡੀਆ ਦੇ ਪ੍ਰੋਪੇਗੈਂਡੇ ਨੂੰ ਥੱਲਿਆ ਨਹੀਂ ਜਾ ਸਕਦਾ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਕੌਮੀ ਕਾਰਜਾਂ ਲਈ ਆਪਣਾ ਦਸਵੰਧ ਕੱਢੀਏ ਅਤੇ ਲਗਾਤਾਰਤਾ ਨਾਲ TV84 ਦੀ ਮਦਦ ਕਰੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਲਾਭ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ TV84 ਦੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਹੜਾ ਸਾਡਾ ਪਹਿਲਾ ਸੈਗਮੈਂਟ ਹੈ ਉਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਦੇ ਦਿਨ 14 ਅਕਤੂਬਰ 1956 ਨੂੰ ਦਲਿਤ ਲੀਡਰ ਡਾਕਟਰ BR ਅੰਬੇਦਕਰ ਨੇ ਆਪਣੇ ਲੱਖਾਂ ਫਾਲੋਅਰਸ ਨਾਲ ਨਾਗਪੁਰ ਸ਼ਹਿਰ ਵਿੱਚ ਹਿੰਦੂ ਧਰਮ ਨੂੰ ਛੱਡ ਕੇ ਬੁੱਧ ਧਰਮ ਗ੍ਰਹਿਣ ਕੀਤਾ ਸੀ। ਸੋ ਡਾਕਟਰ ਅੰਬੇਦਕਰ ਨੇ ਐਲਾਨ ਕੀਤਾ ਹੋਇਆ ਸੀ ਕਿ ਭਾਵੇਂ ਮੈਂ ਇੱਕ ਹਿੰਦੂ ਦੇ ਤੌਰ ਤੇ ਜੰਮਿਆ ਹਾਂ ਪਰ ਮੈਂ ਇੱਕ ਹਿੰਦੂ ਵਜੋਂ ਮਰਨਾ ਨਹੀਂ ਚਾਹੁੰਦਾ। ਸੋ ਬ੍ਰਾਹਮਣਵਾਦ ਦੇ ਖਿਲਾਫ ਖੜੀ ਹੋਈ ਇਹ ਦਲਿਤ ਲਹਿਰ ਅੱਜ ਕਿੱਥੇ ਖੜੀ ਹੈ ਔਰ ਇਸ ਦਾ ਭਵਿੱਖ ਕੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀਰਾ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸਰਦਾਰ ਲਾਭ ਸਿੰਘ ਜੀ ਜਿਹੜੇ ਟੋਰਾਂਟੋ ਬੇਸਡ ਨੇ ਔਰ ਇਸ ਕੋਰ ਗਰੁੱਪ ਦਾ ਹਿੱਸਾ ਨੇ ਜਿਨ੍ਹਾਂ ਨੇ ਪਿਛਲੇ ਦਿਨਾਂ 'ਚ TV84 ਲਈ ਫੰਡ ਰੇਜ਼ਿੰਗ ਕੀਤੀ ਔਰ ਜਿਵੇਂ ਤੁਸੀਂ ਦੱਸਿਆ ਕਿ ਜਿਹੜੇ ਵੀ ਵੀਰ ਭੈਣਾਂ ਕੌਮ ਨੂੰ ਸਮਰਪਿਤ ਨੇ ਉਹ ਇਹ ਸਮਝਦੇ ਨੇ ਕਿ ਅੱਜ ਦੇ ਦੌਰ ਦੇ ਵਿੱਚ ਮੀਡੀਆ ਦੀ ਕੀ ਅਹਿਮੀਅਤ ਹੈ। ਔਰ ਇਹੀ ਨਹੀਂ, ਅੱਜ ਇੱਕ ਵੀਰ ਨੇ ਸਾਡੀ YouTube ਦੇ ਇੱਕ ਵੀਡੀਓ ਦੇ ਥੱਲੇ ਕਮੈਂਟ ਲਿਖਿਆ ਸੀ ਕਿ ਜੀ ਤੁਹਾਡੇ ਪ੍ਰੋਗਰਾਮ ਦੇ ਬਹੁਤ ਸਾਰੇ ਹਿੱਸਿਆਂ ਨੂੰ ਲੈ ਕੇ ਬਹੁਤ ਸਾਰੀਆਂ ਅੱਗੋਂ YouTube ਤੇ ਪ੍ਰੋਗਰਾਮ ਕਰਦੇ ਨੇ ਐਂਡ ਦੇ ਆਰ ਮੇਕਿੰਗ ਲੋਟ ਆਫ ਮਨੀ। ਮੈਨੂੰ ਲੱਗਦਾ ਵੀ ਪਤਾ ਨਹੀਂ ਲੋਟ ਆਫ ਮਨੀ ਤਾਂ ਕਿੰਨੀ ਕੋਈ ਬਣਾਉਂਦਾ ਹੈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਆਈਡੀਆਜ਼ ਟਰੈਵਲ ਕਰਦੇ ਨੇ। ਔਰ ਖਾਸ ਤੌਰ ਤੇ ਜਦੋਂ ਅਸੀਂ ਸਾਊਥ ਏਸ਼ੀਅਨ ਕੰਟੈਕਸਟ ਦੇਖਦੇ ਹਾਂ, ਇੰਡੀਅਨ ਕੰਟੈਕਸਟ ਬੇਸ਼ੱਕ ਪੇਜ ਦੇ ਉੱਤੇ ਪਾਬੰਦੀ ਹੈ, ਉਹ ਭਾਵੇਂ ਸਬਸਕ੍ਰਾਈਬ ਕਰਨਾ ਚਾਹੇ ਕੋਈ YouTube ਤੇ ਜਾਂ Facebook ਦੇ ਉੱਤੇ, ਲੇਕਿਨ ਇਹਦੇ ਬਾਵਜੂਦ ਤੌਰ ਤਰੀਕੇ ਨੇ ਇਹ ਮੈਸੇਜ ਲੋਕਾਂ ਤੱਕ ਪਹੁੰਚ ਜਾਂਦਾ ਹੈ। ਔਰ ਮੈਨੂੰ ਖੁਸ਼ੀ ਹੁੰਦੀ ਹੈ ਕਈ ਵਾਰ ਕੁਝ ਇਸ ਕਿਸਮ ਦੇ ਪ੍ਰੋਗਰਾਮਾਂ ਨੂੰ ਦੇਖ ਕੇ ਜਿਹਦੇ 'ਚ ਬਿਲਕੁਲ ਉਸ ਥਾਟ ਨੂੰ ਜਿਹਨੂੰ ਅਸੀਂ ਪ੍ਰੀਵੀਅਸ ਈਵਨਿੰਗ ਡਿਸਕਸ ਕੀਤਾ ਹੁੰਦਾ, ਜਿਵੇਂ ਅੱਜ ਅਸੀਂ ਡਿਸਕਸ ਕੀਤਾ ਹੈ ਤੇ ਕੱਲ ਉਸ ਦੇ ਉੱਤੇ ਬਹੁਤ ਸਾਰੇ ਥਾਵਾਂ ਤੇ ਚਰਚਾ ਹੋ ਰਹੀ ਹੁੰਦੀ ਹੈ ਔਰ ਉਹੀ ਨੁਕਤੇ ਚੁੱਕੇ ਹੁੰਦੇ ਨੇ ਜਾਂ ਉਹੀ ਉਦਾਹਰਨਾਂ ਦਿੱਤੀਆਂ ਜਾ ਰਹੀਆਂ ਹੁੰਦੀਆਂ ਨੇ ਜਿਹੜੀਆਂ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਦਿੱਤੀਆਂ। ਸੋ ਸਾਨੂੰ ਇਹਦੇ 'ਚ ਕੋਈ ਨਾ ਕਾਪੀਰਾਈਟ ਦਾ ਰੌਲਾ ਸੀ। ਤਾਂ ਪਹਿਲੇ ਦਿਨ ਤੋਂ 30 ਸਾਲ ਪਹਿਲਾਂ ਜਦੋਂ ਵੀ ਅਸੀਂ ਕੁਝ ਲਿਖਿਆ ਜਾਂ ਕਿਹਾ, ਅਸੀਂ ਕਿਹਾ ਭਾਈ ਦਾ ਮਕਸਦ ਹੀ ਲੋਕਾਂ ਤੱਕ ਗੱਲ ਨੂੰ ਪਹੁੰਚਾਉਣਾ। ਸੋ ਜਿਹੜਾ ਵੀ ਜਿੱਥੇ ਬੈਠਾ ਵੀ ਜਿਸ ਅੰਦਾਜ਼ ਦੇ ਵਿੱਚ ਵੀ ਇਸ ਨੂੰ ਅੱਗੇ ਤੋਰਦਾ, ਅਸੀਂ ਰਾਦਰ ਉਹਦੇ ਸ਼ੁਕਰਗੁਜ਼ਾਰ ਹਾਂ ਕਿਉਂਕਿ ਅਸੀਂ ਇੱਕ ਸੀਮਤ ਦਾਇਰੇ ਦੇ ਵਿੱਚ ਹੀ ਕੰਮ ਕਰ ਸਕਦੇ ਹਾਂ। ਉਹ ਸੀਮਤ ਦਾਇਰਾ ਬੇਸ਼ੱਕ ਅੱਜ ਸੋਸ਼ਲ ਮੀਡੀਆ ਨੇ ਇਸ ਨੂੰ ਕਾਫੀ ਸੌਖਾ ਕਰ ਦਿੱਤਾ ਹੈ, ਲੇਕਿਨ ਜਦੋਂ ਮੈਂ 30 ਸਾਲ ਪਹਿਲਾਂ ਦੀ ਗੱਲ ਕਰਦਾ ਉਦੋਂ ਤਾਂ ਬਹੁਤ ਸੀਮਤ ਸੀ ਔਰ ਉਦੋਂ ਸਾਡੇ ਵੀਰਾਂ ਨੇ ਆਡੀਓ ਕੈਸੇਟਸ ਦਾ ਮੀਡੀਆ ਜਿਹੜਾ ਉਸ ਰਾਹੀਂ ਹਜ਼ਾਰਾਂ ਕਾਪੀਆਂ ਕਰਵਾ ਕੇ, ਮੈਨੂੰ ਯਾਦ ਹੈ ਡਾਕਟਰ ਰਣਜੀਤ ਸਿੰਘ ਅਕਸਰ ਇਹ ਕੋਟ ਕਰਦੇ ਹੁੰਦੇ ਨੇ ਕਿ ਕਹਿਣ ਲੱਗੇ ਕਿ ਜੀ ਤੁਹਾਡੀ ਜਿਹੜੀ ਸਪੀਚ ਸੀ ਜਿਹਦੇ ਤੁਸੀਂ ਕੁਲਦੀਪ ਨਈਅਰ ਨੂੰ ਚੈਲੰਜ ਕੀਤਾ 1996 ਦੇ ਵਿੱਚ ਇਸ ਸ਼ਿਕਾਗੋ, ਕਿ ਉਹਨੂੰ ਅਸੀਂ ਬਹੁਤ ਸਾਰੀਆਂ ਉਹਦੀਆਂ ਕਾਪੀਆਂ ਕਰਕੇ 200-300 ਇੱਥੇ ਜਿੱਥੇ ਕਿ ਟੈਕਸੀਆਂ ਵਾਲੇ ਆਪਣੇ ਵੀਰ ਚਾਹ ਜਾਂ ਦੂਜਾ ਖਾਣਾ ਵਗੈਰਾ ਖਾਣ ਆਉਂਦੇ ਨੇ ਵੀ ਉੱਥੇ ਮੈਂ ਰੱਖ ਦਿੱਤੀਆਂ। ਤਾਂ ਕਹਿੰਦੇ ਵੀ ਮੈਂ 3-4 ਘੰਟੇ ਬਾਅਦ ਉੱਥੋਂ ਦੀ ਗੁਜ਼ਰਿਆ ਤੇ ਮੈਂ ਦੇਖਿਆ ਵੀ ਉਵੇਂ ਹੀ ਪਈਆਂ ਨੇ। ਤੇ ਮੈਂ ਉਹਨਾਂ ਨੂੰ ਪੁੱਛਿਆ ਨਾ, ਅਗਲੇ ਦਿਨ ਕਹਿੰਦੇ ਮੈਂ ਗੁਜ਼ਰਿਆ ਤੇ ਉੱਥੇ ਹੀ ਪਈਆਂ ਨੇ। ਕਹਿੰਦੇ ਮੈਂ ਉਹਨੂੰ ਪੁੱਛਿਆ ਕਿ ਵੀ ਇਹ ਲੈ ਕੇ ਨਹੀਂ ਗਿਆ? ਨਹੀਂ ਜੀ, ਕਹਿੰਦੇ
ਇਹ ਤਾਂ ਕਿੰਨੀ ਵਾਰੀ ਕਿੰਨੇ ਹੀ ਲੈ ਗਏ, ਅੱਗੋਂ ਕਈ ਆਪ ਹੀ ਕਾਪੀਆਂ ਕਰਵਾ ਕੇ ਛੱਡ ਜਾਂਦੇ ਨੇ। ਸੋ ਇਵੇਂ ਹੀ ਈਵਨ ਪੰਜਾਬ ਦੇ ਹਵਾਲੇ ਨਾਲ ਜਦੋਂ ਬਹੁਤ ਸਾਰੀਆਂ ਚਿੱਠੀਆਂ ਮੈਨੂੰ ਪੰਜਾਬ ਤੋਂ ਮਿਲੀਆਂ ਜਿਨ੍ਹਾਂ 'ਚ ਵੱਡੇ ਵੱਡੇ ਸਕਾਲਰਾਂ ਦੀਆਂ ਚਿੱਠੀਆਂ ਸੀ, ਤੇ ਫਿਰ ਇਸ ਗੱਲ ਦੀ ਸਮਝ ਆਈ ਕਿ ਵੀ ਜਦੋਂ ਕਿਸੇ ਇਸ਼ੂ ਬਾਰੇ ਜਾਣਨ ਦੀ ਭੁੱਖ ਹੁੰਦੀ ਹੈ, ਕਿਉਰਿਓਸਿਟੀ ਹੁੰਦੀ ਹੈ, ਤੇ ਆਈਡੀਆ ਇੱਕ ਵਾਰੀ ਤੁਸੀਂ ਥਰੋ ਕਰ ਦਿਓ ਤੇ ਆਈਡੀਆ ਆਪਣੇ ਆਪ ਟਰੈਵਲ ਕਰਨ ਲੱਗ ਜਾਂਦਾ, ਉਹ ਆਪਣੇ ਆਪ ਘੁੰਮ ਜਾਂਦਾ। ਔਰ ਹੁਣ ਤਾਂ ਸੋਸ਼ਲ ਮੀਡੀਆ ਰਾਹੀਂ ਜਿਹੜਾ ਇਹ ਕਾਫੀ ਸੌਖਾ ਹੋ ਗਿਆ। ਹਾਲਾਂ ਜਿਵੇਂ ਮੈਂ ਅਕਸਰ ਕਹਿੰਦਾ ਵੀ ਇਹ ਸੋਸ਼ਲ ਮੀਡੀਆ ਦੋ ਧਾਰੀ ਤਲਵਾਰ ਹੈ, ਮਿਸ ਇਨਫੋਰਮੇਸ਼ਨ ਵੀ ਹੁੰਦੀ ਹੈ, ਕਈ ਵਾਰ ਤੁਹਾਡੀ ਕਈ ਗੱਲ ਦੀਆਂ ਦੋ ਲਾਈਨਾਂ ਕੱਢ ਕੇ ਬਾਕੀ ਸਾਰਿਆਂ ਨੂੰ ਕਿਸੇ ਹੋਰ ਪਾਸੇ ਘੁਮਾਇਆ ਹੁੰਦਾ। ਲੇਕਿਨ ਇਹਦੇ ਬਾਵਜੂਦ ਅਸੀਂ ਸਮਝਦੇ ਹਾਂ ਕਿ ਵੀ ਜਿਹੜੇ ਸਾਡੇ ਵੀਰ ਲਾਭ ਸਿੰਘ ਵਰਗੇ ਭਰਾ ਨੇ ਉਹ ਸਮਝਦੇ ਨੇ ਕਿ ਟੀਵੀ 84 ਦਾ ਕੀ ਰੋਲ ਹੈ ਅੱਜ ਦੇ ਇਸ ਦੌਰ ਦੇ ਵਿੱਚ, ਖਾਸ ਤੌਰ ਤੇ ਜਦੋਂ ਕਿ ਇੰਡੀਅਨ ਮੀਡੀਆ ਹੀ ਨਹੀਂ, ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਵੀ ਵੱਡੀ ਫੌਜ ਬਿਠਾਈ ਹੋਈ ਹੈ, ਜਿਹੜੇ ਦਿਨ ਰਾਤ ਟ੍ਰੋਲ ਵੀ ਕਰਦੇ ਨੇ, ਮਿਸ ਇਨਫੋਰਮੇਸ਼ਨ ਵੀ ਹੈ, ਧਰਮ ਦੇ ਨਾਂ ਥੱਲੇ ਵੀ, ਸਿਆਸਤ ਦੇ ਨਾਂ ਥੱਲੇ ਵੀ। ਸੋ ਇਹ ਸਾਰਾ ਪਾਰਟ ਚੱਲਦਾ ਹੈ। ਸੋ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬੇਸ਼ੱਕ ਨਾਲ ਦੀ ਨਾਲ ਜਦੋਂ ਅਸੀਂ ਅੱਜ ਖਬਰ ਵੀ ਦੇਖੀ ਆਉਣ ਤੋਂ ਪਹਿਲੇ ਕਿ ਐਕਸ ਪ੍ਰਾਈਮ ਮਿਨਿਸਟਰ ਭਾਰਤ ਦੇ 10 ਸਾਲ ਜਿਹੜੇ ਰਹੇ ਮਨਮੋਹਨ ਸਿੰਘ, ਉਹ ਅੱਜ ਚੜ੍ਹਾਈ ਕਰ ਗਏ ਨੇ, ਤੇ ਉਸ ਦੇ ਉੱਤੇ ਜਿਹੜੀਆਂ ਨੇ ਕਾਮੈਂਟਸ ਦੂਸਰੇ ਪਾਸੇ ਦੋਵੇਂ ਪਾਸੇ ਚੱਲ ਰਹੇ ਸੀ। ਜਿਹੜੇ ਸਾਡੇ ਬਿਲਕੁਲ ਮੁਖਰ ਤੌਰ ਤੇ ਗੱਲ ਕਰਨ ਵਾਲੇ ਵੀਰ ਨੇ, ਉਹਨਾਂ ਨੇ ਮਨਮੋਹਨ ਸਿੰਘ ਦਾ ਟਰੈਕ ਰੈਕਡ ਵੀ ਕੱਢਿਆ ਕਿ ਭਾਈ ਉਹਨਾਂ ਨੇ ਕਿਵੇਂ ਸੋਨੀਆ ਗਾਂਧੀ ਦੇ ਪੀਰੀਅਡ 'ਚ ਜਿਹੜੀ ਅੱਜ ਕਿਸਾਨ ਲਹਿਰ ਹੈ ਉਹਦੇ ਨਾਲ ਰਿਲੇਟਡ ਜਿਹੜੇ ਪਹਿਲੇ ਕਾਨੂੰਨਾਂ ਦਾ ਲਿਆਂਦੇ ਜਾਣਾ ਹੈ ਜਾਂ ਅਮੀਰਾਂ ਨੂੰ ਲਿਆਉਣਾ ਹੈ, ਜਾਂ 1994 'ਚ ਵਿਆਨਾ ਦੇ ਵਿੱਚ ਜਿਹੜਾ ਉਹਨਾਂ ਨੇ ਇੱਕ ਨੁਮਾਇੰਦੇ ਦੇ ਤੌਰ ਤੇ ਆ ਕੇ ਸਰਕਾਰ ਵੱਲੋਂ ਇਹ ਕਿਹਾ ਸੀ ਕਿ ਸਿੱਖਾਂ ਨਾਲ ਕੋਈ ਧੱਕਾ ਨਹੀਂ ਹੋ ਰਿਹਾ। ਪਰ ਹਾਲਾਂ ਸਾਨੂੰ ਤਾਂ ਚੰਗੀ ਤਰ੍ਹਾਂ ਯਾਦ ਹੈ ਕਿ ਜਦੋਂ ਸੋਨੀਆ ਗਾਂਧੀ ਨੇ ਨੋਮੀਨੇਟ ਕੀਤਾ ਮਨਮੋਹਨ ਸਿੰਘ ਨੂੰ, ਉਦੋਂ ਵੀ ਅਸੀਂ ਇਹੀ ਕਿਹਾ ਸੀ ਕਿ ਭਾਈ ਠੀਕ ਹੈ, ਇਹਨਾਂ ਨੂੰ ਇਹ ਜਿਹੜਾ ਸਾਰਾ ਨੈਟਵਰਕ ਹੈ ਇੰਟਰਨੈਸ਼ਨਲ, ਭਾਵੇਂ ਉਹ ਵਰਲਡ ਬੈਂਕ ਹੈ ਜਾਂ IMF ਹੈ, ਉਹਨਾਂ ਨੂੰ ਵੀ ਚਾਹੀਦਾ ਸੀ ਕਿ ਭਾਰਤ ਦੇ ਵਿੱਚ ਉਹਨਾਂ ਦਾ ਜਿਹੜਾ ਇੱਕ ਜਕੜ ਹੈ, ਜਿਹੜਾ ਇੰਸਪੈਕਟਰ ਰਾਜ ਜਿਹਨੂੰ ਕਹਿੰਦੇ ਸੀ, ਹੈਜੇਮੋਨਿਕ ਰੂਲ, ਉਹ ਟੁੱਟੇ। ਇਹਨਾਂ ਦੇ ਲਈ ਮਲਟੀਨੈਸ਼ਨਲਸ ਲਈ ਦਰਵਾਜ਼ੇ ਖੁੱਲ੍ਹਣ। ਤੇ ਆਲਰੇਡੀ ਮਨਮੋਹਨ ਸਿੰਘ ਵਰਲਡ ਬੈਂਕ 'ਚ ਕੰਮ ਕਰ ਚੁੱਕੇ ਸੀ ਇੱਥੇ ਵਾਸ਼ਿੰਗਟਨ। ਸੋ ਇੰਡੀਆ ਵੀ ਇੰਨਾ ਕਰਜ਼ਾਈ ਹੋ ਚੁੱਕਾ ਸੀ, ਬ੍ਰਾਜ਼ੀਲ ਔਰ ਮੈਕਸੀਕੋ ਤੋਂ ਬਾਅਦ ਵਰਸਟ ਡੈਟਰ ਸੀ। ਸੋ ਉਹਨਾਂ ਨੂੰ ਵੀ ਕੋਈ ਚਾਹੀਦਾ ਸੀ। ਔਰ ਜਿਹਨੂੰ ਫਾਈਨੈਂਸ਼ੀਅਲ ਰਿਫਾਰਮ ਕਿਹਾ ਜਾਂਦਾ ਹੈ, ਨਰਸਿਮਹਾ ਰਾਓ ਜਿਹਨੇ ਹੋਮ ਮਿਨਿਸਟਰ ਹੁੰਦਿਆਂ ਨਵੰਬਰ 84 'ਚ ਹਜ਼ਾਰਾਂ ਸਿੱਖਾਂ ਦੀ ਨਸਲਕੁਸ਼ੀ ਰਾਜੀਵ ਗਾਂਧੀ ਦੇ ਕਹਿਣ ਤੇ ਕੀਤੀ ਸੀ, ਉਹਨਾਂ ਹੀ ਐਜ਼ ਏ ਫਾਈਨੈਂਸ ਮਿਨਿਸਟਰ ਮਨਮੋਹਨ ਸਿੰਘ ਨੂੰ ਲਿਆਂਦਾ। ਔਰ ਜਿਹਨੂੰ ਫਾਈਨੈਂਸ਼ੀਅਲ ਰਿਫਾਰਮ ਕਿਹਾ ਗਿਆ, ਔਰ ਜਿਹਨੇ ਭਾਰਤ ਦੀ ਇਕਨੋਮੀ ਨੂੰ ਫਿਰ ਇੱਕ ਉਹ ਹੈਜੇਮੋਨਿਕ ਗਲਬੇ ਵਾਲੀ ਸੈਂਟਰਲ ਇਕਨੋਮੀ ਤੋਂ ਕੱਢ ਕੇ ਮਲਟੀਨੈਸ਼ਨਲ ਇਕਨੋਮੀ ਬਣਾਇਆ, ਜਿਹੜਾ ਪੈਟਰਨ ਅੱਜ ਉਸੇ ਤਰ੍ਹਾਂ ਚੱਲ ਰਿਹਾ ਹੈ। ਅੱਜ ਮੋਦੀ ਜਾਂ ਅਮਿਤ ਸ਼ਾਹ ਨੂੰ ਬਾਹਰਲਿਆਂ ਦੇ ਨਾਲੋਂ ਉਹ ਆਪਣੇ ਹੀ ਅੰਬਾਨੀ, ਅਡਾਨੀ, ਪਤੰਜਲੀ ਨੂੰ ਸਭ ਕੁਝ ਹਵਾਲੇ ਕਰ ਰਹੇ ਨੇ। ਸੋ ਇਹ ਤਾਂ ਹਿਸਟਰੀ ਜੱਜ ਕਰਦੀ ਹੁੰਦੀ ਹੈ ਕੌਣ ਕੀ ਹੈ। ਹਾਲਾਂ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਜੇ ਸਿੱਖ ਦੇ ਨੁਕਤਾ ਨਿਗਾਹ ਤੋਂ ਕਹਿਣਾ ਹੋਏ ਤੇ ਮਨਮੋਹਨ ਸਿੰਘ ਨੇ ਪ੍ਰਾਈਮ ਮਿਨਿਸਟਰ ਬਣ ਕੇ ਕੋਈ ਸਿੱਖ ਕੌਮ ਦਾ ਤਾਂ ਕੁਝ ਨਹੀਂ ਸਵਾਰਿਆ। ਅਦਰਵਾਈਜ਼ ਇਹ ਉਸ ਦੌਰ ਦੇ ਵਿੱਚ ਫਾਈਨੈਂਸ ਮਿਨਿਸਟਰ ਬਣਦਾ ਹੈ 1992 ਦੇ ਵਿੱਚ, 91-92 'ਚ, ਜਿਸ ਪੀਰੀਅਡ 'ਚ 92 ਤੋਂ ਲੈ ਕੇ 1994 ਤੱਕ 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਪੰਜਾਬ 'ਚ ਮਾਰੇ ਜਾਂਦੇ ਨੇ। ਔਰ ਜਦੋਂ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਵੀ ਬਣਦਾ ਹੈ, ਉਸ 10 ਸਾਲ ਦੇ ਪੀਰੀਅਡ 'ਚ ਵੀ ਅਸੀਂ ਐਸੀ ਕੋਈ ਨਹੀਂ, ਇੱਕ ਹੋਪ ਕੀਤੀ ਜਾਂਦੀ ਸੀ ਕਿ ਸਿੱਖ ਪਰਸਨਲ ਲਾਅ ਬਣਾਉਣ ਵੱਲ ਕੋਈ ਪੇਸ਼ਕਦਮੀ ਹੋਏਗੀ। ਔਰ ਜਿਹੜੇ ਮਨਮੋਹਨ ਸਿੰਘ ਦੇ ਲਾਅ ਮਿਨਿਸਟਰ ਸੀ ਮਿਸਟਰ ਮੋਇਲੀ, ਔਰ ਇਹ ਗੱਲ ਮੈਨੂੰ ਇਨਸਾਈਡ ਸੋਰਸਿਸ ਨੇ ਉਸ ਪੀਰੀਅਡ 'ਚ ਸਾਡੇ ਤੱਕ ਪਹੁੰਚੀ ਸੀ ਕਿ ਮਿਸਟਰ ਮੋਇਲੀ ਚਾਹੁੰਦੇ ਸੀ ਕਿ ਭਾਈ ਇਹ ਜਿਹੜੇ ਨੇ ਕਾਨੂੰਨ, ਇੱਕ ਪਾਸੇ ਹਿੰਦੂ ਸਕਸੈਸ਼ਨ ਐਕਟ ਦੇ ਥੱਲੇ ਜਾਂ ਫਿਰ ਹਿੰਦੂ ਮੈਰਿਜ ਐਕਟ ਜਾਂ ਦੂਜੇ, ਇਹਨਾਂ ਸਾਰਿਆਂ 'ਚੋਂ ਸਿੱਖਾਂ ਨੂੰ ਕੱਢ ਕੇ ਇੱਕ ਸਿੱਖ ਪਰਸਨਲ ਲਾਅ ਬਣਾ ਦਿੱਤਾ ਜਾਏ। ਉਹਦਾ ਡਰਾਫਟ ਵੀ ਤਿਆਰ ਕਰ ਲਿਆ ਗਿਆ ਸੀ, ਉਹਦੀ ਇਨਪੁਟ ਵੀ ਸੀ। ਔਰ ਆਲਰੇਡੀ ਉਸ ਤੋਂ ਪਹਿਲਾਂ ਵਾਜਪਾਈ ਸਰਕਾਰ ਦੇ ਵੇਲੇ ਜਿਹੜੀ ਇੱਕ ਕਨਸਟੀਟਿਊਸ਼ਨਲ ਰਿਫਾਰਮ ਕਮੇਟੀ ਬਣਾਈ ਗਈ ਸੀ, ਉਹਦੀ ਰਿਕਮੈਂਡੇਸ਼ਨ ਵੀ ਸੀ। ਲੇਕਿਨ ਮੋਇਲੀ ਕਹਿੰਦੇ ਸੀ ਕਿ ਇੱਕ ਵਾਰ ਮਨਮੋਹਨ ਸਿੰਘ ਤੋਂ ਮੈਨੂੰ ਕਾਲ ਕਰਵਾ ਦਿਓ ਕਿ ਉਹ ਗੋ ਹੈਡ ਕਰੇ। ਲੇਕਿਨ ਉਹ ਕਾਲ ਕਦੇ ਵੀ ਮਨਮੋਹਨ ਸਿੰਘ ਦੀ ਗਈ ਨਹੀਂ, ਕਿਉਂਕਿ ਅਕਸਰ ਇਹ ਗੱਲ ਕੱਲੀ ਮਨਮੋਹਨ ਸਿੰਘ ਇੱਕ ਸਿੱਖ ਦੇ ਹਵਾਲੇ ਨਾਲ ਹੀ ਨਹੀਂ ਹੈ। ਜੇ ਤੁਸੀਂ
ਕੁੱਲ ਮਿਲਾ ਕੇ ਈਵਨ ਡਾਕਟਰ ਜ਼ਾਕਿਰ ਹੁਸੈਨ ਦੇ ਜ਼ਮਾਨੇ ਤੋਂ ਜਾਂ ਜਿਹੜਾ ਫਖਰੁਦੀਨ ਅਲੀ ਅਹਿਮਦ ਉਹ ਵੀ ਪ੍ਰੈਜ਼ੀਡੈਂਟ ਰਿਹਾ ਜਦੋਂ ਐਮਰਜੈਂਸੀ ਇੰਦਰਾ ਗਾਂਧੀ ਨੇ ਲਾਈ। ਲੇਕਿਨ ਇਹ ਜਾਂ ਅੱਜ ਜੇ ਦਲਿਤ ਲੀਡਰਸ਼ਿਪ ਦੇ ਹਵਾਲੇ ਨਾਲ ਦੇਖੀਏ ਤੇ ਮਿਸਟਰ ਕੋਵਿੰਦ ਪ੍ਰੈਜ਼ੀਡੈਂਟ ਹੈ ਇੰਡੀਆ ਦਾ, ਇੱਕ ਦਲਿਤ ਹੈ, ਲੇਕਿਨ ਕਿੰਨੇ ਜ਼ੁਲਮ ਹੋ ਰਹੇ ਨੇ ਜਾਂ ਕੀ ਨੇ, ਸੋ ਇਹ ਬਹੁਤ ਵਾਰ। ਔਰ ਜੇ ਸਿੱਖਾਂ ਦੇ ਹਵਾਲੇ ਨਾਲ ਅਸੀਂ ਕਹਿਣਾ ਹੋਏ ਫਿਰ ਤਾਂ ਗਿਆਨੀ ਜ਼ੈਲ ਸਿੰਘ ਨੂੰ ਇੰਦਰਾ ਗਾਂਧੀ ਨੇ ਪ੍ਰੈਜ਼ੀਡੈਂਟ ਬਣਾ ਕੇ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ। ਸੋ ਇਹਨਾਂ ਤੋਂ ਇਹ ਤਾਂ ਐਕਸਪੈਕਟੇਸ਼ਨ ਨਹੀਂ ਕੀਤੀ ਜਾ ਸਕਦੀ ਕਿ ਭਾਈ ਇਹਨਾਂ ਨੇ ਕੁਝ ਕਰਨਾ, ਰਾਦਰ ਉਹਨਾਂ ਨੂੰ ਐਜ਼ ਏ ਸਿੰਬਲ ਵਰਤਦੇ ਨੇ ਉਹ ਦੱਸਣ ਦੇ ਲਈ ਕਿ ਜੀ ਦੇਖੋ ਅਸੀਂ ਤਾਂ ਕੋਈ ਧੱਕਾ ਨਹੀਂ ਕਰ ਰਹੇ। ਲੇਕਿਨ ਇਹ ਹੈਵਿੰਗ ਸੈਡ ਆਲ ਦੈਟ, ਕਿਉਂਕਿ ਇਹ ਵੀ ਜ਼ਰੂਰੀ ਹੈ ਕਿ ਇਨ ਪਰਸਪੈਕਟਿਵ ਦੇਖਿਆ ਜਾਏ। ਔਰ ਮੈਂ ਅਕਸਰ ਇੱਕ ਘਟਨਾ ਜ਼ਰੂਰ ਸੁਣਾਉਂਦਾ ਕਿ ਜਦੋਂ ਅਜੇ ਮਨਮੋਹਨ ਸਿੰਘ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ, ਅਸੀਂ ਕੈਲੀਫੋਰਨੀਆ ਗਏ, ਉੱਥੇ ਇੱਕ ਬੀਬੀ ਜੱਜ ਜਿਹੜੇ ਹੁਣ ਚੜ੍ਹਾਈ ਕਰ ਗਏ, ਉਹਨਾਂ ਦੇ ਹਸਬੈਂਡ ਮਿਸਟਰ ਆਹਲੂਵਾਲੀਆ ਰਿਟਾਇਰਡ IAS ਰੈਂਕ ਆਫੀਸਰ ਸੀ ਤੇ ਉਹਨਾਂ ਦੇ ਘਰੋਂ ਬਿਮਾਰ ਸਨ, ਉਹਨਾਂ ਦੇ ਘਰ ਅਸੀਂ ਦੇਖਣ ਗਏ। ਔਰ ਉਹ ਬੀਬੀ ਜੀ ਜਿਹੜੇ ਸਾਨੂੰ ਐਡਮਾਇਰ ਵੀ ਕਰਦੇ ਨੇ, ਤਾਂ ਚਲੋ ਦੁਨੀਆ ਤੋਂ ਜਾ ਚੁੱਕੇ ਹੈ, ਉਹਨਾਂ ਨੇ ਆਊਟ ਆਫ ਕਿਉਰਿਓਸਿਟੀ ਪੁੱਛਿਆ ਕਿ ਜੀ ਹੁਣ ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਬਣੇ ਨੇ, ਇਵੇਂ ਹੀ ਉਹਨਾਂ ਨੇ ਕਿਹਾ ਰਿਸਪੈਕਟ ਨਾਲ, ਤੇ ਇਹਦੇ ਤੋਂ ਤੁਹਾਨੂੰ ਕੀ ਲੱਗਦਾ ਹੈ ਕਿ ਵੀ ਕੋਈ ਸਿੱਖਾਂ ਦਾ ਭਲਾ ਹੋਏਗਾ? ਤੇ ਮੇਰੇ ਜਵਾਬ ਦੇਣ ਤੋਂ ਪਹਿਲਾਂ ਹੀ ਵਾਲੀਆ ਸਾਹਿਬ ਜਿਹੜੇ ਹਾਲਾਂ ਬੈੱਡ ਤੇ ਲਾਇੰਗ ਸੀ, ਉਹ ਇੱਕਦਮ ਉਹ ਜਿਉਂ ਹੀ ਸਵਾਲ ਮੁੱਕਿਆ ਉਹ ਕਹਿੰਦੇ ਇੱਥੋਂ ਕੁਛ ਨਹੀਂ ਨਿਕਲਣਾ, ਮਨਮੋਹਨ ਸਿੰਘ ਇੱਕ ਚੋਰਾਂ ਦੀ ਕੰਪਨੀ ਦਾ ਇਮਾਨਦਾਰ ਅਕਾਊਂਟੈਂਟ ਹੈ। ਇਹ ਕਹਿ ਕੇ ਮੈਂ ਤਾਂ ਚੁੱਪ ਕਰ ਗਿਆ। ਫਿਰ ਉਹਨਾਂ ਨੇ ਕਿਹਾ ਵੀ ਜਿਹੜੇ ਇਹ ਡਾਕੂ ਚੋਰ ਹੁੰਦੇ ਨੇ ਇਹ ਆਪਣਾ ਅਕਾਊਂਟੈਂਟ ਬੜਾ ਇਮਾਨਦਾਰ ਰੱਖਦੇ ਨੇ, ਉਹਨਾਂ ਨੂੰ ਹੁੰਦਾ ਵੀ ਇਹ ਕਿਸੇ ਦੇ ਨਾਲ ਜਿਹੜਾ ਹੀਰਾਫੇਰੀ ਨਹੀਂ ਕਰੇਗਾ। ਔਰ ਮੈਂ ਸਮਝਦਾ ਵੀ ਜਿਹੜੇ 10 ਸਾਲ ਦੀ ਟਰਮ ਮਨਮੋਹਨ ਸਿੰਘ ਦੀ ਦੇਖਣੀ ਹੋਏ, ਖਾਸ ਤੌਰ ਤੇ ਸੈਕੰਡ ਟਰਮ ਵੇਲੇ ਜਿਵੇਂ ਇੱਕ ਤੋਂ ਬਾਅਦ ਇੱਕ ਸਕੈਂਡਲ, ਕੋਈ G1 ਕੋਈ G2 ਕਰਪਸ਼ਨ, ਦੂਜੇ ਤੀਜੇ, ਫਿਰ ਪਹਿਲੀ ਵਾਰ ਸੀ ਕਿ ਪਹਿਲਾਂ ਤਾਂ ਕਰਪਸ਼ਨ ਜਿਹੜੀ ਆ ਉਹ ਲੱਖਾਂ ਦੇ ਵਿੱਚ ਸੁਣੀ ਜਾਂਦੀ ਸੀ, ਫਿਰ ਗੱਲ ਹੀ ਕਰੋੜਾਂ ਤੋਂ ਸ਼ੁਰੂ ਹੁੰਦੀ ਸੀ, ਅਰਬਾਂ ਤੱਕ ਗਈ। ਸੋ ਜਿਹੜਾ ਵੀ ਆਲਾ ਦੁਆਲਾ ਸਾਰਾ ਕਰਪਟ ਸੀ। ਲੇਕਿਨ ਇਹਦੇ ਬਾਵਜੂਦ ਇਹ ਤਾਂ ਠੀਕ ਹੈ ਵੀ ਇੱਕ ਇਮਾਨਦਾਰ ਅਕਾਊਂਟੈਂਟ ਦੇ ਤੌਰ ਤੇ ਉਹਨੇ ਹਰ ਇੱਕ ਦੇ ਅੱਖਾਂ ਵੀ ਬੰਦ ਰੱਖੀਆਂ, ਲੇਕਿਨ ਕੋਈ ਧੱਬਾ ਉਹਦੇ ਉੱਤੇ ਨਹੀਂ ਆਇਆ ਘੱਟੋ ਘੱਟ ਇੰਨਾ। ਹਾਂ, ਸੈਕੰਡਲੀ ਜੇ ਇਹ ਕਹਿਣਾ ਹੋਏ ਸਿੱਖਾਂ ਦਾ ਤਾਂ ਨਾ ਕੁਛ ਉਹਨੇ ਬਣਾਇਆ ਤੇ ਨਾ ਕੱਲ ਨੂੰ ਕੋਈ ਹੋਰ ਵੀ ਇਹਨਾਂ ਦੇ ਸੈਟਅਪ 'ਚ ਆ ਜਾਏ, ਉਹ ਪੰਜਾਬ ਦੀ ਸਰਕਾਰ 'ਚ ਆ ਜਾਏ, ਦਿੱਲੀ ਦੀ ਸਰਕਾਰ 'ਚ ਆ ਜਾਏ, ਕਿਸੇ ਨੇ ਕੁਛ ਨਹੀਂ ਬਣਾਉਣਾ ਹੈ। ਲੇਕਿਨ ਘੱਟੋ ਘੱਟ ਹਿੰਦੂ ਤਵੀਆਂ ਨੂੰ ਜਾਂ ਭਾਰਤ ਦੇ ਹਿੰਦੂਆਂ ਨੂੰ ਜਾਂ ਜਿਹੜੇ ਇੰਡੀਅਨ ਯੂਨੀਅਨ ਦੇ ਪੁਜਾਰੀ ਨੇ ਉਹਨਾਂ ਨੂੰ ਜ਼ਰੂਰ ਮਨਮੋਹਨ ਸਿੰਘ ਦਾ ਥੈਂਕਫੁਲ ਹੋਣਾ ਚਾਹੀਦਾ ਹੈ ਕਿ ਮਨਮੋਹਨ ਸਿੰਘ ਨੇ ਘੱਟੋ ਘੱਟ 20 ਤੋਂ 25 ਸਾਲ ਲੀਜ਼ ਆਫ ਲਾਈਫ ਇਸ ਆਰਟੀਫੀਸ਼ੀਅਲ ਯੂਨੀਅਨ ਇੰਡੀਆ ਨੂੰ ਦਿੱਤੀ। ਔਰ ਹੁਣ ਉਹ 20-25 ਸਾਲ ਪੂਰੇ ਹੋ ਗਏ ਨੇ ਔਰ ਹੁਣ ਗੱਲ ਉਧਰ ਨੂੰ ਹੀ ਜਾ ਰਹੀ ਹੈ ਜਿੱਧਰ ਨੂੰ ਜਾਣੀ ਸੀ, ਕਿਉਂਕਿ ਜਿਵੇਂ ਅਸੀਂ ਕਿਹਾ ਕਿ ਵੀ ਉਸ ਵੇਲੇ ਹਾਲ ਇਹ ਹੋ ਚੁੱਕਾ ਸੀ ਕਿ ਥਰਡ ਵਰਸਟ ਡੈਟਰ ਬ੍ਰਾਜ਼ੀਲ ਔਰ ਮੈਕਸੀਕੋ ਤੋਂ ਬਾਅਦ, ਔਰ ਉਸ ਤੋਂ ਪਹਿਲਾਂ ਨਰਸਿਮਹਾ ਰਾਓ ਤੋਂ ਪਹਿਲਾਂ ਜਦੋਂ ਚੰਦਰ ਸ਼ੇਖਰ ਪ੍ਰਾਈਮ ਮਿਨਿਸਟਰ ਬਣਿਆ ਤੇ ਉਹਨਾਂ ਨੂੰ ਕਿੰਨੇ ਟਨ ਸੋਨਾ ਜਿਹੜਾ ਹੈ ਉਹ ਫਲਾਈ ਕਰਕੇ ਉਹਨਾਂ ਨੇ ਲੰਡਨ ਲਿਆਂਦਾ ਸੀ ਆਪਣੀ ਕਿਸ਼ਤ ਪੇ ਕਰਨ ਦੇ ਲਈ। ਅਦਰਵਾਈਜ਼ ਉਹਨਾਂ ਦਾ ਬਿਲਕੁਲ ਉਵੇਂ ਹੀ ਸੀ ਜਿਵੇਂ ਕਲੈਪਸ ਹੋਣ ਜਾ ਰਿਹਾ, ਜਿਵੇਂ ਜਦੋਂ ਇਕਨੋਮੀਜ਼ ਟੁੱਟਦੀਆਂ ਨੇ। ਸੋ ਜ਼ਾਹਰ ਹੈ ਕਿ ਉਹਦੇ ਕੋਲ ਉਹ ਇੱਕ ਹਾਈਲੀ ਐਜੂਕੇਟਿਡ ਕੈਂਬਰਿਜ ਦਾ PhD ਵਰਲਡ ਬੈਂਕ ਦਾ ਐਕਸਪੀਰੀਅੰਸਡ ਬੰਦਾ, ਫਿਰ ਆਪਣੇ ਨਾਲ ਉਹ ਮੌਂਟੇਕ ਆਹਲੂਵਾਲੀਆ ਜਿਹੜਾ ਆਪਣੀ ਕਿਸਮ ਦਾ ਇਕਨੋਮਿਸਟ ਸੀ ਉਹਨੂੰ ਨਾਲ ਲਿਆਇਆ ਔਰ ਨਤੀਜੇ ਦੇ ਤੌਰ ਤੇ ਬਹੁਤ ਸਾਰੀ ਜਿਹੜੀ ਇਕਨੋਮਿਕਲ ਰਿਫਾਰਮ ਦੇ ਨਾਂ ਥੱਲੇ ਮਲਟੀਨੈਸ਼ਨਲ ਮਨੀ ਪੰਪ ਹੋਈ ਔਰ ਜਿੱਥੇ ਉਹਨਾਂ ਦੇ ਰਿਜ਼ਰਵ 골ਡ ਜਿਹੜਾ ਉਹਨਾਂ ਦਾ ਫੋਰਨ ਐਕਸਚੇਂਜ ਰਿਜ਼ਰਵ ਹੈ $2-3 ਬਿਲੀਅਨ ਸੀ ਮੇਰਾ ਖਿਆਲ, ਜਦੋਂ ਇਹਨੇ ਪ੍ਰਾਈਮ ਮਿਨਿਸਟਰਸ਼ਿਪ ਛੱਡੀ ਹੈ ਤਾਂ ਉਦੋਂ $100 ਬਿਲੀਅਨ ਦੇ ਨੇੜੇ ਤੇੜੇ ਫੋਰਨ ਐਕਸਚੇਂਜ ਰਿਜ਼ਰਵ ਸੀ। ਸੋ ਉਹਨਾਂ ਨੂੰ ਜ਼ਰੂਰ ਥੈਂਕਫੁਲ ਹੋਣਾ ਚਾਹੀਦਾ ਹੈ। ਬਾਕੀ ਜਿਹੜਾ ਅਸੀਂ ਸਮਝਦੇ ਹਾਂ ਕਿ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਕੋਈ ਕਿਸੇ ਦੀ ਮੌਤ ਸੈਲੀਬ੍ਰੇਸ਼ਨ ਵੀ ਨਹੀਂ ਹੁੰਦੀ ਕਿ ਵੀ ਕੋਈ ਉਹਦੇ ਤੇ ਕੋਈ ਖੁਸ਼ੀ ਹੋਏ। ਲੇਕਿਨ ਇਹ ਜ਼ਰੂਰ ਹੈ ਕਿ ਜਦੋਂ ਵੀ ਅਸੀਂ ਬਤੌਰੇ ਸਿੱਖ ਦੇਖਦੇ ਹਾਂ, ਪੰਜਾਬ ਦੇ ਹਿੱਤਾਂ ਨੂੰ ਦੇਖਦੇ ਹਾਂ, ਅੱਜ ਪੰਜਾਬ ਦੀ ਕਿਸਾਨੀ ਹੋਏ, ਪੰਜਾਬ ਦੀ ਜਵਾਨੀ ਹੋਏ, ਜਾਂ ਜਿਵੇਂ ਅਸੀਂ ਕੱਲ ਗੱਲ ਕੀਤੀ ਸੀ ਕਿ ਹੁਣ ਕਿਵੇਂ ਮੋਦੀ ਅਮਿਤ ਸ਼ਾਹ ਨੇ
ਅੱਧਾ ਪੰਜਾਬ 25,000 ਸਕੁਅਰ ਕਿਲੋਮੀਟਰ ਟੈਰੀਟਰੀ ਜਿਹੜਾ ਉਹਨੂੰ ਮਿਲਟਰੀ ਗੈਰੀਸਨ ਬਣਾ ਦਿੱਤਾ ਹੈ, BSF ਦੇ ਹਵਾਲੇ ਕਰ ਦਿੱਤਾ ਹੈ। ਤੇ ਫਿਰ ਇਹ ਜ਼ਰੂਰ ਇਸ ਗੱਲ ਦੇ ਉੱਤੇ ਅਫਸੋਸ ਹੁੰਦਾ ਹੈ ਕਿ ਜਿਹੜੇ ਲੋਕ ਅਦਰਵਾਈਜ਼ ਸਿੱਖਾਂ ਦੇ ਘਰ ਪੈਦਾ ਹੋਏ, ਹੁਣ ਮਨਮੋਹਨ ਸਿੰਘ ਪਾਕਿਸਤਾਨ ਦੇ ਵਿੱਚ ਜਿਸ ਇਲਾਕੇ ਨਾਲ ਉਹਨਾਂ ਦਾ ਸੰਬੰਧ, ਉਹਨਾਂ ਦੇ ਫਾਦਰ ਹਾਲਾਂ ਉਹ ਖੁਦ ਉਹਨਾਂ ਨੇ ਪਾਰਲੀਮੈਂਟ 'ਚ ਕਿਹਾ ਸੀ ਕਿ ਮੈਂ ਵੀ ਫਰੀडम ਫਾਈਟਰਸ, ਉਹਨਾਂ ਦੇ ਪਿਤਾ ਜਿਹੜੇ ਨੇ ਜੈਤੋ ਦੇ ਮੋਰਚੇ ਵਿੱਚ ਉਹਨਾਂ ਨੇ ਗ੍ਰਿਫਤਾਰੀ ਦਿੱਤੀ ਸੀ। ਇਹ ਵੀ ਬਿਲਕੁਲ ਠੀਕ ਹੈ ਕਿ ਮਨਮੋਹਨ ਸਿੰਘ ਨੂੰ ਪ੍ਰਾਈਮ ਮਿਨਿਸਟਰ ਹੁੰਦਿਆਂ ਜਿਹੜਾ ਉਹ ਹਿੰਦੀ ਨਹੀਂ ਸੀ ਆਉਂਦੀ, ਨਾ ਲਿਖਣੀ ਆਉਂਦੀ ਸੀ, ਨਾ ਪੜ੍ਹਨੀ ਆਉਂਦੀ ਸੀ। ਉਹ ਆਪਣੀ ਸਪੀਚ ਵੀ ਜਾਂ ਗੁਰਮੁਖੀ 'ਚ ਲਿਖਦੇ ਸੀ ਜਾਂ ਉਰਦੂ 'ਚ ਲਿਖਦੇ ਸੀ। ਔਰ ਸਿੱਖ ਸਟੂਡੈਂਟ ਫੈਡਰੇਸ਼ਨ ਨਾਲ ਵੀ ਐਸਾ ਆਉਂਦਾ ਹੈ ਕਿ ਯੰਗਰ ਡੇਜ਼ 'ਚ ਉਹਨਾਂ ਦਾ ਸੰਬੰਧ ਰਿਹਾ। ਲੇਕਿਨ ਮੈਂ ਇਹ ਦੇਖਦਾ ਹਾਂ ਕਿ ਜਿਉਂ-ਜਿਉਂ ਜਿਹੜਾ ਬੰਦਾ ਪਾਵਰ ਦੇ ਨੇੜੇ ਜਾਂਦਾ, ਔਰ ਇਹ ਗੱਲ ਇੱਕ IAS ਆਫੀਸਰ ਨੇ ਜਿਹੜੇ ਅਸਾਮ ਦੇ ਵਿੱਚ ਪੋਸਟਡ ਸੀ, ਉਹਨਾਂ ਨੇ ਰਿਟਾਇਰਮੈਂਟ ਤੋਂ ਬਾਅਦ ਇੱਕ ਵਾਰ ਅਮਰੀਕਾ ਉਹ ਆਏ ਤੇ ਉਹਨਾਂ ਨੇ ਦੱਸੀ, ਹਾਲਾਂ ਉਹ ਆਪਣੀ ਕਿਸਮ ਦੀ ਉਹਨਾਂ ਨੇ ਡਿਸੈਂਟ ਕੀਤਾ ਸੀ ਜੂਨ 84 ਦੇ ਵੇਲੇ। ਸੋ ਉਹਨਾਂ ਨੇ ਕਿਹਾ ਕਿ ਕਿਉਂਕਿ ਮਨਮੋਹਨ ਸਿੰਘ ਪਾਰਲੀਮੈਂਟ 'ਚ ਵੀ ਅਸਾਮ ਦੇ ਕੋਟੇ 'ਚੋਂ ਹੀ ਜਾਂਦਾ ਰਿਹਾ, ਔਰ ਮੇਰਾ ਖਿਆਲ ਹੈ ਕਿ ਉਸ ਤੋਂ ਪਹਿਲਾਂ ਅਸਾਮ ਦੇ ਨਾਲ ਕੋਈ ਕਨੈਕਸ਼ਨ ਸੀ, ਉੱਥੇ ਉਹਨਾਂ ਨੇ ਆਪਣੀ ਕੋਈ ਜ਼ਮੀਨ ਵੀ ਘਰ-ਘੁਰ ਵੀ ਬਣਾਇਆ ਹੋਇਆ ਸੀ ਗੁਹਾਟੀ ਦੇ ਵਿੱਚ। ਤੇ ਉਹ ਕਹਿਣ ਲੱਗੇ ਵੀ ਮੇਰੀ ਪੋਸਟਿੰਗ ਸੀ ਉੱਥੇ, ਤੇ ਆਏ ਤੇ ਜੂਨ 84 ਵਾਪਰ ਕੇ ਹਟਿਆ ਸੀ, ਅਜੇ 2-3 ਮਹੀਨੇ ਇੰਦਰਾ ਗਾਂਧੀ ਦੇ ਮਾਰੇ ਜਾਣ ਤੋਂ ਪਹਿਲਾਂ ਔਰ ਜੂਨ 84 ਤੋਂ ਬਾਅਦ ਦੀ ਗੱਲ ਹੈ। ਕਹਿੰਦੇ ਵੀ ਮੈਂ ਡਿਨਰ ਤੇ ਸੱਦਿਆ, ਔਰ ਉੱਥੇ ਡਿਨਰ ਟੇਬਲ ਤੇ ਮਨਮੋਹਨ ਸਿੰਘ ਨੇ ਕਿਹਾ ਕਿ ਇਹ ਜੋ ਜਿੱਥੇ ਤੱਕ ਗੱਲ ਪਹੁੰਚ ਗਈ ਹੈ, ਸਿੱਖਾਂ ਕੋਲ ਖਾਲਿਸਤਾਨ ਲੈਣ ਤੋਂ ਬਿਨਾਂ ਸਿੱਖਾਂ ਨੇ ਬਚਣਾ ਨਹੀਂ ਹੈ। ਹੁਣ ਮੈਂ ਜਦੋਂ ਉਹਨਾਂ ਸਾਰਿਆਂ ਨੂੰ ਦੇਖਦਾ ਹਾਂ, ਇੱਕ ਪਾਸੇ ਫੈਡਰੇਸ਼ਨ ਦੇ ਨਾਲ ਜੁੜਨਾ ਜਾਂ ਪਿਓ ਦਾ ਜੈਤੋ ਦੇ ਮੋਰਚੇ 'ਚ ਗ੍ਰਿਫਤਾਰੀ, ਜਾਂ ਜੇ ਮਨਮੋਹਨ ਸਿੰਘ ਦੀ ਕਿਉਂਕਿ ਜਿਨ੍ਹਾਂ ਨੇ ਕਹੀ ਉਹਨਾਂ ਦਾ ਕੋਈ ਵੈਸਟਡ ਇੰਟਰਸਟ ਨਹੀਂ ਸੀ ਵੀ ਉਹਨਾਂ ਨੇ ਕੋਈ ਗੱਲ ਕਹਿਣੀ ਸੀ। ਲੇਕਿਨ ਜੇ ਇਸ ਸਭ ਬੈਕਗ੍ਰਾਉਂਡ ਵਾਲੇ 'ਚ ਜਾਂ ਉਹਨਾਂ ਦੀ ਵਾਈਫ ਬਾਰੇ ਗੁਰਸ਼ਰਨ ਕੌਰ ਕਿ ਜੀ ਉਹਨਾਂ ਨੇ ਹਮੇਸ਼ਾ ਗੁਟਕਾ ਉਹਨਾਂ ਦੇ ਹੱਥ 'ਚ ਹੁੰਦਾ ਹੈ, ਪਾਠ ਕਰਦੇ ਨੇ ਇੱਧਰ ਉੱਧਰ, ਲੇਕਿਨ ਜੇ ਇਸ ਸਭ ਦੇ ਬਾਵਜੂਦ ਇਨ ਦਾ ਐਂਡ ਜੇ ਅਸੀਂ ਇਸ ਸਵਾਲ ਦੇ ਉੱਤੇ ਆ ਕੇ ਖਲੋਈਏ ਕਿ ਵੀ ਕੌਮ ਦਾ ਕੀ ਸਵਾਰ ਹੈ, ਬਿਲਕੁਲ ਪੰਜਾਬ ਦਾ ਕੀ ਸਵਾਰ ਹੈ, ਤੇ ਫਿਰ ਆਏਗਾ ਜ਼ੀਰੋ। ਕਿਉਂਕਿ ਇਹ ਇੱਕ ਪ੍ਰੋਬਲਮ ਹੈ ਵੱਡੇ, ਜਦੋਂ ਅਸੀਂ ਸੋ ਕਾਲਡ ਸੈਕੂਲਰ ਸੁਸਾਇਟੀਜ਼ ਦੀ ਗੱਲ ਕਰਦੇ ਹਾਂ ਕਿ ਬਹੁਤਾ ਜ਼ੋਰ ਇਸ ਗੱਲ ਤੇ ਹੀ ਲੱਗਾ ਹੁੰਦਾ ਉਹਨਾਂ ਦਾ, ਉਹ ਮੈਜੋਰਿਟੀ ਕਮਿਊਨਿਟੀ ਨੂੰ ਸਾਬਤ ਕਰਨਾ ਚਾਹੁੰਦੇ ਨੇ ਵੀ ਅਸੀਂ ਕਮਿਊਨਲ ਨਹੀਂ ਹੈ, ਅਸੀਂ ਫਿਰਕੂ ਨਹੀਂ ਹੈ, ਸਾਡਾ ਕੋਈ ਜਿਹੜਾ ਅਸੀਂ, ਔਰ ਉਹਦੇ ਲਈ ਉਹ ਕੰਮ ਵੀ ਨਹੀਂ ਕਰਦੇ ਜਿਹੜਾ ਕਿ ਕੋਈ ਗੈਰ ਸਿੱਖ ਕਈ ਵਾਰ ਸ਼ਾਇਦ ਜਿਹਦੀ ਕੋਈ ਹਮਦਰਦੀ ਹੋਏ ਜਾਂ ਉਹਨੂੰ ਲੱਗੇ ਕਿ ਵੀ ਨਹੀਂ ਇਹ ਧੱਕਾ ਨਹੀਂ ਇਹਨਾਂ ਨਾਲ ਹੋਣਾ ਚਾਹੀਦਾ। ਇਹੀ ਹਾਲ ਸਵਰਨ ਸਿੰਘ ਦਾ ਸੀ, ਸੈਂਟਰ ਦੇ ਵਿੱਚ ਹਰ ਮਿਨਿਸਟਰੀ ਉਹਦੇ ਕੋਲ ਰਹੀ ਨਹਿਰੂ ਦੇ ਜ਼ਮਾਨੇ ਤੋਂ ਲੈ ਕੇ। ਇਹੀ ਹਾਲ ਗੁਰਦਿਆਲ ਸਿੰਘ ਢਿੱਲੋਂ ਦਾ ਸੀ, ਸਪੀਕਰ ਵੀ ਬਣਿਆ, ਹੋਰ ਵੀ ਹੁਕਮ ਸਿੰਘ ਵੀ। ਤੁਸੀਂ ਕਿੰਨੇ ਨਾਂ ਇਸ ਪੀਰੀਅਡ ਦੇ ਵਿੱਚ ਲੈ ਸਕਦੇ ਹੋ। ਤੇ ਜੇ ਬਾਦਲਾਂ ਦਾ ਇਹ ਤਾਂ ਵੈਸੇ ਹੀ ਕਾਂਗਰਸ ਦੇ ਲੇਬਲ ਥੱਲੇ ਆਏ, ਤੁਸੀਂ ਅਕਾਲੀਆਂ ਦਾ ਹਾਲ ਦੇਖ ਲਓ। ਸੁਰਜੀਤ ਸਿੰਘ ਬਰਨਾਲਾ ਦਿੱਲੀ ਦੇ ਵਿੱਚ ਮਿਨਿਸਟਰ ਹੈ, ਪ੍ਰਕਾਸ਼ ਸਿੰਘ ਬਾਦਲ ਦਿੱਲੀ ਪੰਜਾਬ ਦਾ 5 ਵਾਰ ਚੀਫ ਮਿਨਿਸਟਰ ਬਣਦਾ। ਆ ਹੁਣ ਆਲੇ ਦੀ ਔਲਾਦ ਅਮਰਿੰਦਰ ਦੀ ਕਰਤੂਤ ਦੇਖ ਲਓ, ਕਾਂਗਰਸ ਚ ਹੁੰਦੇ ਆ, ਅੱਧਾ ਪੰਜਾਬ BSF ਦੇ ਹਵਾਲੇ ਹੈ ਤੇ ਉਹ ਸਪੋਰਟ ਕਰ ਰਿਹਾ, ਉਹ ਦੂਜਿਆਂ ਨੂੰ ਕਹਿ ਰਿਹਾ ਜੀ ਐਵੇਂ ਇਹਨਾਂ ਦੀ ਸਿਆਸੀਕਰਨ ਨਾ ਕਰੋ BSF ਦਾ ਔਰ ਫਲਾਣਾ ਢਿਮਕਾ। ਸੋ ਇਹ ਗੁਲਾਮੀ ਇਹ ਹੁੰਦੀ ਹੈ ਕਿ ਪ੍ਰਤਾਪ ਸਿੰਘ ਕੈਰੋਂ ਜਿਹਨੇ ਨਹਿਰੂ ਦੇ ਕਹਿਣ ਤੇ ਪੰਜਾਬ ਚ ਅਕਾਲੀਆਂ ਦਾ ਕੀ ਹਾਲ ਕੀਤਾ, ਔਰ ਚਲੇ ਜਾਂਦੇ ਨੇ ਦੁਨੀਆ ਤੋਂ। ਇਨ ਦਾ ਐਂਡ ਜੇ ਸਿੱਖਾਂ ਲਈ ਕੁਝ ਕੀਤਾ ਹੋਏ ਜਾਂ ਸਵਾਰਿਆ ਹੋਏ, ਜੇ ਅੱਜ ਅਸੀਂ ਉਹਨਾਂ ਨੂੰ ਹੀ ਯਾਦ ਕਰਦੇ ਹਾਂ ਜਿਨ੍ਹਾਂ ਨੇ ਕੌਮ ਦੇ, ਕਿਉਂਕਿ ਇਹ ਉਹ ਲੋਕ ਨੇ ਜਿਹੜੇ ਦੁਸ਼ਮਣ ਦੇ ਖੈਮੇ 'ਚ ਗਏ, ਉਹਨਾਂ ਨੇ ਵਕਤੀ ਤੌਰ ਤੇ ਇਹਨਾਂ ਨੂੰ ਵਰਤਿਆ ਤੇ ਰੈਕਗਨਾਈਜ਼ ਉਹਨਾਂ ਨੇ ਵੀ ਨਹੀਂ ਕਰਨਾ ਹੁੰਦਾ। ਔਰ ਤੁਸੀਂ ਦੇਖੋਗੇ ਕਿ ਵੀ ਕੋਈ ਵੀ 10 ਸਾਲ ਦੀ ਮਨਮੋਹਨ ਸਿੰਘ ਦੀ ਲੈਗੇਸੀ ਕਿੱਥੇ ਡਿਸਕਸ ਹੁੰਦੀ ਹੈ, ਉਹਨੂੰ ਉਹੀ ਜਿਹੜਾ ਜਾਂ ਮੋਹਨ ਸਿੰਘ ਕਰਕੇ ਉਹਨੂੰ ਕਿਹਾ ਜਾਂਦਾ ਸੀ, ਤੇ ਜਾਂ ਜਦੋਂ ਬਹੁਤਿਆਂ ਨੇ ਇਹੀ ਲਿਖਿਆ ਕਿ ਜੀ ਪਪਟ ਆਫ ਸੋਨੀਆ ਗਾਂਧੀ, ਕਿ ਜੀ ਹੁਣ ਤੱਕ ਕੋਈ ਆਪਣਾ ਫੈਸਲਾ ਆਪ ਕੀਤਾ ਹੀ ਨਹੀਂ, ਫਾਈਲਾਂ ਤਿਆਰ ਹੁੰਦੀਆਂ ਸੀ, ਜਦੋਂ ਤੱਕ ਸੋਨੀਆ ਗਾਂਧੀ ਜਿਹੜੀ ਹੈ ਉਹ ਅਪਰੂਵ ਨਾ ਕਰੇ ਉਹ ਅਪਰੂਵ ਨਹੀਂ ਸੀ ਹੁੰਦਾ। ਸੋ ਕੁੱਲ ਮਿਲਾ ਕੇ ਫਿਰ ਵੀ ਅਸੀਂ ਉਹ ਚਰਚਾ ਕਰਨ ਤੋਂ ਬਿਨਾਂ ਰਹਿ ਨਹੀਂ ਸਕੇ, ਕਿਉਂਕਿ ਜ਼ਾਹਰ ਹੈ ਕਿ ਜਦੋਂ ਵੀ ਕੋਈ ਤੁਰ ਜਾਂਦਾ ਹੈ ਉਹ ਭਾਵੇਂ ਉਹਦਾ ਹਿਸਟਰੀ ਨੇ ਜੱਜ ਕਰਨਾ ਹੈ ਕਿ ਕਿਹਦਾ ਕੀ ਕਿਰਦਾਰ ਹੈ, ਤੇ ਰੱਬ ਨੇ ਜੱਜ ਕਰਨਾ ਹੈ ਕਿ ਕਰਮੀ ਆਪੋ ਆਪਣੀ, ਕਿ ਨੇੜੇ ਕਿ ਦੂਰ, ਕਿ ਕਿਹੜਾ ਉਹਦੇ ਨੇੜੇ ਹੈ ਕਿਹੜਾ ਦੂਰ ਹੈ,
लेकिन ये एक वाकया है और अज दे ये मेन खबर भी है। हुण गल असी मेरा ख्याल है काफ़ी वक्त इस दे उत्ते ला दिता है, पर फिर भी अज दा दिन जिस करके असी इहनूं एज ए लीड सैगमेंट चुनिया 14 अक्तूबर 1956 ਉਹ ਦਿਨ ਜਿਸ ਦਿਨ ਡਾਕਟਰ BR ਅੰਬੇਦਕਰ ਜਿਨ੍ਹਾਂ ਨੂੰ ਭਾਰਤੀ ਕਨਸਟੀਟਿਊਸ਼ਨ ਦਾ ਫਾਦਰ ਕਿਹਾ ਜਾਂਦਾ ਹੈ, ਨਿਰਮਾਤਾ ਵੀ ਕਿਹਾ ਜਾਂਦਾ ਹੈ ਬਣਾਉਣ ਵਾਲੇ, ਬਹੁਤ ਵੱਡੇ ਰੋਸ਼ਨ ਦਿਮਾਗ ਲੀਡਰ ਜਿਨ੍ਹਾਂ ਨੂੰ ਸਰ ਕਪੂਰ ਸਿੰਘ ਹੋਰਾਂ ਨੇ ਸਾਚੀ ਸਾਖੀ 'ਚ ਇਹ ਕਿਹਾ ਕਿ 20ਵੀਂ ਸਦੀ ਦਾ ਸਾਊਥ ਏਸ਼ੀਆ ਦਾ ਮੋਸਟ ਐਨਲਾਈਟਨਡ ਬ੍ਰੇਨ, ਐਨਲਾਈਟਨਡ ਮਾਈਂਡ ਡਾਕਟਰ BR ਅੰਬੇਦਕਰ, ਉਹਨਾਂ ਨੇ ਆਪਣੇ ਲੱਖਾਂ ਫਾਲੋਅਰਸ ਦੇ ਨਾਲ, ਪੋਲੀਟੀਕਲ ਫਾਲੋਅਰਸ, ਅੱਜ ਦੇ ਦਿਨ ਨਾਗਪੁਰ ਸ਼ਹਿਰ ਦੇ ਵਿੱਚ ਬੁੱਧ ਧਰਮ ਦੀ ਦੀਕਸ਼ਾ ਲਈ ਸੀ। ਆਪਣੇ ਆਪ ਨੂੰ ਉਹਨਾਂ ਨੇ ਬੁੱਧ ਧਰਮ 'ਚ ਕਨਵਰਟ ਕੀਤਾ ਸੀ। ਉਸ ਤੋਂ ਪਹਿਲਾਂ ਉਹ ਕਈ ਵਾਰ ਇਹ ਕਹਿ ਚੁੱਕੇ ਸਨ ਕਿ ਮੈਂ ਜੰਮਿਆ ਹਿੰਦੂ ਹਾਂ, ਉਹਦੇ ਤੇ ਤਾਂ ਮੇਰਾ ਕੰਟਰੋਲ ਕੋਈ ਨਹੀਂ ਸੀ ਮੈਂ ਕਿੱਥੇ ਜੰਮਣਾ, ਪਰ ਮੈਂ ਇੱਕ ਹਿੰਦੂ ਦੇ ਤੌਰ ਤੇ ਮਰਨਾ ਨਹੀਂ ਚਾਹੁੰਦਾ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ, ਸਿੱਖ ਹਲਕਿਆਂ 'ਚ ਵੀ ਵੱਡੀ ਡਿਬੇਟ ਹੁੰਦੀ ਹੈ, ਸਾਚੀ ਸਾਖੀ 'ਚ ਵੀ ਇਸ ਦਾ ਜ਼ਿਕਰ ਹੈ ਕਿ 1930 'ਚ ਇੱਕ ਸਟੇਜ ਤੇ ਜਦੋਂ ਡਾਕਟਰ ਅੰਬੇਦਕਰ ਨੇ ਸਿੱਖ ਧਰਮ ਅਪਣਾਉਣ ਦਾ ਮਨ ਬਣਾ ਲਿਆ ਸੀ ਔਰ ਉਦੋਂ ਭਾਰਤ ਦੇ ਵਿੱਚ ਦਲਿਤਾਂ ਦੀ ਆਬਾਦੀ 9 ਕਰੋੜ ਸੀ, ਟੋਟਲ 33 ਕਰੋੜ ਦੇ ਲਗਭਗ ਆਬਾਦੀ ਸੀ। ਔਰ ਐਸਾ ਕਿਹਾ ਜਾਂਦਾ ਹੈ ਕਿ ਵੀ ਉਹਨਾਂ ਨੇ ਆਫਰ ਕੀਤਾ ਸੀ ਕਿ ਵੀ ਉਹ ਸਾਰਿਆਂ ਦੇ ਨਾਲ ਸਿੱਖ ਧਰਮ ਦੇ ਵਿੱਚ ਆਣਗੇ। ਇਸ ਦੇ ਲਈ ਈਵਨ ਜਿਹੜਾ ਖਾਲਸਾ ਕਾਲਜ ਬੰਬਈ 1932-33 ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਜਾਂ ਸਿੱਖਾਂ ਦੇ ਪੈਸੇ ਨਾਲ ਬਣਿਆ, ਇਹ ਕਿਹਾ ਜਾਂਦਾ ਹੈ ਕਿ ਜਿਹੜੀ ਜ਼ਮੀਨ ਦੇ ਉੱਤੇ ਬਣਿਆ ਉਹ ਡਾਕਟਰ ਅੰਬੇਦਕਰ ਨੇ ਹੀ ਡੋਨੇਟ ਕੀਤੀ ਸੀ। ਔਰ ਡਾਕਟਰ ਅੰਬੇਦਕਰ ਨੇ ਆਪਣੇ ਭਣੇਵੇਂ ਜਾਂ ਭਤੀਜੇ ਭੀਮ ਸਿੰਘ ਉਹਦਾ ਨਾਂ ਸੀ ਔਰ ਕੁਝ ਹੋਰ ਨੂੰ ਉਸ ਤੋਂ ਪਹਿਲਾਂ ਅੰਮ੍ਰਿਤਸਰ ਭੇਜਿਆ ਸੀ ਸਿੱਖ ਧਰਮ ਬਾਰੇ ਸਟੱਡੀ ਕਰਨ ਦੇ ਲਈ ਵੀ। ਉਹ ਅੰਮ੍ਰਿਤ ਛਕ ਕੇ ਸਿੰਘ ਸੱਜ ਵੀ ਗਏ ਸਨ। ਫਿਰ ਇੱਕ ਲੰਬੀ ਡਿਬੇਟ ਹੈ ਵੀ ਐਸਾ ਕੀ ਹੋਇਆ ਕਿ ਡਾਕਟਰ ਅੰਬੇਦਕਰ ਸਿੱਖ ਬਣਦੇ ਰਹਿ ਗਏ। ਉਹਦੇ ਥੱਲੇ ਕਿਉਂਕਿ ਸਾਡੀ TV 84 ਦੀ ਟੀਮ ਨੇ ਸਪੈਸ਼ਲੀ ਦਿੱਲੀ ਜਾ ਕੇ 2 ਜਿਹੜੇ ਖਾਸ ਸਕਾਲਰ ਨੇ ਡਾਕਟਰ ਅੰਬੇਦਕਰ ਦੇ ਉੱਤੇ ਵੀ ਔਰ ਇੱਕ ਸਕਾਲਰ ਜਿਹੜੇ ਬੁੱਧਿਸਟ ਸਕਾਲਰ ਨੇ ਔਰ ਉੱਥੇ ਇੱਕ ਅੱਛੀ ਇੰਸਟੀਚਿਊਟ ਦੇ ਵਿੱਚ ਉਹਨਾਂ ਦੀ ਥਾਂ ਹੈ, ਉਹਨਾਂ ਦੇ ਨਾਲ ਉਹਨਾਂ ਨੇ ਇੰਟਰਵਿਊ ਵੀ ਕੀਤਾ। ਓਵਰਆਲ ਇਸ ਦਿਨ ਦੀ ਅਹਿਮੀਅਤ ਨੂੰ ਵੀ ਦੇਖਦੇ ਹਾਂ ਔਰ ਭਾਰਤ ਦੇ ਵਿੱਚ ਅੱਜ ਦਲਿਤ ਚੈਲੰਜਸ ਕੀ ਨੇ ਔਰ ਉਹ ਅੱਜ ਕਿਉਂਕਿ 14 ਅਕਤੂਬਰ ਹੈ ਉਹ ਅਪਲੋਡ ਵੀ ਹੋਇਆ, ਅਸੀਂ ਰਿਕਮੈਂਡ ਵੀ ਕਰਾਂਗੇ ਕਿ ਸਾਡੇ ਵਿਊਅਰ ਨੂੰ YouTube ਤੇ Facebook ਤੇ ਜ਼ਰੂਰ ਦੇਖਣ। ਸੋ ਉਹਦੇ ਜਿਹੜੇ ਨੁਕਤੇ ਉਹਨਾਂ ਨੇ ਉਠਾਏ ਨੇ ਉਹਨਾਂ ਨੂੰ ਮੈਂ ਰਿਪੀਟ ਨਹੀਂ ਕਰਨਾ ਚਾਹੁੰਦਾ, ਪਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਡਾਕਟਰ ਅੰਬੇਦਕਰ ਜਿਵੇਂ ਉਹਨਾਂ ਨੇ ਬ੍ਰਾਹਮਣ ਮਾਈਂਡ ਨੂੰ ਸਮਝਿਆ, ਇਹ ਵੀ ਸ਼ਾਇਦ ਛੋਟੀ ਸਟੇਟਮੈਂਟ ਹੈ ਮੇਰੀ, ਕਿਉਂਕਿ ਉਹਨਾਂ ਦਾ ਆਪਣਾ ਸੰਬੰਧ ਮਹਾਰ ਜਾਤੀ ਨਾਲ ਸੀ। ਜਨਮ ਉਹਨਾਂ ਦਾ ਭਾਵੇਂ ਮੱਧ ਪ੍ਰਦੇਸ਼ 'ਚ ਹੋਇਆ, ਉਹਨਾਂ ਦੀ ਕਰਮ ਭੂਮੀ ਮਹਾਰਾਸ਼ਟਰ ਸੀ ਔਰ ਬਹੁਤ ਬ੍ਰਿਲੀਅੰਟ ਹੋਣ ਕਰਕੇ ਹਾਲਾਂਕਿ ਉਹਨਾਂ ਨੂੰ ਉਸ ਵੇਲੇ ਦੇ ਕੁਝ ਜਿਹੜੇ ਰਾਜੇ ਆਊਟ ਆਫ ਨੋਬਿਲਿਟੀ ਸਪਾਂਸਰ ਕਰਦੇ ਸੀ, ਉਹਨਾਂ ਨੇ ਹਾਈਐਸਟ ਐਜੂਕੇਸ਼ਨ ਲਈ ਇੱਥੇ ਵੀ ਨਿਊਯਾਰਕ ਦੀ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਹਾਈਐਸਟ ਡਿਗਰੀ ਲਾਅ ਦੀ ਵੀ ਔਰ ਜਦੋਂ ਜੇ ਤੁਸੀਂ ਉਹਨਾਂ ਦੇ ਇੰਟੈਲੈਕਟ ਦੀ ਗੱਲ ਕਰੋ ਤਾਂ ਉਹਦਾ ਕੋਈ ਮੈਚ ਨਹੀਂ ਹੈ। ਲੇਕਿਨ ਉਹਨਾਂ ਨੇ ਜਿਸ ਬਾਰੀਕੀ ਦੇ ਨਾਲ ਭਾਰਤੀ ਸਮਾਜ ਨੂੰ ਦੇਖਿਆ, ਬ੍ਰਾਹਮਣਵਾਦ ਦੀ ਨਸ-ਨਸ ਤੋਂ ਵਾਕਿਫ ਸਨ ਔਰ ਬ੍ਰਾਹਮਣਵਾਦ ਦਾ ਆਧਾਰ ਕਿਵੇਂ ਬ੍ਰਾਹਮਣਾਂ ਦੇ ਬਣਾਏ ਹੋਏ ਧਰਮ ਗ੍ਰੰਥ, ਵੇਦ, ਸ਼ਾਸਤਰ, ਸਿਮਰਤੀਆਂ, ਪੁਰਾਣ ਨੇ ਔਰ ਉਹਨਾਂ ਨੇ ਈਵਨ ਉਹਨਾਂ ਜ਼ਮਾਨਿਆਂ 'ਚ, ਅੱਜ ਤਾਂ ਤੁਸੀਂ ਭਾਰਤ 'ਚ ਇਹ ਗੱਲ ਕਰੋ ਤੇ ਸੈਡੀਸ਼ਨ ਦੇ ਥੱਲੇ ਔਰ ਦੂਜੇ ਤੁਹਾਨੂੰ ਬੁੱਕ ਕਰ ਲੈਣਗੇ, ਅਜੇ ਵੀ ਸ਼ਾਇਦ ਕੁਝ ਅੰਬੇਦਕਰਾਈਟ ਨੂੰ ਕਰਦੇ ਹੋਣ। ਉਹਨਾਂ ਨੇ ਇੱਕ ਦਿਨ ਮਿੱਥਿਆ ਸੀ ਜਿਸ ਦਿਨ ਦਲਿਤ ਸਮਾਜ ਵੱਲੋਂ ਵੇਦਾਂ, ਸ਼ਾਸਤਰਾਂ, ਸਿਮਰਤੀਆਂ ਨੂੰ ਸਾੜਿਆ ਜਾਂਦਾ ਸੀ। ਉਹਨਾਂ ਦਾ ਇਹ ਕਹਿਣਾ ਸੀ ਵੀ ਜਦੋਂ ਤੱਕ ਇਹ ਮੌਜੂਦ ਨੇ ਇਸ ਸਮਾਜ ਨੂੰ ਕਦੇ ਬਰਾਬਰੀ ਨਹੀਂ ਮਿਲੇਗੀ, ਕਦੇ ਜਸਟਿਸ ਨਹੀਂ ਮਿਲੇਗਾ। ਔਰ ਡਾਕਟਰ ਅੰਬੇਦਕਰ ਜਿਸ ਦੌਰ 'ਚੋਂ ਗੁਜ਼ਰੇ ਉਹਨਾਂ ਨੇ ਹਰ ਧਰਮ ਦਾ ਵੀ ਬਾਰੀਕੀ ਨਾਲ ਜਿਹੜਾ ਅਧਿਐਨ ਕੀਤਾ। ਇੰਟਰਨੈਸ਼ਨਲੀ ਜੇ ਉਹਨਾਂ ਦੀ ਫਿਲਾਸਫੀ 'ਚੋਂ ਫਰੈਟਰਨਿਟੀ, ਇਕੁਆਲਿਟੀ, ਜਸਟਿਸ, ਇਹ ਸਾਰੇ ਲਫ਼ਜ਼ ਫ੍ਰੈਂਚ ਰੈਵੋਲੂਸ਼ਨ ਦਾ ਵੀ ਉਹਨਾਂ 'ਤੇ ਪ੍ਰਭਾਵ ਸੀ। ਦੁਨੀਆ ਦੇ ਸਾਰੇ ਕਨਸਟੀਟਿਊਸ਼ਨ
उन्होंने बरीकी दे नाल देखे और वो इस नतीजे दे उत्ते ही पहुंचे सी कि जदों तक ब्राह्मणवाद, जिस ब्राह्मणवाद का आधार इन्हां दियां रिलीजियस स्क्रिप्चर्स ने, और असीं अक्सर ये गल कहंदे हैं जिवें सलेवरी जां होर बीमारियां भी जिस समाज सैग्रीगेशन जां अपार्थाइड रहीआं ने, उन्हां दा आधार मजहब दे विच नहीं सी, लेकिन हिंदू धर्म जिन्हों हिंदू लफज का बहुत बाद किया, उन्होंने अपना असलीयत छपाण दे लई उन्होंने लफज नूं प्रमोट किया। हालांकि एक स्टेज ते खुद ही कहते सी कि हिंदू का मतलब चोर हुंदा है, सानू अरबां ने और दूजे ने लफज फिर इहनूं इंडस नाल जोड़ता कि जी इंडस दरिया दे इस पासे रहण वाले। लेकिन अंबेडकर ये कहंदे सी कि भाई जदों तक ये ब्राह्मणवाद है, और ब्राह्मणवाद वो कहंदे सी वो तां वेदां शास्त्रां नूं तुसीं कि, और यही कारण है कि उन्हों दा वो तो इस हद तक गए कि ये सारे जेडे पुनर्जन्म कि दोबारा किसी ने जमना है, कर्मां दा फल जां ईवन भगती मार्ग जां दूजा, वो ये कहंदे सी भी ये सब ब्राह्मणवाद दे ट्रैप ने और उन्होंने अपनी सुपीरियोरिटी कायम रखण दे लई रखे हुए ने। जदों तक इन्हां तो जान नहीं छुटदी, इन्हां दे वेदां शास्त्रां सिमरतियां तो साडा कल्याण नहीं हो सकदा। ਜਿਹੜਾ ਉਹਨਾਂ ਦਾ, और ये मैं जिवें कहा कि साडे जिहड़ी TV 84 टीम ਨੂੰ ਉੱਥੇ ਹੈਡ ਕਰਦੇ ਨੇ ਸੁਖਵਿੰਦਰ ਸਿੰਘ, ਉਹਨਾਂ ਨੇ ਦੋਨਾਂ ਸ਼ਖਸੀਅਤਾਂ ਨੂੰ ਇੰਟਰਵਿਊ ਕੀਤਾ और ਉਹਦੇ 'ਚ ਸਵਾਲ ਵੀ ਉਹਨਾਂ ਨੇ ਪੁੱਛਿਆ ਕਿ ਵੀ ਉਹ ਸਿੱਖ ਧਰਮ ਵੱਲ ਆਂਦੇ ਕਿਉਂ ਰੁਕੇ, ਉਹਨਾਂ ਨੇ ਆਪਣੇ ਜਵਾਬ ਦਿੱਤੇ ਨੇ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਭ ਤੋਂ ਵੱਡੀ ਰੁਕਾਵਟ ਗਾਂਧੀ, ਜਿਹਨੂੰ ਮਹਾਤਮਾ ਕਿਹਾ ਜਾਂਦਾ ਹੈ, ਉਹਨੇ ਵਰਤ ਰੱਖ ਲਿਆ ਸੀ। और ਗਾਂਧੀ ਦਾ ਇੱਥੋਂ ਤੱਕ ਕਹਿਣਾ ਸੀ ਕਿ ਜੇ दलितां ने धर्म बदलना है तो वो मुसलमान हो जान, सिख नहीं बनना है। फिर ये भी क्योंकि जिहड़ा अज वाले इंटरव्यू सी उन्हां दा कि सवाल ये सी कि की सिख बनन तो बाद दलितां नूं जिहड़ा सैपरेट इलैक्टोरेट है, जिवें सिखां दा सैपरेट इलैक्टोरेट सी, मुसलमानां दा सैपरेट सी, दूसरे उदों दे रिजर्वेशन दा तां है नहीं सी जिहड़ा कि कॉन्स्टिट्यूशन च आज़ादी तो बाद आया एजुकेशन और दूसरे दे लिहाज नाल। और ऐसा कहा जाता है कि ये कहा गया सी कि भाई जे तुसी सिख बनते हो तो तुहाडा सैपरेट इलैक्टोरेट खत्म हो जाएगा। और अंबेडकर ये समझते सी कि देखो वो अपने लोगों के पहला लीडर सी और उन्हां दा इंटरस्ट सब तो पहला सी। वो किसी रूहानी क्वेस्ट दे थल्ले, देखो धर्म बदलण दे जां जो तुसी कन्वर्शन करते हो, दो रीजन ही हुंदे ने। एक तां हुंदा है कि भी तुहाडे अंदर एक रूहानियत दी क्वेस्ट है, स्पिरिचुअलिटी है, तुहानूं लगदा है कि जिस माहौल 'च तुसीं पढ़ रहे हो जां जिस धर्म 'च तुसीं हैगे हो उहदे 'च तुहाडे रूहानी सवालां दा जवाब नहीं मिल रहा, तुहानूं उहदे 'च चैन नहीं मिल रहा, तुसीं लभदे हो होर लभदे हो। इस तरीके नाल कोई भी किते जाके उहनूं लगदा है कि इत्थे मेरे सवालों का जवाब है, उसका हिस्सा बन वो समझ आ सकता है। मैनूं ये लगता है भी डॉक्टर अंबेडकर जिथे सोशल जस्टिस और दूसरे सवाल और अपनी कौम की जिन्नी भी उन्होंने आबादी उदों सी, अज भी 1/4 आबादी है, उदी उस धर्म दे विच प्री एमीनेंस होए कि भी वो किसी दे थले ना लगन। पंजाब च इस हवाले नाल जे उन्हां दी गिणती 9 करोड़ आ जांदे सिख तां उदों 70-80 लाख सी, वो ऑटोमैटिकली उन्हां दी प्री एमीनेंस हो जानी सी। लेकिन कुछ ना कुछ रुकावटां ਜਿਹੜੀਆਂ ने वो अपने अंदरूनी लैवल ते भी होएगा, सानू नहीं पता, जे बहुत सारे इस दे उत्ते लिखिया जा रहा है। लेकिन गांधी दी स्टिफ ऑपोजिशन, हुण अंबेडकर इस्लाम जां क्रिश्चियनिटी बारे भी पहला सोचते सी कन्वर्शन लई, उधर क्यों नहीं गए। उन्होंने कहा भी ये फॉरन रिलीजन्स ने, बाहरों आए ने और इसलिए इत्थों वालियां ने इनू तो बिल्कुल एक्सैप्ट नहीं करना, इसलिए वो चुके नेटिव रिलीजन्स वाल कि जिहदे सिखिज्म, बुद्धिज्म, जैनिज्म सी। सिखिज्म के हवाले नाल गांधी ने जिहड़ी है स्टिफ रेजिस्टेंस दिती, वर्त ते भी बैठ गया। फिर डॉक्टर अंबेडकर दे नाल एक समझौता जिहनूं पूना पैक्ट कहा जाता है 1932-33 दे विच होया। सो एक वखरी कहानी है, लेकिन इहदे च कोई दो रावां नहीं ने कि ईवन बुद्ध धर्म च कन्वर्ट होने तो बाद भी जिहड़ा अज दा दिन है, आलमोस्ट इसनूं 65 साल अज हो गए ने, एग्जिस्टिंग बुद्ध धर्म नूं अंबेडकर ने एक्सैप्ट नहीं किया है। हुण एग्जिस्टिंग बुद्ध धर्म दे विच जिहड़े उन्हां दे अड्ड-अड्ड रूप ने बुद्ध धर्म दे, जिहड़े उन्हां दे स्क्रिप्चर ने, महायाना, लघुयाना, हीनायाना, क्योंकि उन्हां दे भी जे तुसीं देखो तिब्बतन्स दा बुद्ध धर्म अड्ड है लामे दा, सारे बुद्ध तां लामे नूं नहीं मनदे, तिब्बतन दा अपना अलग है।
ਜਿਹੜਾ ਹਿੰਦੁਸਤਾਨ ਔਰ ਨੇਪਾਲ 'ਚ ਜਿਹੜਾ ਸੀ ਉਹਨੂੰ ਸੰਸਕ੍ਰਿਤ 'ਚ ਕਨਵਰਟ ਕਰਕੇ ਉਹਨਾਂ ਨੇ ਮਹਾਯਾਨਾ ਬਣਾ ਦਿੱਤਾ ਹੈ। ਹੁਣ ਜੇ ਤੁਸੀਂ ਜਾਪਾਨ ਵਾਲਿਆਂ ਦਾ ਦੇਖੋਗੇ, ਜੈਪਨੀਜ਼ ਬੁੱਧਿਜ਼ਮ ਉਹ ਹੀਨਾਯਾਨ ਹੈ। ਸੋ ਇਹਦੇ 'ਚ ਜਿਹੜਾ ਡਾਕਟਰ ਅੰਬੇਦਕਰ ਨੇ ਆਪਣਾ ਬਣਾਇਆ, ਉਹਦੇ 'ਚ ਉਹਨਾਂ ਨੇ 22 ਪ੍ਰਣ, ਇਹਨੂੰ ਜੇ ਮੈਂ ਇਹ ਕਹਾਂ ਕਿ ਜਿਵੇਂ ਇੱਕ ਸਟੇਜ ਤੇ, ਹਾਲਾਂ ਉਹਦੇ ਨਾਲ ਮੁਕਾਬਲਾ ਤਾਂ ਨਹੀਂ ਕੀਤਾ ਜਾ ਸਕਦਾ, ਅਕਬਰ ਨੇ ਆਪਣੇ ਪੀਰੀਅਡ ਦੇ ਵਿੱਚ ਇੱਕ ਦੀਨੇ ਇਲਾਹੀ ਮਜ਼ਹਬ ਬਣਾ ਲਿਆ ਸੀ, ਕੁਝ ਇਸਲਾਮ ਚੋਂ ਕੁਝ ਹਿੰਦੂਇਜ਼ਮ ਚੋਂ ਮਿਕਸ ਜਿਹਾ ਕਰਕੇ ਉਹਦੇ ਨਾਲ ਹੀ ਮਰ ਗਿਆ ਸੀ। ਕਿਉਂਕਿ ਉਹਦੇ ਇਹ ਮਜ਼ਹਬ ਜਾਂ ਦੂਜਾ ਸਿਰਫ ਇਹ ਠੀਕ ਹੈ ਕਿ ਤੁਸੀਂ ਸੋਸ਼ਲ ਇਕੁਆਲਿਟੀ ਔਰ ਜਸਟਿਸ ਲਈ ਗੱਲ ਕਰਦੇ ਹੋ, ਲੇਕਿਨ ਮਜ਼ਹਬ ਦੇ ਵਿੱਚ ਇੱਕ ਇਨਹੈਰੈਂਟ ਪਾਰਟ ਰੂਹਾਨੀਅਤ ਹੈ। ਔਰ ਜਿਹੜਾ ਬੰਦਾ ਰੂਹਾਨੀ, ਔਰ ਜਦੋਂ ਅਸੀਂ ਇੱਕ ਪਾਸੇ ਰਿਵੀਲਡ ਰਿਲੀਜਨਸ ਦੀ ਗੱਲ ਕਰਦੇ ਹਾਂ, ਜੂਡਾਇਜ਼ਮ ਹੈ, ਕ੍ਰਿਸਚੀਅਨਿਟੀ ਹੈ, ਇਸਲਾਮ ਹੈ, ਸੈਮੈਟਿਕ ਰਿਲੀਜਨਸ ਨੇ, ਇਧਰ ਵੀ ਜੇ ਅਸੀਂ ਬੁੱਧਾ ਦੀ ਗੱਲ ਵੀ ਕਰੀਏ, ਬੇਸ਼ੱਕ ਬੁੱਧਾ ਰੱਬ ਦੇ ਮਾਮਲੇ ਦੇ ਵਿੱਚ ਸਾਇਲੈਂਟ ਹੋ ਜਾਂਦਾ ਹੈ, ਲੇਕਿਨ ਬੁੱਧਾ ਇੱਕ ਉਸ ਡਿਸਪਲਿਨ ਚੋਂ ਗੁਜ਼ਰਿਆ ਜਿਹਨੂੰ ਤੁਸੀਂ ਪੈਨੈਂਸ ਕਹੋ, ਤਪੱਸਿਆ ਕਹੋ, ਉਹਦੀ ਸਰਚ ਕਹੋ, ਉਸ ਸਾਰੇ ਚੋਂ। ਲੇਕਿਨ ਔਰ ਉਹਨਾਂ ਦਾ ਉਹਦੇ 'ਚ ਜੇ ਉਹਨਾਂ ਦਾ ਨਿਰਵਾਣ ਮਾਰਗ ਹੈ, ਉਹਦੇ 'ਚ ਇੱਕ ਰਿਗੋਰਸ ਡਿਸਪਲਿਨ ਹੈ। ਸੋ ਡਾਕਟਰ ਅੰਬੇਦਕਰ ਉਸ ਕਿਸਮ ਦਾ, ਔਰ ਉਹਨਾਂ 'ਚ ਬੁੱਧ ਧਰਮ ਦੇ ਉੱਤੇ ਫਿਰ ਵਾਪਸ ਹਿੰਦੂ ਧਰਮ ਦਾ ਇਨਫਲੂਐਂਸ ਵੀ ਹੋਇਆ, ਬੁੱਤ ਪ੍ਰਸਤੀ ਵੀ ਆਈ, ਬ੍ਰਾਹਮਣਾਂ ਨੇ ਬੁੱਧ ਦਾ ਨੂੰ ਵੀ ਜਿਹੜਾ ਵਿਸ਼ਨੂੰ ਦਾ ਅਵਤਾਰ ਬਣਾ ਦਿੱਤਾ ਹੈ, ਨਾਲ ਦੀ ਨਾਲ ਉਹਦੀ ਮੂਰਤੀ ਵੀ ਰੱਖ ਦਿੱਤੀ। ਸੋ ਉਸ ਕਿਸੇ ਵੀ ਫਾਰਮ ਆਫ ਬੁੱਧਿਜ਼ਮ ਨੂੰ ਜਿਹੜਾ ਉਹਨਾਂ ਨੇ ਨਹੀਂ ਚੁਣਿਆ, ਔਰ ਉਹਨਾਂ ਨੇ ਜਿਹੜਾ ਆਪਣਾ ਜਿਹੜਾ ਦਿੱਤਾ, ਬਹੁਤ ਕੁਝ ਕੰਟੈਂਟ ਉਹਨਾਂ ਨੇ ਜਿਹੜੇ ਬੁੱਧ ਦੇ ਇਕੁਆਲਿਟੀ ਜਿਹੜੀ ਹੈ, ਫਰੈਟਰਨਿਟੀ, ਜਸਟਿਸ ਦੇ ਲਏ, ਪਰ ਜਿਹੜਾ ਉਹਨਾਂ ਨੇ ਆਪਣੇ ਜਿਹੜਾ ਉਹਨਾਂ ਨੇ ਲਿਆ, ਉਹਦਾ ਨਾਂ ਉਹਨਾਂ ਨੇ ਨਵਯਾਨਾ ਦਿੱਤਾ। ਨਵਯਾਨਾ ਦੇ ਵਿੱਚ ਜਿਹੜੇ ਨੇ ਉਹ ਆਲਮੋਸਟ 22 ਦੇ ਕਰੀਬ ਉਹਨਾਂ ਦੀਆਂ ਓਥ ਸੀ। ਮੈਂ ਇਹ ਸਾਰੇ ਦੀ ਡਿਟੇਲ 'ਚ ਨਹੀਂ ਜਾਵਾਂਗਾ। ਔਰ ਜਿਹੜਾ ਨੰਬਰ ਹੈ ਅੰਬੇਦਕਰ ਸਾਹਿਬ ਦੇ ਨਾਲ ਆਲਮੋਸਟ 3 ਤੋਂ 5 ਲੱਖ ਤੱਕ ਦੀ ਫਿਗਰ ਕੋਟ ਹੁੰਦੀ ਹੈ ਕਿ ਲੋਕਾਂ ਨੇ ਬੁੱਧ ਧਰਮ ਜੁਆਇਨ ਕੀਤਾ। ਫਿਰ ਉਹਨਾਂ ਨੇ ਕੀਤਾ ਵੀ ਨਾਗਪੁਰ 'ਚ। ਹਾਲਾਂ ਮੇਰਾ ਵੀ ਇਹ ਖਿਆਲ ਸੀ ਕਿ ਕਿਉਂਕਿ ਨਾਗਪੁਰ ਹੀ ਉਹ ਥਾਂ ਹੈ ਜਿੱਥੇ RSS ਦਾ ਜਨਮ ਹੋਇਆ, ਹੈੱਡਕੁਆਰਟਰ ਵੀ ਅੱਜ ਵੀ ਅਸੀਂ ਨਾਗਪੁਰ ਵਾਲੇ ਕਹਿੰਦੇ ਕਿ ਸ਼ਾਇਦ ਹਿੰਦੂ ਧਰਮ ਨੂੰ ਜਿਹੜਾ ਇਹ ਦੱਸਣ ਦੇ ਲਈ ਕਿ ਭਾਈ ਅਸੀਂ ਤੁਹਾਡੇ ਬਰਾਬਰ ਜਿਹੜਾ ਉਹ ਝੰਡਾ ਗੱਡਿਆ। ਲੇਕਿਨ ਮੈਂ ਡਾਕਟਰ ਅੰਬੇਦਕਰ ਦਾ ਜੋ ਓਰੀਜਨਲ ਵਰਕ ਦੇਖਿਆ, ਉਹਨਾਂ ਨੇ ਕਿਹਾ ਕਿ ਭਾਰਤ ਦੇ ਵਿੱਚ ਜਿਹੜਾ ਓਰੀਜਨਲ ਕਬੀਲਾ ਜਿਹਨੂੰ ਨਾਗ ਕਬੀਲਾ ਕਹਿੰਦੇ ਸੀ, ਜਿਨ੍ਹਾਂ ਨੇ ਨਾਗਪੁਰ ਵਸਾਇਆ, ਇਹ ਉਹ ਲੋਕ ਸੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਆਰੀਅਨਸ ਦੇ ਖਿਲਾਫ, ਜਿਹੜੇ ਆਰੀਅਨਸ ਆ ਰਹੇ ਬ੍ਰਾਹਮਣਵਾਦ ਨੂੰ ਜਨਮ ਦੇਣ ਵਾਲੇ ਨੇ, ਉਹਨਾਂ ਦੇ ਖਿਲਾਫ ਉਹਨਾਂ ਨੇ ਜੰਗ ਕੀਤੀ ਸੀ। ਔਰ ਉਹਨਾਂ ਨੇ ਕਿਹਾ ਵੀ ਆਰੀਅਨਸ ਨੇ ਬੜੀ ਬੇਦਰਦੀ ਨਾਲ ਉਹਨਾਂ ਦੇ ਟ੍ਰਾਈਬ ਨੂੰ ਵੀ ਖਤਮ ਕੀਤਾ ਔਰ ਹੌਲੀ ਹੌਲੀ ਭਾਰਤ ਚੋਂ ਜਿਹੜਾ ਉਹ ਬੁੱਧ ਧਰਮ ਦਾ ਖਾਤਮਾ ਕੀਤਾ। ਤਾਂ ਉਹਨਾਂ ਨੇ ਕਿਹਾ ਵੀ ਇਹ ਨਾਗਪੁਰ ਇਸ ਲਈ ਨਹੀਂ ਕਿ ਵੀ ਇਹ RSS ਤੋਂ ਬਾਅਦ ਜਾ ਕੇ ਬੈਠਾ ਇੱਥੇ, ਕਿ ਵੀ ਇਹ ਸਾਡੇ ਨਾਗ ਕਬੀਲੇ ਜਿਹੜੇ ਸ਼ਾਨ ਦੇ ਨਾਲ ਲੜੇ ਸੀ ਇਹਨਾਂ ਦੀ ਆਰੀਅਨ ਡੋਮੀਨੈਂਸ ਦੇ ਖਿਲਾਫ, ਅਸੀਂ ਇਸ ਨੂੰ ਜਿਹੜਾ ਚੈਲੰਜ ਕਰ ਰਹੇ। ਔਰ ਉਹ ਜਿੱਥੇ ਉਹਨਾਂ ਨੇ ਬੁੱਧ ਧਰਮ ਦੀ ਦੀਕਸ਼ਾ ਲਈ, ਹਰ ਸਾਲ ਉੱਥੇ ਲੱਖਾਂ ਜਿਹੜੇ ਨੇ ਉਹ ਬੋਧੀ ਇਕੱਠੇ ਹੁੰਦੇ ਨੇ। ਹਾਲਾਂ ਚਾਹੀਦਾ ਤਾਂ ਇਹ ਸੀ ਕਿ ਇਹਨਾਂ 65 ਸਾਲਾਂ 'ਚ ਜੇ ਇਹ ਗੱਲ ਕਹੀ ਜਾਏ ਕਿ ਅੰਬੇਦਕਰ ਉਹਨਾਂ ਦੀ ਇੰਨੀ ਫੋਲੋਇੰਗ ਸੀ, ਜਾਂ 30ਵਿਆਂ 'ਚ ਕਿਹਾ ਜਾਂਦਾ ਸੀ ਕਿ 9 ਕਰੋੜ ਦਲਿਤ ਸ਼ਾਮਲ ਹੋਣਗੇ ਸਿੱਖੀ 'ਚ, ਪਰ ਅੱਜ ਵੀ ਜੇ ਤੁਸੀਂ ਲੇਟੈਸਟ ਸੈਂਸਸ ਦੇਖਦੇ ਹੋ ਤੇ ਭਾਰਤ ਦੇ ਵਿੱਚ ਜਿਹੜੀ ਗਿਣਤੀ ਹੈ ਕੁੱਲ ਮਿਲਾ ਕੇ ਬੁੱਧਿਸਟ ਦੀ ਉਹ ਬਹੁਤ ਥੋੜੀ ਹੈ। ਮੇਰੇ ਖਿਆਲ 12-13 ਮਿਲੀਅਨ ਦੇ ਕਰੀਬ ਉਹਨਾਂ ਦੀ ਗਿਣਤੀ ਹੈ। ਸੋ ਐਸਾ ਤਾਂ ਨਹੀਂ ਹੋ ਸਕਿਆ। ਸ਼ਾਇਦ ਇਹ ਵੀ ਇੱਕ ਕਿਉਂਕਿ ਇੱਕ ਚੇਂਜ ਹੋਈ, ਮੇਨ ਸਟ੍ਰੀਮ ਬੁੱਧਿਜ਼ਮ ਨੇ ਵੀ ਉਹਨਾਂ ਨੂੰ ਉਹ ਥਾਂ ਤਾਂ ਨਹੀਂ ਦਿੱਤੀ। ਫਿਰ ਇਹ ਉਹਨਾਂ ਦੀ ਬੁੱਧਿਜ਼ਮ ਦੇ ਵਿੱਚ ਕਨਵਰਸ਼ਨ ਤੋਂ 2 ਮਹੀਨੇ ਬਾਅਦ ਡਾਕਟਰ ਅੰਬੇਦਕਰ ਜਿਹੜੇ ਨੇ ਉਹ ਦੁਨੀਆ ਤੋਂ ਚੜ੍ਹਾਈ ਕਰ ਗਏ। ਲੇਕਿਨ ਅੰਬੇਦਕਰ ਬਹੁਤ ਵੱਡਾ ਨਾਂ ਹੈ ਔਰ ਅਸੀਂ ਇਹ ਦੇਖਦੇ ਹਾਂ ਕਿ ਇਹ ਸਟਰਗਲ ਬਰਾਬਰ ਜਾਰੀ ਹੈ। ਤੇ ਅਸੀਂ ਜਦੋਂ ਬ੍ਰਾਹਮਣਵਾਦ ਦੀ ਗੱਲ ਕਰਦੇ ਹਾਂ, ਅੱਜ ਹਿੰਦੂਤਵਾ ਦੇ ਫੈਰੋਸ਼ੀਅਸ ਰੂਪ ਦੇ ਵਿੱਚ ਸਾਹਮਣੇ ਹੈ। ਉਹ ਚੈਲੰਜ ਹੈ ਸਾਡੇ ਸਾਰਿਆਂ ਦੇ ਲਈ। ਜਿੱਥੇ ਬੁੱਧ ਧਰਮ ਦੇ ਜਦੋਂ ਅਲਾਮਾ ਇਕਬਾਲ ਨੇ ਨਜ਼ਮ ਜਿਹੜੀ ਦਰਾਏ ਜਿਹੜਾ ਬਾਂਗੇ ਦਰਾ ਕਿਤਾਬ ਦੇ ਵਿੱਚ ਨਾਨਕ ਨਜ਼ਮ ਲਿਖੀ, ਸੋ ਉਹਨਾਂ ਨੇ ਸਭ ਤੋਂ ਪਹਿਲਾਂ ਬੁੱਧ ਬਹੁਤ ਉਸ ਧਰਤੀ ਦਾ 2-2.5 ਹਜ਼ਾਰ ਸਾਲ ਪਹਿਲਾਂ ਇੱਕ ਸਿਆਣਾ ਇਨਸਾਨ
ਜਿਸ ਨੂੰ ਅਲਾਮਾ ਇਕਬਾਲ ਨੇ ਉਸ ਨਜ਼ਮ 'ਚ ਉਹਦਾ ਨਾਂ ਨਾਨਕ ਸੀ, ਇਹ ਕਿਹਾ ਸੀ ਕਿ ਤੁਮਨੇ ਪੈਗਾਮੇ ਗੌਤਮ ਕੀ ਜ਼ਰਾ ਪਰਵਾਹ ਨਾ ਕੀ, ਕਦਰ ਜਾਨੀ ਨਾ ਆਪਣੇ ਗੌਹਰ ਯਕ ਦਾਨਾ। ਗੌਹਰ ਕਹਿੰਦੇ ਨੇ ਮੋਤੀ ਨੂੰ, ਕਿ ਵੀ ਤੁਸੀਂ ਆਪਣੇ ਇਸ ਮੋਤੀ ਨੂੰ ਨਹੀਂ ਪਛਾਣਿਆ, ਯਕ ਦਾਨਾ ਯੂਨੀਕ। ਔਰ ਇਹੀ ਉਹਨਾਂ ਨੇ ਕਹਿ ਕੇ ਇਹ ਗੱਲ ਸ਼ੁਰੂ ਕੀਤੀ ਸੀ ਕਿ ਬੁੱਧ ਦਾ ਮੈਸੇਜ ਇਹੋ ਜਿਹਾ ਸੀ ਕਿ ਆਸ਼ਕਾਰ ਉਸਨੇ किया जो जिंदगी का राज था, हिंद को लेकिन ख्याली फलसफा पे नाज था, शमाए हक से जो मुनव्वर हो ये वो महफिल न थी, बारिशे रहमत हुई लेकिन जमी काबिल न थी। कि सुक्का फलसफा वेदां शास्त्रां ब्राह्मणां दा। और फिर उन्होंने कहा कि भाई ब्राह्मण सरशार है अब तक, मेये पिंदार में शराब हंकार दी, शमाए गौतम जल रही है महफिले अग्यार में। कि गैरां दी महफिल बाहर बुद्ध धर्म। सो अंबेडकर ने, डॉक्टर अंबेडकर ने कोशिश की कि जिहड़ी महफिले अग्यार च गई हुई शमा उन्होंने वापस इस धरती ते लिआंदा जाए, लेकिन ब्राह्मणवाद दे नाल लड़ाई सौखी नहीं है। अज भी सानू खुशी है कि बुद्ध धर्म वाले जिहड़े नीओ दलित जां नीओ बुद्धिस्ट कहंदे ने, ये मोर अवेयर ने ब्राह्मणवाद तो, लेकिन ये भी वो कहंदे ने कि भाई ये जिहड़ी लड़ाई है, जिस जज्बे नाल सिख लड़दा है ते अल्टीमेटली लड़ाई सिखां ने ही लड़नी है। पर साडी ये कोशिश, और साडे इत्थे मित्र मलक साहब जिहड़े वैलविशर ने TV 84 दे, वो अक्सर सानू सुचेत करते रहंदे ने। उन्होंने ही इस दिन दे उत्ते गल करन लई भी प्रेरिया। और मैं समझदा भी साडा तां हमेशा ही मेरा ये कहना हुंदा है कि सिक्स ऑफ द दलित्स, बाई द दलित्स, फॉर द दलित्स। और सानू बुद्धिस्ट होण, जैनस होण, साडे मुसलमान भैन भरा होण, ईसाई होण, ट्राइबल्स होण, सानू सब नू अल्टीमेटली एक मंच तो, एक प्लेटफॉर्म तो ही लड़ना पवेगा। क्योंकि ब्राह्मणवाद जिस दे शैतान वांग इनिक टेंटैकल चार्ज फिर खिल रहे हुए ने, उन्होंने चैलेंज करना, डिफीट करना सौखा नहीं है। चैलेंज तो सिखा ने कर दिता है, और हुण ब्राह्मणवाद की गाज सीधी सीधी सिखां दे उत्ते डिग रही है। अद्धा पंजाब उन्होंने BSF के हवाले कर दिता है। किसानां दे नाल की वरतारा चल रहा है, और किवें उन्हां दा मीडिया तंत्र जिहड़ा वो नैगेटिविटी कर रहा है, वो असीं रोज़ाना डिस्कस करते हैं। सो असीं डॉक्टर BR अंबेडकर नूं जिहड़ा अज याद कर रहे हैं, और असीं समझते हैं कि वो एक रोशन दिमाग शख्सियत सन। काश उन्हां दी लैगेसी नूं, उन्हां दा भाईचारा भी, और वो सब कॉन्टीनेंट विच जिहड़े लोग जस्टिस, इक्वालिटी और लिबर्टी दे विच यकीन रखते हैं, वो टुगैदरनैस नाल इस ब्राह्मणवाद दे दैंत नूं लॉक स्टॉक एंड बैरल डिस्ट्रॉय करके इंडियन ओशन दे कोसे पानियां दे विच रोड़ देण। जी डॉक्टर साहब ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਕੀਮਤੀ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਪਤੇ ਤੇ 36-0137 ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਆ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।
ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟਾਂ 31 ਅਕਤੂਬਰ ਨੂੰ ਲੰਡਨ ਤੋਂ ਪੈਣੀਆਂ ਸ਼ੁਰੂ ਹੋਣਗੀਆਂ। ਯੂਕੇ 'ਚ ਵਸਦੇ ਸਿੱਖਾਂ ਨੂੰ ਬੇਨਤੀ ਹੈ ਕਿ ਵੋਟਾਂ ਪਾਉਣ ਲਈ ਵਹੀਰਾਂ ਘੱਤ ਕੇ 31 ਅਕਤੂਬਰ ਨੂੰ ਲੰਡਨ ਪਹੁੰਚੋ। ਪੋਲਿੰਗ ਬੂਥਾਂ ਦੀਆਂ ਲੋਕੇਸ਼ਨ ਅਤੇ ਹੋਰ ਸ਼ਹਿਰਾਂ ਵਿੱਚ ਵੋਟਾਂ ਦੀਆਂ ਤਰੀਕਾਂ ਜਾਣਨ ਲਈ ਕਾਲ ਕਰ ਸਕਦੇ ਹੋ 07538089986 ਜਾਂ ਲੌਗਇਨ ਕਰ ਸਕਦੇ ਹੋ London #4 khalistan.uk london4khalistan.uk। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਰ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਵਿੱਚ RSS ਨੇ ਇਸ ਵਾਰ ਦੁਸ਼ਹਿਰਾ ਪਰੇਡ ਰੱਦ ਕਰ ਦਿੱਤੀ ਹੈ। ਯਾਦ ਰਹੇ ਕਿ ਦੁਸ਼ਹਿਰੇ ਵਾਲੇ ਦਿਨ RSS ਦੇ ਜਿਹੜੇ ਵਰਕਰ ਨੇ ਉਹ ਹਥਿਆਰਾਂ ਦੇ ਨਾਲ ਸ਼ਹਿਰਾਂ ਵਿੱਚ ਮਾਰਚ ਕਰਕੇ ਘੁੰਮਦੇ ਸਨ ਅਤੇ ਘੱਟ ਗਿਣਤੀਆਂ ਵਿੱਚ ਇੱਕ ਸਹਿਮ ਪੈਦਾ ਹੋ ਜਾਂਦਾ ਸੀ। ਸੋ ਇਸ ਨੂੰ RSS ਵੱਲੋਂ ਸ਼ਸਤਰ ਪੂਜਾ ਦਾ ਨਾਂ ਦਿੱਤਾ ਜਾਂਦਾ ਸੀ। ਸੋ ਇਸ ਸਮੁੱਚੇ ਵਿਸ਼ੇ ਬਾਰੇ ਆਪਾਂ ਵੇਰਵੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਜਾਵਾਂਗੇ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ ਅਸੀਂ ਕੱਲ ਬੜੀ ਡੀਟੇਲ ਦੇ ਵਿੱਚ ਗੱਲਬਾਤ ਕੀਤੀ ਕਿ ਕਿਵੇਂ ਪੰਜਾਬ ਨੂੰ ਇਹਨਾਂ ਨੇ ਹੁਣ ਸਿੱਧੇ ਤੌਰ ਦੇ ਉੱਤੇ ਅੱਧਾ ਪੰਜਾਬ 25,000 ਸਕੁਅਰ ਕਿਲੋਮੀਟਰ, ਕਿਉਂਕਿ 550 ਕਿਲੋਮੀਟਰ ਦੇ ਕਰੀਬ ਬਾਰਡਰ ਪਾਕਿਸਤਾਨ ਦੇ ਨਾਲ ਪੰਜਾਬ ਦਾ ਲੱਗਦਾ ਹੈ ਔਰ ਉਹਨਾਂ ਨੇ BSF ਨੂੰ 50 ਕਿਲੋਮੀਟਰ ਤੱਕ ਦੀ ਹੱਦ ਦੇ ਅੰਦਰ ਜਿਹੜੀਆਂ ਸਾਰੀਆਂ ਪਾਵਰਸ ਦੇ ਦਿੱਤੀਆਂ ਨੇ, ਜਿਨ੍ਹਾਂ ਦੇ ਵਿੱਚ ਤਲਾਸ਼ੀ ਲੈਣਾ, ਗ੍ਰਿਫਤਾਰ ਕਰਨਾ, ਹਮਲਾ ਕਰਨਾ, ਕਿਸੇ ਵੀ ਥਾਂ ਨੂੰ ਡਿਸਟਰੋਏ ਕਰਨਾ ਔਰ ਈਵਨ ਜਿਹੜਾ ਇੱਕ ਫੁੱਟ ਸੋਲਜਰ ਹੈ ਆਮ ਬਿਨਾਂ ਕਿਸੇ ਰੈਂਕ ਤੋਂ ਵੀ ਸਿਪਾਹੀ ਰੈਂਕ ਦਾ, ਉਹ ਵੀ ਕਿਸੇ ਨੂੰ ਇਹਨਾਂ ਧਾਰਾਵਾਂ ਦੇ ਥੱਲੇ ਗ੍ਰਿਫਤਾਰ ਕਰ ਸਕਦਾ ਹੈ, ਚਾਰਜ ਕੀਤਾ ਜਾ ਸਕਦਾ ਹੈ। ਸੋ ਇਹ ਕੋਈ ਰਾਤੋਂ ਰਾਤ ਨਹੀਂ ਹੋਇਆ। ਇਸ ਦੇ ਪਿੱਛੇ 2014 ਤੋਂ ਲੈ ਕੇ ਜਦੋਂ ਕਿ ਹਿੰਦੂ ਤਵੀਆਂ ਦਾ ਇਹ ਰੱਥ ਪੰਜਾਬ ਦੇ ਵਿੱਚ ਰੋਕਿਆ ਗਿਆ, 2019 ਦੇ ਵਿੱਚ ਫਿਰ ਪੰਜਾਬ ਦੇ ਵਿੱਚ ਡਿਫੀਟ ਹੋਈ ਔਰ ਹੁਣ ਪਿਛਲੇ ਲਗਭਗ 10 ਮਹੀਨੇ ਤੋਂ ਜਿਵੇਂ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਕਿਸਾਨ ਖਾਸ ਤੌਰ ਤੇ ਪੰਜਾਬ, ਹਰਿਆਣਾ, ਵੈਸਟਰਨ ਯੂਪੀ ਔਰ ਈਵਨ ਸੈਂਟਰਲ ਯੂਪੀ, ਲਖੀਮਪੁਰ ਖੀਰੀ ਔਰ ਇਹ ਜਿੰਨੇ ਜ਼ਿਲ੍ਹੇ ਨੇ ਨਾਲ ਲੱਗਦੇ ਪੀਲੀਭੀਤ ਔਰ ਰਾਮਪੁਰ ਔਰ ਸਾਰੇ ਇਹ ਸੈਂਟਰਲ ਯੂਪੀ ਹੈ, ਉਹ ਸਾਰੇ ਬਾਹਰ ਨਿਕਲੇ ਨੇ। ਉਹਨਾਂ ਦੇ ਲਈ ਇੱਕ ਸੀਰੀਅਸ ਚੈਲੰਜ ਬਣੇ ਹੋਏ ਨੇ। ਉਹਨਾਂ ਨੇ ਤਸ਼ੱਦਦ ਕਰਕੇ ਵੀ ਦੇਖ ਲਿਆ ਹਰਿਆਣੇ 'ਚ ਜੋ ਕੀਤਾ ਔਰ ਜੋ ਹੁਣ ਕੰਮ 3 ਅਕਤੂਬਰ ਨੂੰ ਲਖੀਮਪੁਰ ਖੀਰੀ ਦੇ ਵਿੱਚ ਖਾਸ ਤੌਰ ਤੇ ਤਿਕੋਨੀਆਂ ਦੇ ਮੁਕਾਮ ਦੇ ਉੱਤੇ ਜਿੱਥੇ ਕਿ ਉਹਨਾਂ ਨੇ ਗੱਡੀਆਂ ਦੇ ਨਾਲ 4 ਸਿੱਖ ਕਿਸਾਨਾਂ ਨੂੰ, ਇੱਕ ਪੱਤਰਕਾਰ ਜਿਹੜੇ ਹਿੰਦੂ ਸੱਜਣ ਉਹਨੂੰ ਕਵਰ ਕਰ ਰਹੇ ਸਨ, ਉਹਨੂੰ ਵੀ ਗੱਡੀਆਂ ਥੱਲੇ ਰੋਂਦੇ ਆ। ਹੁਣ ਇਹ ਸਾਰੇ ਮਾਹੌਲ ਦੇ ਚੱਲਦੇ ਆ ਜਿੱਥੇ ਇੱਕ ਪਾਸੇ ਭਾਵੇਂ ਕਿਸਾਨਾਂ ਦੀ ਲੀਡਰਸ਼ਿਪ ਕਈ ਵਾਰ ਡਿਸਾਈਸਿਵ ਸਾਬਤ ਨਹੀਂ ਹੋ ਰਹੀ, ਜਦੋਂ ਐਨ ਕੋਈ ਤੁਹਾਡੇ ਕੋਲ ਜਿੱਤ ਦੀ ਘੜੀ ਹੁੰਦੀ ਹੈ ਉਦੋਂ ਜਿਵੇਂ ਪੰਜਾਬੀ 'ਚ ਕਹਿੰਦੇ ਨੇ ਮੋਕ ਮਾਰਨਾ, ਉਦੋਂ ਮੋਕ ਮਾਰ ਜਾਂਦੇ ਨੇ, ਜੋ ਅਸੀਂ 26 ਜਨਵਰੀ ਦੇ ਹਵਾਲੇ ਨਾਲ ਦੇਖਿਆ ਕਿ ਉਦੋਂ ਵੀ ਜਿੱਤੀ ਬਾਜ਼ੀ ਇਹਨਾਂ ਨੇ ਹਰਾਈ ਔਰ ਇਹੀ 3 ਅਕਤੂਬਰ ਨੂੰ ਇਹ ਘਟਨਾ ਹੁੰਦੀ ਹੈ ਔਰ ਰਕੇਸ਼ ਟਕੈਤ ਉੱਥੇ ਪਹੁੰਚ ਜਾਂਦਾ ਹੈ। ਬਿਲਕੁਲ ਪੂਰੇ 4 ਚਫੇਰੇ ਡੈੱਡ ਬਾਡੀਜ਼ ਪਈਆਂ ਨੇ, ਹਜ਼ਾਰਾਂ ਲੋਕ ਧਾ ਕੇ ਉਧਰ ਨੂੰ ਜਾ ਰਹੇ ਨੇ। ਯੋਗੀ, ਮੋਦੀ, ਅਮਿਤ ਸ਼ਾਹ ਸਾਰੇ ਜਿਹੜੇ ਨੇ ਫਿਕਰ ਦੇ ਵਿੱਚ ਨੇ ਕਿ ਭਾਈ ਇਹਨੂੰ ਕਿਵੇਂ ਕਰਨਾ। 24 ਘੰਟੇ ਦੇ ਵਿੱਚ ਇਹ ਸਮਝੌਤਾ ਆ ਜਾਂਦਾ ਹੈ ਔਰ ਉਹ ਰਕੇਸ਼ ਟਕੈਤ ਉਹਨਾਂ ਦੇ ਪੁਲਿਸ ਚੀਫ ਦੇ ਨਾਲ ਬਹਿ ਕੇ ਪ੍ਰੈਸ ਕਾਨਫਰੰਸ ਕਰ ਰਹੇ ਨੇ ਕਿ ਜੀ 45 ਲੱਖ ਦੇ ਦਿੱਤਾ, ਇੱਧਰ ਕਰ ਲਿਆ। ਉਹਦੇ 'ਚ ਨਾ ਮਿਨਿਸਟਰ ਦਾ ਰੈਜ਼ਿਗਨੇਸ਼ਨ, ਨਾ ਮੁੰਡੇ ਦੀ ਗ੍ਰਿਫਤਾਰੀ, ਨਾ ਹੀ ਕੋਈ ਹੋਰ ਜਿਹੜਾ ਕਿਸਾਨ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਔਰ ਇਹ ਜਿੱਤੀ ਬਾਜ਼ੀ ਫਿਰ ਹਰਾ ਦਿੱਤੀ ਜਾਂਦੀ। ਫਿਰ ਜਿਵੇਂ ਹੁੰਦਾ ਹੈ ਕਿ ਜੀ ਅਸੀਂ ਜਿਹੜਾ ਹੁਣ ਅਗਲਾ ਪ੍ਰੋਗਰਾਮ ਦੇਾਂਗੇ, ਅੰਤਮ ਅਰਦਾਸ ਮੌਕੇ ਅਸੀਂ ਦੱਸਾਂਗੇ। ਅੰਤਮ ਅਰਦਾਸ ਵੀ ਹੋ ਗਈ ਜਦੋਂ ਅਸੀਂ 2 ਦਿਨ ਪਹਿਲਾਂ ਦੇਖਦੇ ਹਾਂ 12 ਅਕਤੂਬਰ ਨੂੰ। ਹੁਣ ਅੰਤਮ ਅਰਦਾਸ ਦੇ ਮੌਕੇ ਵੀ ਉਹੀ ਗੱਲ। ਹਾਂ, ਇਸ ਪੀਰੀਅਡ 'ਚ ਇੱਕ ਫੈਸਲਾ ਇਹਨਾਂ ਨੇ ਜ਼ਰੂਰ ਲਿਆ ਕਿਸਾਨ ਲੀਡਰਾਂ ਨੇ ਕਿ ਜੀ ਅਸੀਂ ਦੁਸਹਿਰੇ ਵਾਲੇ ਦਿਨ ਇਸ ਗੱਲ ਦਾ ਧਿਆਨ ਰਹੇ। ਅਸੀਂ ਪਹਿਲਾ ਸੈਗਮੈਂਟ ਡਾਕਟਰ BR ਅੰਬੇਦਕਰ ਦਾ ਅੱਜ ਦੇ ਦਿਨ 14 ਅਕਤੂਬਰ 1956 ਨੂੰ ਬੁੱਧ ਧਰਮ ਨਾਗਪੁਰ ਦੇ ਵਿੱਚ ਹਿੰਦੂ ਧਰਮ ਛੱਡ ਕੇ ਜੁਆਇਨ ਕਰਨ ਦੀ ਗੱਲ ਕੀਤੀ ਹੈ, ਜਿਹਦੇ 'ਚ ਉਹਨਾਂ ਨੇ ਵੇਦ, ਸ਼ਾਸਤਰ, ਸਿਮਰਤੀਆਂ, ਪੁਰਾਣ ਸਾਰੇ ਹੀ ਸਾੜਨ ਦਾ ਹੁਕਮ ਦਿੱਤਾ ਹੋਇਆ ਸੀ ਕਿ ਭਾਈ ਇਹਨਾਂ ਦੇ ਨਾਲ ਇਹਨਾਂ 'ਚੋਂ ਸਾਡਾ ਕੁਛ ਨਹੀਂ ਨਿਕਲਣਾ। ਔਰ ਇਸ ਗੱਲ ਦਾ ਧਿਆਨ ਰਹੇ ਕਿ ਜਿਹੜਾ ਦੁਸਹਿਰਾ
ਜਿਹੜਾ ਕਿ ਰਮਾਇਣ ਦੇ ਨਾਲ ਜੁੜਿਆ ਹੋਇਆ ਹੈ। ਰਮਾਇਣ ਵੀ ਉਹ ਨੇ, ਉਹ ਜਿਹੜੀ ਤੁਲਸੀਦਾਸ ਨੇ 15ਵੀਂ ਸਦੀ ਦੇ ਵਿੱਚ ਲਿਖੀ। ਕੋਈ ਰਾਮਚੰਦਰ ਜੀ ਜਾਂ ਵਿਸ਼ਨੂੰ ਅਵਤਾਰਾਂ ਦਾ ਕੋਈ ਵੇਦ ਰਿਗਵੇਦ 3500 ਸਾਲ ਪੁਰਾਣਾ, ਉਹਦੇ ਵਿੱਚ ਕੋਈ ਜ਼ਿਕਰ ਨਹੀਂ ਹੈ। ਸੋ ਇਹ ਜੇ ਤੁਸੀਂ ਪੁਰਾਣਾ ਦੀ ਲਾਈਫ ਦੇਖੋ ਤੇ ਪੁਰਾਣ ਤਾਂ ਸਾਰੇ ਤੁਸੀਂ 1000 ਸਾਲ ਦੇ ਵਿੱਚ ਹੀ ਕ੍ਰੀਏਟ ਹੋਏ ਨੇ। ਤੁਲਸੀ ਰਾਮਾਇਣ ਜਿਹਦੇ ਤੇ ਬੇਸ ਰਾਮਚਰਿਤ ਮਾਨਸ ਹੈ, ਔਰ ਕਰੋੜਾਂ ਹਿੰਦੂ ਘਰਾਂ ਦੇ ਵਿੱਚ ਜਿਹੜੀ ਰਾਮਾਇਣ ਦਾ ਪਾਠ ਕੀਤਾ ਜਾਂਦਾ ਹੈ, ਇਹ ਤਾਂ ਉਸੇ ਸਦੀ 'ਚ ਹੈ ਜਿਹਦੇ 'ਚ ਗੁਰੂ ਨਾਨਕ ਸਾਹਿਬ ਹੋਏ ਨੇ। ਔਰ ਉਹਦੇ 'ਚ ਵੀ ਕਿਉਂਕਿ ਜਦੋਂ ਅਸੀਂ ਦਲਿਤ ਫੈਕਟਰ ਤੋਂ ਦੇਖਦੇ ਹਾਂ ਜਾਂ ਅਦਰਵਾਈਜ਼ ਉਸੇ ਹੀ ਤੁਲਸੀ ਰਾਮਾਇਣ ਦੇ ਵਿੱਚ ਤੁਲਸੀਦਾਸ ਕਹਿੰਦੇ ਨੇ ਢੋਰ ਢੋਲ ਸ਼ੂਦਰ ਔਰ ਨਾਰੀ ਚਾਰੋਂ ਤਾੜਨ ਕੇ ਅਧਿਕਾਰੀ, ਕਿ ਬਈ ਇਹ ਢੋਲ ਨੂੰ ਵੀ ਕੁੱਟਿਆ ਜਾਂਦਾ ਹੈ, ਢੋਰ ਪਸ਼ੂ ਨੂੰ ਕਹਿੰਦੇ ਨੇ, ਉਹ ਵੀ ਮਾਰ ਦੇ ਨਾਲ ਸਿੱਧਾ ਹੁੰਦਾ ਹੈ। ਸ਼ੂਦਰ ਦੇ ਦਾ ਇਲਾਜ ਵੀ ਜਿਹੜਾ ਉਹਨੂੰ ਮਾਰ ਕੁਟਾਈ ਹੈ, ਤੇ ਔਰਤ ਵੀ ਇਸੇ ਨਾਲ, ਕਿਉਂਕਿ ਇਹ ਜੋ ਤੁਲਸੀਦਾਸ ਕਹਿ ਰਿਹਾ ਇਹੀ ਮਨੂ ਨੇ ਮਨੂ ਸਿਮ੍ਰਿਤੀ 'ਚ ਕਿਹਾ ਹੋਇਆ ਜਿਹੜਾ ਇਹਨਾਂ ਦਾ ਹਿੰਦੂ ਲਾਅ ਹੈ। ਲੇਕਿਨ ਇਹਦੇ ਬਾਵਜੂਦ ਇਹ ਸਾਰਾ ਪੜ੍ਹਦੇ ਨੇ, ਬੜੇ ਰਾਗ ਦੇ ਨਾਲ ਗਾ ਕੇ ਪੜ੍ਹ ਰਹੇ ਹੁੰਦੇ ਨੇ ਕਿ ਵੀ ਆਹ ਕਰਨਾ, ਲੇਕਿਨ ਉਹਦੇ 'ਚੋਂ ਉਹਨਾਂ ਨੇ ਜਿਹੜੀ ਉਹ ਸਾਰੀ ਕਹਾਣੀ ਜਿਸ ਦਾ ਜਿਹੜਾ ਰਾਮਚੰਦਰ ਜਿਹੜੇ ਨੇ ਇੱਕ ਨਾਇਕ ਦੇ ਤੌਰ ਤੇ ਉਭਾਰੇ ਜਾਂਦੇ ਨੇ। ਫਿਰ ਸੀਤਾ ਸਵੰਬਰ ਹੁੰਦਾ ਹੈ ਜੀ, ਜਨਕਪੁਰੀ ਜੀ, ਰਾਜੇ ਜਨਕ ਦੀ ਧੀ ਸੀਤਾ ਦੇ ਨਾਲ ਉੱਥੇ ਰਾਵਣ ਆਉਂਦਾ ਹੈ ਜੀ, ਰਾਵਣ ਫੇਲ ਹੁੰਦਾ ਹੈ, ਰਾਮ ਧਨੁਸ਼ ਚੁੱਕ ਲੈਂਦਾ ਹੈ। ਮੈਂ ਜ਼ਰਾ ਕਰਾ ਦਿਆਂ ਕਿਉਂਕਿ ਅੱਜ ਕੱਲ ਸਾਰੇ ਪਾਸੇ ਰਾਮਲੀਲਾ ਵੀ ਚੱਲ ਰਹੀ ਹੋਣੀ ਹੈ ਨਾ, ਬਹੁਤਿਆਂ ਨੂੰ ਯਾਦ ਹੋਣਾ ਕਿ ਵੀ ਇਹ ਦੁਸਹਿਰੇ ਤੱਕ ਪਹੁੰਚਦੇ ਆ ਕੀ ਹੁੰਦਾ ਹੈ, ਤੇ ਦੁਸਹਿਰੇ ਤੋਂ ਫਿਰ ਦੀਵਾਲੀ ਤੱਕ ਦਾ ਸਫ਼ਰ ਕੀ ਹੁੰਦਾ ਹੈ ਜੀ। ਆਲਰੇਡੀ ਨਵਰਾਤਰੇ ਚੱਲਦੇ ਨੇ ਔਰ ਅੱਜ ਕੱਲ ਗਰਬਾ ਵੀ ਚੱਲ ਰਿਹਾ, ਗਰਬਾ ਡਾਂਸ ਗੁਜਰਾਤੀਆਂ ਦਾ ਥਾਂ ਥਾਂ। ਹੁਣ ਉਹ ਜਿਹੜਾ ਸਾਰਾ ਕਹਾਣੀ ਹੈ, ਔਰ ਫਾਈਨਲੀ ਫਿਰ ਜਿਹੜਾ ਦੁਸਹਿਰੇ ਦੇ ਰੂਪ ਦੇ ਵਿੱਚ ਜਿਹੜੀ ਰਾਮ ਔਰ ਰਾਵਣ ਦੀ ਲੜਾਈ ਹੈ ਉਹਨੂੰ ਜਿਹੜਾ ਉਹ ਡਿਪਿਕਟ ਕੀਤਾ ਜਾਂਦਾ ਹੈ। ਔਰ ਫਾਈਨਲ ਡੇ ਦੁਸਹਿਰੇ ਵਾਲੇ ਦਿਨ ਇਹ ਦੱਸਣ ਦੇ ਲਈ ਕਿ ਕਿਵੇਂ ਫਿਰ ਰਾਮ ਨੇ ਜਿਹੜਾ ਹੈ ਔਰ ਲక్ష్మణ ਨੇ ਔਰ ਹਨੂਮਾਨ ਨੇ ਉਸ ਨੂੰ ਰਾਵਣ ਨੂੰ ਔਰ ਉਹਦੇ ਭਰਾਵਾਂ ਨੂੰ ਉਹ ਜਿਹੜਾ ਮੇਘਨਾਦ ਔਰ ਇੱਕ ਹੋਰ, ਕਿਉਂਕਿ 3 ਪੁਤਲੇ ਹੁੰਦੇ ਨੇ, ਸਭ ਤੋਂ ਵੱਡਾ ਰਾਵਣ ਦਾ ਹੁੰਦਾ, ਵਿਚਕਾਰ ਰੱਖਿਆ ਇੱਕ ਪਾਸੇ ਮੇਘਨਾਦ ਹੁੰਦਾ, ਇੱਕ ਹੋਰ ਹੈ ਕੁੰਭਕਰਨ। ਹਾਂ, ਉਹ ਸੁੱਤਾ ਬੰਦਾ ਜਿਹੜਾ, ਉਹ ਤਾਂ ਸਾਡੇ ਪੰਜਾਬੀ 'ਚ ਵੀ ਆ ਉੱਠੇ ਨਾ ਕਹਿੰਦਾ ਕੁੰਭਕਰਨੀ ਨਹੀਂ ਸੁੱਤੇ, ਉਹ ਕਹਿੰਦੇ ਕੁੰਭਕਰਨ ਦੇ ਕੰਨ ਇੰਨੇ ਵੱਡੇ ਸੀ ਕਿ ਉੱਠਦਾ ਨਹੀਂ ਸੀ, ਬੰਦਾ ਇੱਕ ਢੋਲ ਲੈ ਕੇ ਕੰਨਾਂ 'ਚ ਵੜ ਜਾਂਦਾ ਸੀ, ਢੋਲ ਪਛਾਂਦਾ ਫਿਰ ਉੱਠਦਾ ਸੀ। ਸੋ ਉਹ ਕੁੰਭਕਰਨ, ਉਹਨਾਂ ਦੇ ਪੁਤਲੇ ਸਾੜੇ ਜਾਂਦੇ ਨੇ। ਸੋ ਇਸ ਨੂੰ ਰਾਵਣ ਦਹਨ ਕਹਿੰਦੇ ਨੇ। ਔਰ ਤੁਸੀਂ ਇਹ ਬ੍ਰਾਹਮਣਾਂ ਦੀ ਡਾਈਕੋਟਮੀ ਦੇਖੋ। ਮੈਂ ਵੀ ਇੱਕ ਮੌਕਾ, ਮੈਨੂੰ ਅੰਮ੍ਰਿਤਸਰ ਦੇ ਨੇੜੇ ਵੇਰਕਾ ਹੈ, ਉੱਥੇ ਗਰਾਊਂਡ 'ਚ ਇੱਕ ਵਾਰ ਇਹ ਫਾਈਨਲੀ ਦੁਸਹਿਰਾ ਦੇਖਣ ਦਾ ਮੌਕਾ ਬਣਿਆ। ਅਸੀਂ ਕੁਝ ਦੋਸਤਾਂ ਦੇ ਨਾਲ ਸ਼ਾਮਲ ਹੋਏ ਔਰ ਜਦੋਂ ਉਹਨਾਂ ਦੇ ਪਟਾਕੇ ਪਟੂਕੇ ਚੱਲ ਗਏ, ਪੁਤਲੇ ਪਤਲੇ ਸੜ ਗਏ, ਤਾਂ ਫਿਰ ਦੇਖਿਆ ਕਿ ਭੀੜ ਦਾ ਇੱਕ ਹਿੱਸਾ ਦੌੜ ਰਿਹਾ ਹੈ। ਉਹ ਜਿਹੜਾ ਰਾਵਣ ਜਾਂ ਦੂਜੇ ਪੁਤਲੇ ਦੀ ਕੋਈ ਸੋਟੀ ਰਹਿ ਗਈ ਜਾਂ ਕੋਈ ਹੋਰ ਉਸ ਚੀਜ਼ ਨੂੰ ਉਹ ਜਿਹੜੇ ਨੇ ਕੈਰੀ ਕਰ ਰਹੇ ਨੇ। ਤੇ ਮੈਂ ਇੱਕ ਨੂੰ ਰੋਕ ਕੇ ਪੁੱਛਿਆ, ਮੈਂ ਕਿਹਾ ਵੀ ਇਹ ਕੀ, ਇਹ ਸਾਰੇ ਕੋਈ ਲੋਕ ਜਿਹੜੇ ਨੇ ਉਹਨੂੰ ਲਿਜਾ ਰਹੇ ਨੇ ਘਰਾਂ ਨੂੰ? ਕਹਿੰਦਾ ਜੀ ਰਾਵਣ ਬਹੁਤ ਵਿਦਵਾਨ ਸੀ, ਬ੍ਰਾਹਮਣ ਸੀ, ਤੇ ਇਹ ਜਿਹੜਾ ਇਹ ਬੜਾ ਲੱਕੀ ਹੁੰਦਾ ਹੈ, ਜਿਸ ਘਰ 'ਚ ਹੋਏ ਉੱਥੇ ਕੋਈ ਭੂਤ ਪ੍ਰੇਤ ਨਹੀਂ ਆਂਦਾ ਔਰ ਬੜਾ ਗੁੱਡ ਲੱਕ ਆਂਦਾ। ਮੈਂ ਕਿਹਾ ਯਾਰ ਸਾੜ ਤੁਸੀਂ ਉਹਨੂੰ ਰਹੇ ਹੋ, ਗੁੱਡ ਲੱਕ ਜਿਹੜਾ ਉਸ ਰਾਵਣ ਦੇ ਉਹ ਜਿਹੜਾ ਪੁਤਲਾ ਤੁਸੀਂ ਬਣਾਇਆ ਇੱਥੇ ਤੁਹਾਡੇ ਕਾਰੀਗਰਾਂ ਨੇ, ਉਹਦੇ 'ਚੋਂ ਤੁਸੀਂ ਗੁੱਡ ਲੱਕ ਲੱਭ ਰਹੇ ਹੋ। ਇਹ ਸਾਰਾ ਕੀ ਹੈ? ਲੇਕਿਨ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਬ੍ਰਾਹਮਣਵਾਦ ਨੇ ਇੱਕ ਐਸਾ ਜਾਲ ਵਿਛਾਇਆ ਹੋਇਆ ਕਿ ਜਿਹਦੇ ਥੱਲੇ, ਹਾਲਾਂਕਿ ਜਦੋਂ ਅਸੀਂ ਈਵਨ ਗੁਰਬਾਣੀ ਦੇ ਹਵਾਲੇ ਨਾਲ ਬਹੁਤ ਵਾਰ ਗੱਲ ਕਰਦੇ ਹਾਂ ਕਿ ਕਿਉਂਕਿ ਇਹ ਜਿਹੜੇ ਭਾਵੇਂ ਇਹ ਵੀ ਇੱਕ ਥਿਊਰੀ ਹੈ ਕਿ ਰਾਮ ਰਾਵਣ ਕੋਈ ਕਰੈਕਟਰ ਹੋਏ ਹੀ ਨਹੀਂ ਹੈ, ਜਿਵੇਂ ਇੱਕ ਕਿਰਦਾਰ ਕ੍ਰੀਏਟ ਕੀਤਾ ਜਾਂਦਾ ਹੈ ਨਾਵਲਾਂ ਦੇ ਵਿੱਚ, ਉਹ ਵਕਤ ਪਾ ਕੇ ਉਹ ਹਕੀਕਤ ਵਾਂਗ ਹੁੰਦੇ ਨੇ, ਹੈ ਨਾ, ਕਿ ਉਹਨਾਂ ਨੂੰ ਤੁਸੀਂ ਕ੍ਰੀਏਟ ਕਰ ਦਿੰਦੇ ਹੋ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਇਸ ਕਿਸਮ ਦੇ ਪਾਵਰਫੁਲ ਕਿਰਦਾਰ, ਭਾਵੇਂ ਉਹ ਡਰਾਮੇ ਰਾਹੀਂ ਆਏ ਹੋਣ, ਤੁਲਸੀ ਰਾਮਾਇਣ ਰਾਹੀਂ ਆਏ ਹੋਣ, ਉਸ ਤੋਂ ਪਹਿਲਾਂ ਬਾਲਮੀਕ ਰਾਮਾਇਣ ਰਾਹੀਂ ਆਏ ਹੋਣ, ਲੇਕਿਨ ਇੱਕ ਫੋਕ ਲੋਰ ਦੇ ਵਿੱਚ ਚਲਾ ਜਾਂਦਾ ਹੈ ਕਿ ਚੰਗੇ ਗੁਣਾਂ ਵਾਲਾ ਹੋਣਾ ਮਰਿਆਦਾ ਪੁਰਸ਼ੋਤਮ ਰਾਮ ਹੈ, ਜਿਹੜਾ ਬੁਰਾਈ ਹੈ ਇਹ ਈਵਲ ਹੈ ਉਹ ਰਾਵਣ ਹੈ। ਔਰ ਇਹੀ ਕਾਰਨ ਹੈ ਵੀ ਜਦੋਂ ਗੁਰੂ ਸਾਹਿਬ ਨੇ ਇਹਨਾਂ ਦੇ ਪ੍ਰਤੀਬਿੰਬਾਂ ਨੂੰ ਇਸਤੇਮਾਲ ਕੀਤਾ ਤੇ ਫਿਰ ਇਹ ਨੋਬਲ ਔਰ ਈਵਲ ਦੀ ਸੈਂਸ 'ਚ ਕੀਤਾ ਜੋ ਫੋਕਲੋਰ 'ਚ ਸੀ, ਨਾ ਕਿ ਇਹਨਾਂ ਦੀ ਨੋਬਿਲਿਟੀ ਨੂੰ ਜਾਂ ਕਿਸੇ ਦੀ ਈਵਲਨੈਸ ਨੂੰ ਐਂਡੋਰਸ ਕੀਤਾ। ਹੁਣ
ਜਦੋਂ ਕੋਈ ਬੁਰਾ ਹੁੰਦਾ ਹੈ, ਈਵਲ ਹੁੰਦਾ ਹੈ, ਤਾਂ ਉਹਨੂੰ ਕਹਿੰਦੇ ਨੇ ਕਿ ਇਹ ਤਾਂ ਰਾਵਣ ਹੈ। ਇਹ ਰਾਵਣ ਹੈ। ਹੁਣ ਕਿਸਾਨ ਲਹਿਰ ਦੇ ਹਵਾਲੇ ਨਾਲ ਗੱਲ ਕਰੀਏ ਕਿ ਵੀ ਇਹ ਉਹਨਾਂ ਨੇ ਆਲਮੋਸਟ ਅੰਤਮ ਅਰਦਾਸ ਤੱਕ ਪਹੁੰਚਦਿਆਂ ਇਹ ਫੈਸਲਾ ਕਰ ਲਿਆ ਹੈ ਕਿ ਇਸ ਵਾਰ ਦੁਸਹਿਰੇ ਦੇ ਮੌਕੇ ਜਿਹੜਾ ਫੈਸਟੀਵਲ ਆ ਰਿਹਾ ਹੈ, ਪਤਾ ਨਹੀਂ ਕਿੰਨੀ ਤਰੀਕ ਨੂੰ ਹੈ, ਪਰ ਇਹਨਾਂ ਦਿਨਾਂ 'ਚ ਹੀ ਆਉਣ ਵਾਲੇ ਦਿਨਾਂ 'ਚ, ਅੱਛਾ, ਕਿ ਇਦਨ ਅਸੀਂ ਜਿੱਥੇ ਲੋਕ ਜਾਂ ਇਹ ਹਿੰਦੂ ਰਾਵਣ ਔਰ ਕੁੰਭਕਰਨ ਔਰ ਮੇਘਨਾਥ ਦੇ ਪੁਤਲੇ ਸਾੜਨਗੇ, ਅਸੀਂ ਮੋਦੀ, ਅਮਿਤ ਸ਼ਾਹ ਤੇ ਯੋਗੀ ਇਹਦੇ ਪੁਤਲੇ ਸਾੜਾਂਗੇ। ਵਿਚਕਾਰ ਮੋਦੀ ਹੋਏਗਾ, ਰਾਵਣ ਦਾ ਪਿਓ, ਇੱਕ ਪਾਸੇ ਅਮਿਤ ਸ਼ਾਹ ਹੋਏਗਾ, ਇੱਕ ਪਾਸੇ। ਚਲੋ ਕਈਆਂ ਨੂੰ ਚੰਗਾ, ਮੈਨੂੰ ਵੀ ਚੰਗਾ ਲੱਗਾ। ਮੈਂ ਆਖਿਆ ਚਲੋ ਘੱਟੋ ਘੱਟ ਇਹ ਚੈਲੰਜ ਦੇ ਰਸਤੇ ਤੇ ਤਾਂ ਨਿਕਲੇ ਨੇ। ਹੁਣ ਤੱਕ ਤੇ ਚੈਲੰਜ ਤੋਂ ਹੀ ਡਰਦੇ ਨੇ। 26 ਜਨਵਰੀ ਨੂੰ ਜੇ ਨਿਸ਼ਾਨ ਸਾਹਿਬ ਚਲਾਤਾ, ਇਹ ਬੈਕਫੁਟਿੰਗ ਤੇ ਚਲੇ ਗਏ ਜੀ, ਇਹ ਕੀ ਹੋ ਗਿਆ, ਉਹ ਸਾਡਾ ਕੋਈ ਸਬੰਧ ਨਹੀਂ। ਫਿਰ ਜਕਾਰੇ ਨਗਾਰੇ ਹਰ ਇੱਕ ਤੋਂ ਹੀ ਡਰਨ ਲੱਗ ਗਏ। ਇਹ ਕਿਹਾ ਵੀ ਇਹ ਤਾਂ ਜੇ ਕੋਈ ਉਹੀ ਪਤੀਲਾ ਖੜਕਾਉਣ ਲੱਗ ਗਏ ਇਹਨਾਂ ਤਾਂ ਵੀ ਘਬਰਾ ਜਾਣਾ, ਕੋਈ ਸਿੰਘ ਨਗਾਰਾ ਹੀ ਵਜਾ ਰਹੇ ਨੇ। ਲੇਕਿਨ ਹੁਣ ਇਹ ਹੈ, ਜਦੋਂ ਤੁਸੀਂ ਦੇਖਦੇ ਹੋ ਕਿ ਵੀ ਜਿਨ੍ਹਾਂ ਦੇ ਪੈਰ ਨਹੀਂ ਹੁੰਦੇ, ਔਰ ਹੁਣ ਖਬਰ ਇਹ ਹੈ ਕਿ ਜੀ ਉਹਨਾਂ ਨੇ ਕਿਹਾ ਜੀ ਜਿਹੜੇ ਅਸੀਂ ਇਹ ਪੁਤਲੇ ਸਾੜਨ ਦਾ ਫੈਸਲਾ ਸੀ ਬੰਦ ਕਰਤਾ, ਉਹ ਕੈਂਸਲ ਕਰਤਾ। ਹਾਲਾਂ ਉਹਨਾਂ ਨੇ ਕਿਹਾ ਨਹੀਂ ਹੈ ਵੀ ਕਿਉਂ ਕੀਤਾ ਹੈ, ਲੇਕਿਨ ਵਿੱਚੋਂ ਜਦੋਂ ਤੁਸੀਂ ਪ੍ਰਾਈਵੇਟਲੀ ਕਿਸੇ ਨੂੰ ਪੁੱਛਦੇ ਹੋ, ਉਹ ਕਹਿੰਦੇ ਜੀ ਇਹ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਜਿਹੜਾ ਹੈ ਉਹ ਆਹਤ ਹੋ ਸਕਦਾ ਸੀ, ਕੋਈ ਦੰਗੇ ਹੋ ਸਕਦੇ ਸੀ ਜਾਂ ਦੂਜੇ। ਮੈਂ ਕਿਹਾ ਜੀ ਹੁਣ ਤੱਕ ਤਾਂ ਫਿਰ ਤੁਸੀਂ ਹਿੰਦੂਆਂ ਨੂੰ ਹੀ ਖੁਸ਼ ਕਰਨ ਤੇ ਰਹਿਣਾ, ਫਿਰ ਤੁਹਾਨੂੰ ਕੁਝ ਮਿਲਣਾ ਮਿਲਾਣਾ ਨਹੀਂ ਹੈ। ਹਾਲਾਂ ਇਹ ਤਾਂ ਇਸ ਡਰੋਂ ਦੌੜੇ ਹੋਏ ਨੇ, ਲੇਕਿਨ ਪੰਜਾਬ ਦੇ ਵਿੱਚ ਇਸ ਦੁਸਹਿਰੇ ਨੂੰ ਜਿਹੜਾ ਕਿ ਅਲਟੀਮੇਟਲੀ ਤਾਂ ਇੱਕ ਤਮਾਸ਼ਾ ਸੀ, ਰਾਮਲੀਲਾ ਇੱਕ ਤਮਾਸ਼ਾ ਹੁੰਦਾ ਹੈ, ਔਰ ਅਲਟੀਮੇਟਲੀ ਦੁਸਹਿਰਾ ਤੁਸੀਂ ਵੀ ਪਰਿਵਾਰ ਜਿੰਨੇ ਨੇ ਉਹਦੇ 'ਚ ਕੋਈ ਮਜ਼ਹਬ ਦਾ ਵੀ ਨਹੀਂ, ਕਲਚਰਲ ਚੀਜ਼ ਬਣ ਗਈ। ਤਮਾਸ਼ਾ ਦੇਖਣ ਲੋਕ ਜਾਂਦੇ ਸੀ। ਉਹ ਜਿਹੜੇ ਤੁਸੀਂ ਪੁਤਲੇ ਬਣਾਏ ਨੇ ਉਹ ਵੀ ਕਾਟ ਹੁੰਦਾ ਹੈ, ਵੱਡੇ ਵੱਡੇ ਕਿਵੇਂ ਬਣਾਏ ਨੇ, ਵੱਡੀਆਂ ਵੱਡੀਆਂ ਬਾਹਾਂ, ਸਿਰ, ਔਰ ਬਹੁਤੇ ਤਾਂ ਜਿਹੜੇ ਪਟਾਕੇ ਦੇਖਣ ਦੇ ਹੀ ਹੁੰਦੇ ਨੇ। ਜੇ ਪਟਾਕੇ ਚੱਲਣਗੇ ਜਾਂ ਉੱਥੇ ਉਹ ਗਰਾਊਂਡ ਜਿਹੀ 'ਚ ਪਹਿਲਾਂ ਉਹ ਲੈ ਕੇ ਤੀਰ ਕਮਾਨ ਜੇ ਆਪਸ 'ਚ ਇੱਕ ਦੂਜੇ ਨਾਲ ਖਹਿੰਦੇ ਹੁੰਦੇ ਨੇ, ਫਨੀ ਲੱਗਦੇ ਆ ਬੱਚਿਆਂ ਨੂੰ। ਬੱਚੇ ਤਾਂ ਖਾਸ ਤੌਰ ਤੇ ਇੰਜੋਏ ਕਰਦੇ ਨੇ ਵੀ ਕਰ ਰਹੇ ਨੇ, ਇਸ ਤੋਂ ਬਿਯੋਂਡ ਕੋਈ ਬਹੁਤਾ ਨਹੀਂ। ਲੇਕਿਨ RSS ਨੇ ਈਵਨ ਇਸ ਫਨੀ ਦਿਨ ਨੂੰ ਵੀ ਕਿਵੇਂ ਇੱਕ ਖੌਫਜ਼ਦਾ ਦਿਨ 'ਚ ਬਦਲ ਦਿੱਤਾ। ਪੰਜਾਬ ਪਿਛਲੇ ਕੁਝ ਸਾਲਾਂ ਤੋਂ ਇਹਨਾਂ ਨੇ ਨਾਗਪੁਰ ਤੋਂ ਹੀ ਇਹ ਸ਼ੁਰੂ ਕੀਤਾ ਕਿ ਜੀ ਇਹ ਜਿਹੜਾ ਦੁਸਹਿਰਾ ਹੈ ਇਹ ਸਾਡਾ ਸ਼ਸਤਰ ਪੂਜਾ ਦਿਵਸ ਹੈ, ਔਰ ਉਸ ਦਿਨ ਜਿਹੜਾ ਇਹ ਪੂਰੇ ਇੱਕ ਤਾਂ ਹੁੰਦਾ ਹੈ ਕਿ ਵੀ ਤੁਸੀਂ ਆਪਣਾ ਤਰਸ਼ੂਲ ਜਾਂ ਕੁਹਾੜੀ ਤੁਹਾਡੇ ਪਰਸ਼ੂਰਾਮ ਦੀ ਜਾਂ ਦੂਜੀ ਉਹ ਰੱਖ ਕੇ ਤੁਸੀਂ, ਇਹਨਾਂ ਨੇ ਆਟੋਮੈਟਿਕ ਵੈਪਨ, ਸੈਮਾਈ ਆਟੋਮੈਟਿਕ ਇਹ ਰੱਖ ਕੇ ਵੀ ਉਹਨੂੰ ਧੂਫ ਦਿਖਾਣਾ, ਪੂਜਾ ਕਰਨੀ। ਫਿਰ ਹੁਣ ਇਹ ਵੀ ਹੋ ਗਿਆ, ਈਵਨ ਜਦੋਂ ਦਾ ਇਹ ਮੋਦੀ ਔਰ ਇਹ ਬਣੇ ਨੇ, ਇਸ ਦਿਨ ਦੇ ਉੱਤੇ ਫੌਜ ਦੀਆਂ ਛਾਉਣੀਆਂ 'ਚ ਜਾ ਕੇ ਜਾਂ ਦੂਜੇ ਉਵੇਂ ਹੀ ਕਰਦੇ ਨੇ ਜਿਵੇਂ ਇਹ ਸ਼ਸਤਰ। ਉਹ ਏਡੀ ਤੁਹਾਡੀ ਸ਼ਸਤਰ ਪੂਜਾ ਸੀ, 1000 ਸਾਲ ਜੁੱਤੀਆਂ ਖਾਂਦੇ ਰਹੇ ਹੋ, ਜਿਹੜਾ ਮਰਜ਼ੀ ਉੱਥੋਂ 1000-2000 ਗੱਡਰੀਏ ਆਜੜੀ ਇਕੱਠੇ ਕਰਕੇ ਆਇਆ, ਤੁਹਾਨੂੰ ਜੁੱਤੀਆਂ ਮਾਰ ਕੇ ਜਾਂ ਕਿੱਥੇ ਸੀ ਤੁਹਾਡੇ ਸ਼ਸਤਰ। ਲੇਕਿਨ ਜਦੋਂ ਤੁਸੀਂ ਆਰਟੀਫੀਸ਼ੀਅਲ ਹਿਸਟਰੀ ਬਣਾਣੀ ਹੈ, ਲੇਕਿਨ ਪੰਜਾਬ ਦੇ ਵਿੱਚ ਇਹਨਾਂ ਨੇ ਇਹ ਦੇਖਦੇ ਹੋਏ ਕਿ ਸਿੱਖ ਇਸ ਕਿਸਮ ਦੀ ਕਿਸੇ ਗੱਲ ਨੂੰ, ਸਿੱਖਾਂ ਦੇ ਸਾਹਮਣੇ ਇਹਨਾਂ ਨੇ ਆਪਣੇ ਹਥਿਆਰ ਕੀ ਦਿਖਾਣੇ ਨੇ ਜਾਂ ਇਹਨਾਂ ਦੀ ਔਕਾਤ ਕੀ ਹੈ। ਸੋ ਪਿਛਲੇ ਸਾਲ ਇਹਨਾਂ ਨੇ ਮਲੇਰਕੋਟਲਾ ਫਿਰ ਇਹਨਾਂ ਨੇ ਕੀਤਾ ਕਿ ਜੀ ਹਥਿਆਰ ਜਿੱਥੇ ਅਸੀਂ ਪੂਜਾ, ਉਸ ਤੋਂ ਬਾਅਦ ਅਸੀਂ ਹਥਿਆਰਾਂ ਦੇ ਨਾਲ ਪਰੇਡ ਕੱਢਣੀ ਹੈ, ਔਰ ਇਹਨਾਂ ਨੇ ਮਲੇਰਕੋਟਲੇ ਦਾ ਸ਼ਹਿਰ ਚੁਣਿਆ ਕਿ ਮਲੇਰਕੋਟਲੇ 'ਚ ਕਰਕੇ ਸਿੱਖ ਉੱਥੇ ਪਹੁੰਚ ਗਏ ਕਿ ਭਾਈ ਇਹਨਾਂ ਦੀ, ਕਿਉਂਕਿ ਮਲੇਰਕੋਟਲਾ ਇੱਕੋ ਇੱਕ ਟਾਊਨ ਹੈ ਜਿਹੜਾ ਮੁਸਲਿਮ ਮੈਜੋਰਟੀ ਹੈ ਪੰਜਾਬ 'ਚ, ਸੋ ਇਹ ਉੱਥੇ ਗੜਬੜ ਕਰਨਾ ਚਾਹੁੰਦੇ ਸੀ। ਔਰ ਇਸ ਕਿਸਮ, ਕਿਉਂਕਿ ਗਵਰਨਮੈਂਟ ਅਮਰਿੰਦਰ ਦੇ ਹੁੰਦੇ ਆ ਵੀ ਅਜੀਤ ਡੋਵਲ ਇਹਨਾਂ ਦਾ ਪਿਓ ਨਾਲ ਹੀ ਸੀ ਲੱਗਾ ਹੋਇਆ ਇਹਨਾਂ ਦਾ, ਤੇ ਕੱਲਾ ਡਾਂਗਾ ਹੀ ਨਹੀਂ, ਪਹਿਲਾਂ ਤਾਂ ਇਹਨਾਂ ਨੇ ਜਦੋਂ ਪਹਿਲੇ ਦੂਸਰੇ ਸਾਲ ਸ਼ੁਰੂ ਕੀਤਾ ਉਦੋਂ ਤਾਂ ਖਾਕੀ ਨਿੱਕਰ ਔਰ ਡਾਂਗ, ਫਿਰ ਇਹਨਾਂ ਨੇ ਬੰਦੂਕਾਂ ਦੇ ਨਾਲ ਵੀ ਉਹ ਵੀ ਸ਼ੁਰੂ ਕੀਤਾ, ਇੱਕ ਦਹਿਸ਼ਤ ਫੈਲਾਉਣ ਦੇ ਨਾਂ ਥੱਲੇ। ਪਰ ਇੱਕ ਪਾਸੇ ਤਾਂ ਕਿਸਾਨ ਜਥੇਬੰਦੀਆਂ ਦੌੜ ਗਈਆਂ ਵੀ ਅਸੀਂ ਮੋਦੀ, ਅਮਿਤ ਸ਼ਾਹ, ਯੋਗੀ ਦੇ ਪੁਤਲੇ ਨਹੀਂ ਸਾੜਨੇ, ਪਰ ਇਧਰ ਇਹਦੇ ਬਾਵਜੂਦ ਕਿ ਅੱਧਾ ਪੰਜਾਬ ਹੁਣ ਫੌਜ ਦੇ ਹਵਾਲੇ ਕਰ ਦਿੱਤਾ ਹੈ। ਪਰ ਅੱਜ ਇਹ ਇੱਕ ਮੇਨ ਖਬਰ ਹੈ ਕਿ ਵੀ ਪੰਜਾਬ 'ਚ ਇਸ ਵਾਰ RSS ਨੇ ਦੁਸਹਿਰਾ ਪਰੇਡ ਰੱਦ ਕਰ ਦਿੱਤੀ। ਉਹਨੇ ਕਿਹਾ ਜੀ ਕਾਰਨ ਨਹੀਂ ਦੱਸਿਆ, ਪਰ ਨਾਲ ਹੀ ਜਿਹੜੇ ਉਹ ਨੇ ਉਹ ਕਹਿੰਦੇ ਕਾਰਨ ਇਹੀ ਹੈ ਵੀ ਇਹਨਾਂ ਨੂੰ ਹੈ ਵੀ ਐਤਕੀ ਕੁੱਟ ਪਏਗੀ, ਫਿਰ ਹੁਣ ਅੱਗੇ ਤਾਂ ਜੋ ਹੁੰਦਾ ਰਿਹਾ ਉਹ ਹੈ ਹੀ ਹੈ। ਸੋ ਮਤਲਬ ਇਹ ਹੈ ਵੀ ਜਿਹੜੇ ਅਸਲ ਲੋਕ ਵਾਰਿਸ ਨੇ ਸਿੱਖੀ ਦੇ, ਜਿਹੜੀ ਧਰਤੀ ਪੰਜਾਬ ਦੀ ਹੈ, ਉਹਨਾਂ ਨੇ ਤਾਂ ਇਫੈਕਟਿਵ ਚੈਲੰਜ ਦਿੱਤਾ ਹੈ, ਔਰ ਉਹਨਾਂ ਨੇ ਇਹਨਾਂ ਨੂੰ ਇਸ ਤੋਂ ਵੀ ਭੱਜਣ ਤੋਂ ਮਜਬੂਰ ਕਰ ਦਿੱਤਾ ਹੈ।
ਹੁਣ ਇਹਨਾਂ ਨੂੰ ਪੁੱਛੋ ਵੀ ਕਿੱਥੇ ਗਈ ਤੁਹਾਡੀ ਸ਼ਸਤਰ ਪੂਜਾ, ਤੁਹਾਡੇ ਉਹ ਪੈਰੇਡ ਕਿੱਥੇ ਗਿਆ ਦੁਸਹਿਰੇ ਦੀ। ਪਰ ਜਿਹੜੇ ਦੂਜੇ ਪਾਸੇ ਅਸੀਂ ਸਮਝਦੇ ਹਾਂ ਵੀ ਕਿਸਾਨਾਂ ਦੇ ਕੋਲ ਇੱਕ ਮੌਕਾ ਸੀ, ਦੇਖ ਲੈਂਦੇ ਕਿ ਭਾਈ ਹੁਣ ਉਹਨਾਂ ਦੀ ਆਪਣੀ ਤਾਕਤ ਕੀ ਹੈ, ਉਹ ਵੀ ਮੈਦਾਨ 'ਚੋਂ ਦੌੜ ਗਏ। ਸੋ ਕੁੱਲ ਮਿਲਾ ਕੇ ਮੇਰਾ ਖਿਆਲ ਹੈ ਵਾਰ ਆਫ ਨਰਵਸ ਚੱਲ ਰਹੀ ਹੈ। ਅਲਟੀਮੇਟਲੀ ਲੜੇਗੀ ਵੀ ਸਿੱਖੀ, ਲੜੇਗੀ ਵੀ ਸਿੱਖ ਭਾਵਨਾ, ਪਰ ਹਾਲ ਦੀ ਘੜੀ ਫਿਰ ਵੀ ਜਦੋਂ ਜਿਹੜੇ ਲੋਕ ਇਹਨਾਂ ਕਿਸਾਨ ਲੀਡਰਾਂ 'ਚੋਂ ਕੋਈ ਭਾਲਦੇ ਨੇ, ਉਹ ਦੇਖ ਲੈਣ ਕਿੰਨੀ ਕੁ ਸਟੈਪ ਤੁਸੀਂ ਕਿੰਨੀ ਕੁ ਦੂਰ ਹੋਰ ਇਸ ਤਰੀਕੇ ਨਾਲ ਜਿਹੜਾ ਹੈ ਉਹ ਐਸਕੇਪਿਸਟ ਐਟੀਟਿਊਡ ਰੱਖੋਗੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। व्यूअर्स वेलकम बैक ऑन प्रोग्राम। सो व्यूअर्स यूं जापता है कि भूटान देश भी भारत की गिरफ्त विचों निकल गया है। सो भूटान ने चीन नाल सरहद दे झगड़े नूं लै के एक MOU साइन किया है। सो भारत वालों इस दे उत्ते सवालिया निशान वांग रिएक्शन दिता गया है। सो की नेपाल वांग हुण भूटान भी चीन की शरण विच जावेगा? इस बारे आपां गलबात करन जा रहे हैं। सो असीं चाहांगे कि तुसीं सानूं इसी तरह बने रहना। देखण सुनने लिखण लई तुहाडा सब दा बहुत बहुत शुक्रिया जी। डॉक्टर साहब की कहना चाहोगे? देखो ਜਦੋਂ ਭੂਟਾਨ ਦਾ ਜ਼ਿਕਰ ਹੁੰਦਾ ਹੈ ਤੇ ਅਕਸਰ ਮੈਨੂੰ ਵੀ ਹੁਣ ਤੱਕ ਇਹੀ ਅੰਡਰਸਟੈਂਡਿੰਗ ਰਹੀ ਹੈ ਕਿ ਭੂਟਾਨ ਦੀ ਫੋਰਨ ਪਾਲਿਸੀ ਇੰਡੀਆ ਡਿਸਾਈਡ ਕਰਦਾ ਹੈ। ਉਹਨਾਂ ਦੀ ਜਿਹੜਾ ਬੇਸ਼ੱਕ ਐਜ਼ ਏ ਮੁਲਕ ਭੂਟਾਨ ਦੀ ਰੈਕਗਨੀਸ਼ਨ ਹੈ, ਯੂਨਾਈਟਿਡ ਨੇਸ਼ਨਸ ਦਾ ਉਹ ਮੈਂਬਰ ਵੀ ਹੈ, ਲੇਕਿਨ ਇਹਨਾਂ ਸਾਰੇ 75 ਸਾਲਾਂ ਦੇ ਪੀਰੀਅਡ 'ਚ ਜੇ ਕਹਿਣਾ ਹੋਏ ਕਿ ਕਦੇ ਐਸਾ ਨਹੀਂ ਹੋਇਆ ਕਿ ਭੂਟਾਨ ਨੇ ਇੰਡੀਆ ਦੇ ਖਿਲਾਫ ਵੋਟ ਪਾਈ ਹੋਏ ਜਾਂ ਜਿੱਥੇ ਇੰਡੀਆ ਨੇ ਵੋਟ ਪਾਈ ਹੋਏ ਉੱਥੇ ਭੂਟਾਨ ਨੇ ਨਾ ਪਾਈ ਹੋਏ। ਸੋ ਅਕਸਰ ਅਸੀਂ ਉਸ ਨੂੰ ਇਸੇ ਹੀ ਰੰਗ 'ਚ ਦੇਖਦੇ ਹਾਂ ਕਿ ਜਿਵੇਂ ਜਦੋਂ ਸੋਵੀਅਤ ਯੂਨੀਅਨ ਨੇ ਇਹ ਅੱਡ-ਅੱਡ ਮੁਲਕਾਂ ਦੀ ਰੈਕਗਨੀਸ਼ਨ ਵੀ ਆਪਣੇ ਤੌਰ ਦੇ ਉੱਤੇ ਕਰਵਾਈ ਹੋਈ ਸੀ ਸੈਪਰੇਟ, ਤੇ ਉਹ ਇਸੇ ਖਾਨੇ 'ਚ ਸੀ। ਅਲਟੀਮੇਟਲੀ ਉਹ ਹਿੱਸਾ ਸੋਵੀਅਤ ਯੂਨੀਅਨ ਦਾ ਹੀ ਸਨ, ਲੇਕਿਨ ਆਪਣੀਆਂ ਵੋਟਾਂ ਵਧਾਉਣ ਦੇ ਲਈ। ਸਾਨੂੰ ਤਾਂ ਹਮੇਸ਼ਾ ਇਹ ਲੱਗਦਾ ਹੈ ਕਿ ਸਿੱਕਮ ਨੂੰ ਤਾਂ ਡਾਇਰੈਕਟਲੀ ਇੰਡੀਆ ਨੇ ਅਨੈਕਸ ਕਰ ਲਿਆ, ਲੇਕਿਨ ਭੂਟਾਨ ਅਨੈਕਸਡ ਸਟੇਟ ਵਾਂਗ ਹੀ ਹੈ, ਅਦਰ ਦੈਨ ਕਿ ਉਹਦੀ ਇੱਕ ਗਿਣਤੀ ਉਹਨਾਂ ਨੇ ਅੱਡ ਰੱਖੀ। ਹਾਲਾਂ ਭੂਟਾਨ ਇੱਕ ਬੜਾ ਖੂਬਸੂਰਤ ਮੁਲਕ ਐਨਵਾਇਰਨਮੈਂਟ ਦੇ ਲਿਹਾਜ਼ ਨਾਲ, ਔਰ ਉਹਨਾਂ ਦੇ ਈਵਨ ਜਿਹੜਾ ਰਾਇਲ ਪ੍ਰਿੰਸ ਸੀ ਉਹਨੇ ਆਪਣਾ ਰਾਇਲ ਟਾਈਟਲ ਛੱਡ ਕੇ ਆਮ ਤਰ੍ਹਾਂ ਦਾ ਜਿਹੜਾ ਡੈਮੋਕ੍ਰੈਟਿਕ ਸਿਸਟਮ ਰਾਹੀਂ ਉਹ ਆਇਆ। ਵੈਰੀ ਰਿਫਾਈਨਡ ਜਿਹੜਾ ਉਹਨਾਂ ਦਾ, ਔਰ ਬੁੱਧਿਸਟ ਮੁਲਕ ਹੈ ਭੂਟਾਨ। ਹੁਣ ਅਸੀਂ ਕੱਲ ਵੀ ਇਹ ਗੱਲ ਕੀਤੀ ਸੀ ਕਿ ਜਦੋਂ ਮਾਓ ਜ਼ੇਤੁੰਗ ਜਾਂ ਚਾਈਨਾ ਦੇ ਜਿਹੜੇ ਡ੍ਰੀਮਰ ਨੇ ਫਿਊਚਰ ਦੇ ਕਿ ਚਾਈਨਾ ਜਿਵੇਂ ਇੱਕ ਸਟੇਜ ਦੇ ਉੱਤੇ ਇੱਕ ਮੈਜੈਸਟਿਕ ਇੰਪੀਰੀਅਲ ਮੁਲਕ ਸੀ, ਤੇ ਉਹ ਹਮੇਸ਼ਾ ਇਹ ਕਹਿੰਦੇ ਨੇ ਕਿ ਭਾਈ ਤਿੱਬਤ ਜਿਹੜਾ ਹੈ ਉਹ ਹਥੇਲੀ ਹੈ, ਪਾਮ ਹੈ, ਔਰ 5 ਫਿੰਗਰਸ ਜਿਹੜੀਆਂ ਨੇ ਉਹ ਚੀਨ ਦੀਆਂ ਨੇ, ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਕਿ ਸਿੱਕਮ ਹੈ, ਭੂਟਾਨ ਹੈ,
नेपाल है, साउथ तिब्बत जिहड़ा जिन्होंने अरुणाचल कहंदे ने, और लद्दाख, जिस लद्दाख के उत्ते उन्होंने चाइना ने इन्हों जदों हुण दौड़ाया 13वें राउंड तो बाद, तो उन्होंने कहा भी असी अपनी सॉवरनिटी नाल कोई समझौता नहीं करांगे। सो उन्होंने ये और इंडियन वाइस प्रेजिडेंट जो अरुणाचल गया है तो उन्होंने कहा भी मत एंटर करो साडी टैरीटोरीज। तो इसका मतलब यह है कि आने वाले पीरीयड कदे भी लद्दाख भी और अरुणाचल प्रदेश भी जिन्हों चाइना साउथ तिब्बत कहता है, ये भारत कोलों चले जाएंगे, सवेरे उठ के देखणगे और नज़र आएगा कि भाई वो चीन ने ले लेने। हुण गल असीं भूटान की करिए। भूटान जिहड़ा बेशक एक अलग मुल्क है, लेकिन भारत ने उसकी फॉरेन पॉलिसी के उत्ते कंट्रोल किया होया, और चीन के खिलाफ जो असी 2017 दे विच या 2018 है शायद, डोकलाम क्राइसिस। हुण डोकलाम एक ऐसा एरिया भूटान का जिहदा बॉर्डर जिहड़ा वो भूटान दे नाल ही लगता है, इंडिया दे नाल तो लगता नहीं, लेकिन क्योंकि इंडिया की डोमीनेंस है उत्थे हर लिहाज नाल, मिलिटरीली भी और अदरवाइज भी, उन्होंने डोकलाम राही चीन दे नाल पंगा लिया, और जिन्हों बाद इन्होंने कहा जी जित गए। होया ये है भी उत्थों जुत्तियां भी इन्होंने खाधियां, और डोकलाम च जिथे कि चीन पहला नहीं सी आया, उत्थे आके उन्होंने अपनी परमानेंट जिहड़ी है कंटोनमेंट्स भी बना ली हैं, और उस सारे दे नाल दी नाल उन्होंने अपना अगों क्लेम भी रख दिता। हुण भूटान ने किवें इंडिया नूं आउटस्मार्ट कीता जां इंडिया दी मर्जी तो बिना जां इन्हां नूं ईवन दसे बिना उन्होंने चाइना दे नाल MOU जिन्हों मैमो ऑफ अंडरस्टैंडिंग कहंदे ने, वो साइन कर लिया बॉर्डर के उत्ते। इन्हें इंडिया नूं हिला के रख दिता। जदों असीं कहंदे हैं कि ऑलरेडी नेपाल जिहड़ा एक डिक्लेयर्ड हिंदू नेशन सी, जिथे 80% प्लस पॉपूलेशन भी हिंदू है, जिहड़े हिंदू धर्म नूं कहंदे ने, 240 साल जिथे हिंदू मोनार्क रहे ने, नेपाली किंग, जिथे शिव जी का सब तो पुराना मंदिर जिहड़ा पशुपति मंदिर काठमंडू च, जिथे जाके मोदी ने पूजा भी की और उत्थे खलो के कहा कि इनके साथ हमारा रोटी बेटी का रिश्ता है। हुण वो नेपाल तो चीन दे चला ही गया बिल्कुल, उन्होंने तो अपना हिंदू तो भी निकल गए, उन्होंने अपना कॉन्स्टिट्यूशन लिया, और यही नहीं वो चाइना की शैल्टर चले गए। बाकी असी देख ही रहे हैं कि बाकी बांग्लादेश के हवाले नाल भी और दूसरिਆਂ ਦੇ नाल भी की हो रहा है। लेकिन अज की जिहड़ी खबर जिहड़ी घट्टो घट्ट मेरे लिए भी एक जिन्हों कहो कि भी हैरत भरपूर सी, और खबर है भूटान चाइना साइन मैमो ऑफ अंडरस्टैंडिंग फॉर 3-step रोड मैप टू एक्सपर्डाइट बाउंड्री टॉक्स। न्यू दिल्ली सेज इट हैज नोटेड द एग्रीमेंट, नोटेड कोट अनकोट। इसका मतलब है कि इंडिया को पता ही नहीं सी भी की हो रहा है, और जदों उन्होंने रिएक्शन के लिए पूछा कि जी तुसी दसो, तो उन्होंने कहा जी वी हैव नोटेड। हुण नोटेड की है ये एग्रीमेंट की, उन्होंने सारे दे विच बैकग्राउंड डोकलाम 2017 दे विच होया, नॉट 2018, और ये बेशक भूटान दे नाल चीन लंबे वक्त तो कह रहा है कि भाई ये तुसी भी साडी खामखा दी थां जिहड़ी साडी थां खामखा मल्ली हुई है, साडे नाल गलबात करो, तोरो। भारत जिहड़ा उन्हें डोकलाम च 2017 च रादर कन्फ्लिक्ट नूं जिहड़ा वो पुश कीता, नतीजे दे तौर ते भारत जिहड़ा वो उथों मूँह दी खा के दौड़िया। हुण जिहड़ा 17 महीने जिहड़ा वो इंडिया चाइना स्टैंड ऑफ रहा डोकलाम दे उत्ते, और भारत नूं ही वापस उत्थों मुड़ना पिया। हुण जिहड़ी ये खबर है उसदे मुताबक ये है कि भी ये बेशक 1984 तो लैके भूटान और चाइना दे विचाले जिहड़े ने दो जिहड़े ने एरिया जिहड़े झगड़े वाले ने, जिवें डोकलाम ते दूसरे एरिए भूटान दे वैस्ट ने, जिन्हों इंडिया चाइना भूटान ट्राई जंक्शन कहंदे ने। एरिया तो थोड़ा है, 269 स्क्वायर किलोमीटर का एरिया है, तो दूसरा जकारलंग एंड सामलंग वैली है जिहड़ी तिब्बत ते भूटान दे नॉर्थ विच है, और ये 495 स्क्वायर किलोमीटर टैरीटरी है। हुण चीन ने हाल दे विच ही उन्होंने ईवन भूटान का ईस्टर्न सैक्टेंग रीजन है उस दे उत्ते भी अपना दावा जताया। सो भूटान नूं ये लगा कि भी वो तो 5 उंगलां कहंदे ही ने पहला, इंडिया दे पल्ले कुछ नहीं। वो डोकलाम च उन्होंने देख लिया कि जुत्तियां खा के दौड़े, उन्होंने कहा बजाय इसके कि अपना सारा ही मुल्क गवा लईए, वो कोई ना कोई समझौता करना चाहते हैं।
ਔਰ ਇਹਦੇ 'ਚ ਜਿਹੜਾ ਉਹਨਾਂ ਦਾ ਮੈਮੋ ਆਫ ਅੰਡਰਸਟੈਂਡਿੰਗ ਇਹਨਾਂ ਦੇ ਵਿੱਚ ਹੋਇਆ, ਇਸ ਬਾਰੇ ਉਹਨਾਂ ਦੇ ਜਿਹੜਾ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੇ ਨੇ ਵੀ ਇਸ ਤੇ ਬਰੀਫ ਕੀਤਾ ਔਰ ਜਿਹੜਾ ਉਹਦੇ ਕਲੌਜ਼ਸ ਕੀ ਨੇ 3 ਸਟੈਪ ਦੇ ਉਹ ਉਹਨਾਂ ਨੇ ਗੁਪਤ ਰੱਖੇ ਨੇ ਜਾਂ ਜ਼ਾਹਰ ਨਹੀਂ ਕੀਤੇ। 3 ਸਟੈਪ ਰੋਡ ਮੈਪ ਹੈਡ ਬੀਨ ਫਾਈਨਲਾਈਜ਼ਡ। ਇਹ 10th ਐਕਸਪਰਟ ਗਰੁੱਪ ਦੇ ਵਿੱਚ ਆਪਸੀ ਗੱਲਬਾਤ ਹੋਈ ਹੈ ਔਰ ਉਹਨੂੰ ਉਹਨਾਂ ਨੇ ਪੋਜ਼ਿਟਿਵ ਡਿਵੈਲਪਮੈਂਟ ਕਿਹਾ ਕਿ ਭਾਈ ਅਸੀਂ 24 ਰਾਉਂਡ ਆਲਰੇਡੀ ਪਿਛਲੇ ਕਈ 37 ਸਾਲਾਂ ਤੋਂ ਚੱਲ ਰਹੇ ਸੀ, ਹੁਣ ਅਸੀਂ ਕਨਕਲੂਜਨ ਦੇ ਉੱਤੇ ਪਹੁੰਚੇ ਹਾਂ ਔਰ ਉਹਦੇ ਨਾਲ ਜਿਹੜਾ ਇਹ ਅਸੀਂ ਆਪਸ ਦੇ ਵਿੱਚ ਕਰ ਰਹੇ ਹਾਂ। ਇੰਡੀਆ ਨੇ ਜਿਹੜਾ ਬੜਾ ਲਿਊਕ ਵਾਰਮ ਜਿਹਾ ਇਸ ਦੇ ਉੱਤੇ ਰਿਐਕਸ਼ਨ ਦਿੱਤਾ ਹੈ। ਵੀ ਹੈਵ ਨੋਟਿਡ the signing of memorandum between Bhutan and China. We are aware of it. You would be aware Bhutan and China have been holding boundary negotiation since long and this that. So मतलब ये है, मैं जे इसनू एक लाइन च कहना होए ते वो ये है कि भूटान भी भारत दे हथों चला गया जी गया जी डॉक्टर साहब ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਾਹਮਣੇ ਚਿਆਂ ਕਹਿੰਦੇ ਆ। ਸੋ ਵੀਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਦੁਨੀਆ ਵਿੱਚ ਭੁੱਖਮਰੀ ਸੰਬੰਧੀ ਰਿਪੋਰਟਾਂ ਜਾਰੀ ਕਰਨ ਵਾਲੀ ਸੰਸਥਾ ਗਲੋਬਲ ਹੰਗਰ ਇੰਡੈਕਸ ਨੇ 116 ਮੁਲਕਾਂ ਦਾ ਸਰਵੇ ਕਰਕੇ ਇਸ ਸੰਬੰਧੀ ਰਿਪੋਰਟ ਜਾਰੀ ਕੀਤੀ ਹੈ। ਸੋ ਇਸ ਰਿਪੋਰਟ ਵਿੱਚ ਭਾਰਤ ਨੂੰ ਸ਼ਰਮਨਾਕ 101 ਨੰਬਰ ਤੇ ਰੱਖਿਆ ਗਿਆ ਹੈ। ਭਾਰਤ ਦੇ ਗੁਆਂਢੀ ਦੇਸ਼ ਭਾਰਤ ਤੋਂ ਜਿਹੜੇ ਨੇ ਜ਼ਿਆਦਾ ਬਿਹਤਰ ਨੇ। ਸੋ ਪਾਕਿਸਤਾਨ 92 ਨੰਬਰ ਤੇ ਹੈ ਅਤੇ ਨੇਪਾਲ ਤੇ ਬੰਗਲਾਦੇਸ਼ 76ਵੇਂ ਨੰਬਰ ਤੇ ਹਨ। ਸੋ ਭਾਰਤ ਨੂੰ ਸੁਪਰ ਪਾਵਰ ਕਹਿਣ ਵਾਲਿਆਂ ਨੂੰ ਚੱਪਣੀ ਵਿੱਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਵੈਸੇ ਸ਼ੇਖ ਚਿਲੀ ਦਾ ਜਦੋਂ ਜ਼ਿਕਰ ਹੁੰਦਾ ਹੈ ਤੇ ਕਰੈਕਟਰ ਤਾਂ ਸ਼ੇਖ ਚਿਲੀ ਦਾ ਈਰਾਨ ਦੇ ਨਾਲ ਜੁੜਿਆ ਹੋਇਆ ਹੈ ਕਿ ਭਾਈ ਉਹਨਾਂ ਨੇ ਕਿਵੇਂ ਉਸ ਦੇ ਉੱਤੇ ਕਿਤਾਬਾਂ ਵੀ ਨੇ, ਨਾਵਲ ਵੀ ਨੇ, ਉਸ ਦੀਆਂ ਕਹਾਣੀਆਂ ਫੋਕਲੋਰ 'ਚ ਵੀ ਨੇ। ਬਿਲਕੁਲ। ਪਰ ਮੈਂ ਇਹ ਸਮਝਦਾ ਹਾਂ ਵੀ ਸ਼ੇਖ ਚਿਲੀ ਜੇ ਕਹਿਣਾ ਹੋਏ ਅੱਜ ਦੇ ਫਾਰਮ ਦੇ ਵਿੱਚ ਤੇ ਫਿਰ ਭਾਰਤ ਦੇ ਹਾਕਮ ਤੇ ਉਹਨਾਂ ਦੇ ਦੁਮਛੱਲੇ ਟੌਂਟ ਬਟੌਂਟ, ਉਹਨਾਂ ਦੇ ਹਾਈ ਕਮਿਸ਼ਨਰ, ਐਂਬੈਸਡਰ, ਕੌਂਸਲ ਜਨਰਲਸ ਔਰ ਉਹਨਾਂ ਦਾ ਮੀਡੀਆ, ਕਿਉਂਕਿ ਗੱਪ ਇੰਨੀ ਵੱਡੀ ਮਾਰਨਗੇ ਝੂਠ ਦੇ ਵਿੱਚ ਗੋਇਬਲਸ ਜਰਮਨ ਪ੍ਰੋਪੇਗੈਂਡਾ ਮਿਨਿਸਟਰ ਨੂੰ ਪਿੱਛੇ ਛੱਡਣ ਵਾਲੇ ਔਰ ਅਸਮਾਨ ਨੂੰ ਟਾਕੀ ਲਾਣਾ, ਉਹ ਕਹਿੰਦੇ ਨਾ ਉਹ ਕੀ ਹੈ ਜੀ, ਉਹ ਤਾਂ ਅਸਮਾਨ ਨੂੰ ਟਾਕੀ ਲਾ ਦਿੰਦਾ। ਇਹ ਅਸਮਾਨ ਨੂੰ ਟਾਕੀ ਲਾਉਣ ਵਾਲੇ। ਤੁਸੀਂ ਵਾਜਪਾਈ ਪੀਰੀਅਡ ਦੇਖੋ, ਜਦੋਂ ਇਹ ਸਲੋਗਨ ਵੇਚ ਰਿਹਾ ਸੀ ਸ਼ਾਈਨਿੰਗ ਇੰਡੀਆ, ਗਲੋਰਿੰਗ ਇੰਡੀਆ, ਪਤਾ ਨਹੀਂ ਕਿਹੜਾ ਇੰਡੀਆ, ਤੇ ਉਦੋਂ ਕਿਸੇ ਨੇ ਕਿਹਾ ਨੋ ਵੀਪਿੰਗ ਇੰਡੀਆ। ਇਹ ਅਸਲੀ ਵੀਪਿੰਗ ਹੈ। ਇਹ ਹੁਣ ਵੀਪ ਨੂੰ ਹੀ ਜਿਹੜਾ ਉਹਨੂੰ ਅਥਰੂ ਨੂੰ ਹੀ ਕਹਿ ਦੇਣ ਕਿ ਮੋਤੀ ਨਿਕਲ ਰਹੇ ਨੇ ਤੇ ਤੁਸੀਂ ਉਹਨੂੰ ਫਿਰ ਮੋਤੀ ਕਹੋ। ਭਾਰਤ 'ਚ ਬਹੁਤ ਮੋਤੀ ਨੇ ਤੇ ਤੁਸੀਂ ਉਹਦੇ 'ਚੋਂ ਕੀ ਕਰ ਸਕਦੇ? ਕਿਉਂਕਿ ਉਦੋਂ ਇਹ ਦਾਅਵਾ ਕੀਤਾ ਜਾਂਦਾ ਸੀ ਕਿ ਭਾਰਤ ਦੀ ਇਕਨੋਮੀ ਔਰ ਤਰੱਕੀ ਇੰਨੀ ਤੇਜ਼ੀ ਨਾਲ ਹੋ ਰਹੀ ਹੈ ਕਿ 2025 ਤੱਕ
ਅਸੀਂ ਚੀਨ ਨੂੰ ਪਿੱਛੇ ਛੱਡ ਦਿਆਂਗੇ, 2050 ਤੱਕ ਅਸੀਂ ਅਮਰੀਕਾ ਨੂੰ ਪਿੱਛੇ ਛੱਡ ਦਿਆਂਗੇ। ਮਤਲਬ ਇਹ ਹੈ ਕਿ 2025 ਤੱਕ ਅਸੀਂ ਏਸ਼ੀਅਨ ਟਾਈਗਰ, ਆਪਣੇ ਆਪ ਨੂੰ ਏਸ਼ੀਅਨ ਟਾਈਗਰ ਕਿ ਜੀ ਅਸੀਂ ਏਸ਼ੀਆ ਦੇ ਸ਼ੇਰ, ਸਾਡੀ ਇਕਨੋਮੀ 2025 ਤੱਕ ਚੀਨ ਨੂੰ ਪਿੱਛੇ ਛੱਡ ਦੇਗੀ ਔਰ ਅਸੀਂ ਇੰਨੀ ਤੇਜ਼ੀ ਨਾਲ ਜਾ ਰਹੇ ਹਾਂ ਕਿ 2050 ਤੱਕ ਅਮਰੀਕਾ ਨੂੰ ਪਿੱਛੇ ਛੱਡ ਦੇਵਾਂਗੇ। ਹੁਣ ਹਾਲ ਇਹ ਹੈ ਕਿ ਚਾਈਨਾ ਦੀ $15 ਟ੍ਰਿਲੀਅਨ ਦੀ ਇਕਨੋਮੀ ਹੈ, $2 ਟ੍ਰਿਲੀਅਨ ਹੁਣ ਪਿੱਛੇ ਛੱਡਣਾ ਦੇਖ ਲਓ ਤਾਂ ਹਾਲਤ ਉਹਨਾਂ ਦੇ ਕੀ ਹੈ ਹਰ ਫਰੰਟ ਦੇ ਉੱਤੇ। ਪਰ ਮੈਂ ਕਿਉਂਕਿ ਵਕਤ ਦੀ ਵੀ ਲਿਮਿਟੇਸ਼ਨ ਹੈ ਔਰ ਹਾਲਾਂ ਮੇਰਾ ਜੀ ਤਾਂ ਕਰਦਾ ਹੁੰਦਾ ਕਿਉਂਕਿ ਇਹ ਸਾਰੀਆਂ ਜੂਸੀ ਸਟੋਰੀਜ਼ ਹੁੰਦੀਆਂ ਨੇ ਜਿੱਥੇ ਤੁਸੀਂ ਇਹਨਾਂ ਨੂੰ ਸ਼ੀਸ਼ਾ ਦਿਖਾ ਸਕਦੇ ਹੋ ਕਿ ਆਪਣੀ ਔਕਾਤ ਦੇਖੋ, ਲੇਕਿਨ ਔਕਾਤ ਤਾਂ ਗਲੋਬਲ ਰਿਪੋਰਟਸ ਦਿਖਾ ਦਿੰਦੀਆਂ ਨੇ। ਹੁਣ ਦੁਨੀਆ ਦੇ ਵਿੱਚ ਭੁੱਖਮਰੀ ਜ਼ਾਹਰ ਹੈ ਕਿ ਇਨਸਾਨ ਦੀ ਜਿਹੜੀ ਪਹਿਲੀ ਲੋੜ ਹੈ, ਜਦੋਂ ਅਸੀਂ ਸ਼ੁਰੂ ਵੀ ਕਰਦੇ ਹਾਂ ਕਿ ਮੰਗਾਂ ਕੀ ਹੁੰਦੀਆਂ ਨੇ, ਰੋਟੀ ਤੋਂ ਸ਼ੁਰੂ ਕਰਦੇ ਹਾਂ, ਫਿਰ ਕੱਪੜਾ ਹੁੰਦਾ, ਫਿਰ ਮਕਾਨ ਹੁੰਦਾ। ਇਹੀ ਹੈ ਐਵਰੇਜ ਕਿ ਵੀ ਖਾਣ ਲਈ ਜੇ ਔਰ ਪੰਜਾਬੀ ਚ ਕਹਿਣਗੇ ਕਿ ਵੀ ਢਿੱਡ ਚ ਪਈਆਂ ਰੋਟੀਆਂ ਸਭੇ ਗੱਲਾਂ ਖੋਟੀਆਂ, ਇਹ ਜੁੜਿਆ ਹੀ ਇਸ ਨਾਲ ਹੁੰਦਾ। ਹੁਣ ਕਿਸੇ ਵੀ ਮੁਲਕ ਦਾ ਜਾਂ ਜੇ ਭਾਰਤ ਦੇ ਹਵਾਲੇ ਨਾਲ ਇੱਕ ਸਟੇਜ ਤੇ ਜਦੋਂ ਬਾਹਰੋਂ ਇਹ ਕਣਕ ਇੱਥੇ 3rd ਕਲਾਸ ਕਣਕ ਜਿਹੜੀ ਅਕਸਰ ਅਸੀਂ ਸੁਣਦੇ ਸੀ ਕਿ ਜਿਹੜੀ ਅਮਰੀਕਾ ਨੇ ਸਮੁੰਦਰ 'ਚ ਸੁੱਟਣੀ ਹੁੰਦੀ ਹੈ, ਉਹ ਇਹਨਾਂ ਨੂੰ ਦੇ ਦਿੰਦੇ ਨੇ ਵੀ ਚਲੋ ਤੁਹਾਡੇ ਭੁੱਖੇ ਜਿਹੜੇ ਮਰਦੇ ਨੇ, ਲਾਲ ਰੰਗ ਦੀ ਕਣਕ, ਮੋਟਾ ਜਿਹਾ ਆਟਾ, ਉਹਦਾ ਗੁੰਨਦਿਆਂ ਵੀ ਬੀਬੀਆਂ ਚੀਕਾਂ ਮਾਰਦੀਆਂ ਸੀ, ਪਕਾਉਂਦਿਆਂ ਵੀ ਉੱਤੇ ਜਿੰਨਾ ਮਰਜ਼ੀ ਘਿਓ ਲਾਓ ਸੁੱਕੇ ਤੇ ਕਹਿੰਦੇ ਸੀ ਅਮਰੀਕਨ ਕਣਕ ਹੈ। ਉਹ ਕਹਿੰਦਾ ਨਹੀਂ, ਜਿਹੜੀ ਮੱਛੀਆਂ ਨੂੰ ਪਾਣੀ ਸੀ ਉਹ ਇੱਥੇ ਦਿੱਤੀ ਹੈ। ਪੰਜਾਬ ਦੇ ਸਿੱਖ ਕਿਸਾਨਾਂ ਨੇ ਉਸ ਮੁਹਾਰ ਨੂੰ ਮੋੜਿਆ। 60ਵਿਆਂ ਦੇ ਅਖੀਰ 'ਚ ਪੰਜਾਬੀ ਸੂਬਾ ਬਣਨ ਤੋਂ ਬਾਅਦ ਜਿਹਨੂੰ ਗ੍ਰੀਨ ਰੈਵੋਲੂਸ਼ਨ ਦਾ ਨਾਂ ਦਿੱਤਾ ਜਾਂਦਾ ਹੈ, ਇੰਨੀ ਕੁ ਕਣਕ ਪੈਦਾ ਕੀਤੀ ਪੰਜਾਬ 'ਚ ਵੀ, ਹਰਿਆਣੇ 'ਚ ਜਿੱਥੇ ਸਿੱਖ ਗਏ ਜਾਂ ਯੂਪੀ 'ਚ ਜਿਹੜੇ ਅੱਜ ਗੱਡੀਆਂ ਥੱਲੇ ਦਰੜੇ ਨੇ, ਉਹੀ ਬੈਲਟ ਹੈ ਤਰਾਈ ਇਲਾਕੇ ਦੀ ਕਿ ਭਾਰਤ ਅਗਲੇ 10 ਸਾਲ ਦੇ ਵਿੱਚ 60ਵਿਆਂ ਤੋਂ ਬਾਅਦ ਫੂਡ ਸਫੀਸ਼ੀਐਂਟ ਹੋ ਗਿਆ। ਉਹਨਾਂ ਦੇ ਭੰਡਾਰ ਭਰੇ ਗਏ ਕਣਕ ਦੇ, ਚੌਲਾਂ ਦੇ। ਅੱਜ ਉਹਨਾਂ ਨਾਲ ਸਲੂਕ ਕੀ ਕਰ ਰਹੇ ਨੇ ਇਹ ਸਾਹਮਣੇ ਦੀ ਗੱਲ ਹੈ। ਲੇਕਿਨ ਇਹਦੇ ਬਾਵਜੂਦ ਗੱਲ ਜੇ ਬਾਣੀਏ ਦੇ ਹੱਥ ਪਾਵਰ ਹੈ, ਉਹਨੇ ਆਪਣਾ ਬਾਣੀਆਪਣਾ ਤੇ ਛੱਡਣਾ ਨਹੀਂ ਹੈ। ਕਿਵੇਂ ਮਹਿੰਗਾਈ ਅੱਜ ਕ੍ਰੀਏਟ ਕੀਤੀ ਹੋਈ ਹੈ, ਉੱਥੇ ਡੀਜ਼ਲ ਦੇ ਪ੍ਰਾਈਸਿਸ ਦਾ, ਪੈਟਰੋਲ ਪ੍ਰਾਈਸਿਸ ਦਾ ਕੀ ਹਾਲ ਹੈ, ਕੋਲ ਕਿੱਥੇ ਚਲਾ। ਹੁਣ ਇੰਡੀਆ ਦੇ ਕੋਲ ਮੈਕਸਿਮਮ ਓਰ ਨੇ ਕੋਲੇ ਦੇ, ਐਕਸਪੋਰਟ ਕਰਦੇ ਰਹੇ ਨੇ, ਪਰ ਉੱਥੇ ਤੁਸੀਂ ਜਿਹੜਾ ਕੋਲ ਹੈ ਉਹਦੀ ਕਮੀ ਹੋ ਗਈ, ਕੀਤੀ ਜਾ ਰਹੀ ਹੈ। ਪ੍ਰੋਫਿਟ ਆਪਦਾ ਵਿੱਚ ਅਫਸਰ ਢੂੰਡੋ, ਇਹ ਮੁਸੀਬਤ 'ਚ ਲੋਕਾਂ ਦਾ ਕੀ ਹਾਲ ਕਰ ਰਹੇ ਨੇ। ਲੋਕ ਤਾਂ ਗਰੀਬੀ ਦੇ ਥੱਲੇ, ਭੁੱਖ ਨੰਗ ਦੇ ਥੱਲੇ ਕਿਸ ਹੱਦ ਤੱਕ ਪਹੁੰਚੇ ਹੋਏ ਨੇ। ਔਰ ਭਾਰਤ ਦੇ 1,350 ਮਿਲੀਅਨ ਲੋਕਾਂ ਦੀ ਫੂਡ ਦੇ ਹਵਾਲੇ ਨਾਲ, ਬਾਕੀ ਛੱਡ ਦਿਓ ਅਨਇੰਪਲੋਇਮੈਂਟ ਕੀ ਹੈ, ਬਿਮਾਰੀ ਕੀ ਹੈ, ਦੂਜਾ ਕੀ ਹੈ। ਗਲੋਬਲ ਹੰਗਰ ਇੰਡੈਕਸ ਦੁਨੀਆ ਦੀ ਇੱਕ ਬਹੁਤ ਹੀ ਜਿਹੜੀ ਹੈ ਪਾਵਰਫੁਲ ਔਰ ਕ੍ਰੈਡੀਬਲ ਇੰਸਟੀਟਿਊਸ਼ਨ ਹੈ। ਇਹ ਜਦੋਂ ਇੰਡੈਕਸ ਲਫ਼ਜ਼ ਅਸੀਂ ਇਸਤੇਮਾਲ ਕਰਦੇ ਹਾਂ, ਇਹਦੇ ਅੱਡ ਫਿਰ ਇੱਕ ਕ੍ਰਾਈਟੇਰੀਆ ਹੁੰਦੇ ਨੇ, ਇਹਨਾਂ 'ਚ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੁੰਦੀ। ਉਹ ਕ੍ਰਾਈਟੇਰੀਆ ਬੇਸ ਹੁੰਦਾ ਹੈ ਕਿ ਜੀ ਚਾਈਲਡ ਫਰਟੈਲਿਟੀ ਕੀ ਹੈ, ਕਿਹਨੂੰ ਕਿੱਥੇ ਡਿਸਟ੍ਰੀਬਿਊਸ਼ਨ ਮਿਲ ਰਹੀ ਹੈ, ਬਿਲੋ ਪਾਵਰਟੀ ਲਾਈਨ ਕੌਣ ਹੈ, ਇੱਕ ਲੰਬਾ ਕ੍ਰਾਈਟੇਰੀਆ। ਜੇ ਮੈਂ ਉਸ ਬਹਿਸ ਜਾਵਾਂਗਾ ਤਾਂ ਲੰਬਾ ਵਕਤ ਲੱਗੇਗਾ। ਹੁਣ ਉਹਨਾਂ ਨੇ ਆਪਣੀ ਅੱਜ ਰਿਪੋਰਟ ਜਾਰੀ ਕੀਤੀ, ਉਹ ਹਰ ਸਾਲ ਰਿਪੋਰਟ ਕੱਢਦੇ ਨੇ ਗਲੋਬਲ ਹੰਗਰ ਇੰਡੈਕਸ ਦੇ ਕਿ ਦੁਨੀਆ ਦੇ ਕਿੰਨੇ ਮੁਲਕਾਂ ਦੇ ਵਿੱਚ ਭੁੱਖ ਨੂੰ ਕਾਬੂ ਕਰ ਲਿਆ ਗਿਆ ਹੈ, ਫੂਡ ਦੀ ਪੋਜੀਸ਼ਨ ਕੀ ਹੈ, ਆਮ ਲੋਕਾਂ ਦੀ ਹਾਲਤ ਕੀ ਹੈ। ਔਰ ਉਹਨਾਂ ਨੇ 116 ਦੇਸ਼ਾਂ ਨੂੰ, 116 ਮੁਲਕਾਂ ਦਾ ਉਹਨਾਂ ਨੇ ਗਲੋਬਲ ਹੰਗਰ ਇੰਡੈਕਸ ਨੇ ਮੁਤਾਲਿਆ ਕਰਕੇ ਜਿਹੜੀ ਰਿਪੋਰਟ ਦਿੱਤੀ ਹੈ। ਭਾਰਤ ਦਾ ਨੰਬਰ ਉਹਨਾਂ 116 ਦੇਸ਼ਾਂ ਚੋਂ 101 ਨੰਬਰ ਤੇ, 101ਵੇਂ ਨੰਬਰ ਤੇ। ਔਰ ਬਾਕੀਆਂ ਦਾ ਕੰਪੈਰੀਜ਼ਨ ਤਾਂ ਮੈਂ ਬਾਅਦ ਚ ਕਰਦਾ। ਈਵਨ ਆਪਣੇ ਕ੍ਰਾਈਟੇਰੀਆ ਦੇ ਨਾਲ ਵੀ 2020 ਚ ਭਾਰਤ 94 ਨੰਬਰ ਤੇ ਸੀ। ਸੋ 7 ਪੁਆਇੰਟ ਈਵਨ ਇੱਕ ਸਾਲ ਦੇ ਵਿੱਚ ਖੁਦ ਚ ਵੀ ਡਿੱਗਿਆ। ਔਰ ਭਾਰਤ ਦਾ ਹੁਣ ਮੁਕਾਬਲਾ ਤੁਸੀਂ ਕਿਹੜੇ ਜਿਹੜੇ ਹੋਰ 14 ਦੇਸ਼ ਨੇ ਉਹ ਭਾਰਤ ਦੇ ਨਾਲ ਭਾਰਤ ਦੇ ਦੀਆਂ ਸਹੇਲੀਆਂ ਨੇ ਜਾਂ ਭਾਰਤ ਦੇ ਦੋਸਤ ਨੇ, ਉਹਨਾਂ ਦੇ ਤੁਸੀਂ ਨਾਂ ਸੁਣੋਗੇ ਤੇ ਨਾਂ ਸੁਣਦਿਆਂ ਹੀ ਤੁਹਾਨੂੰ ਇੱਕਦਮ ਹੱਡੀਆਂ ਦੀ ਮੁੱਠ ਬਣੇ ਬੱਚੇ ਨਜ਼ਰ ਆਣਗੇ। ਜਾਂ ਗਰੀਬੀ ਦੇ ਮਾਰੇ ਉਹ ਲੋਕ ਠਰੂ ਠਰੂ ਕਰਦੇ। ਉਹ ਮੁਲਕ ਨੇ ਪਪੂਆ ਨਿਊ ਗਿਨੀ
ਅਫਗਾਨਿਸਤਾਨ ਵੀ 103 ਨੰਬਰ ਤੇ ਹੈ। ਹਾਲਾਂ ਅਫਗਾਨਿਸਤਾਨ ਦੇ ਹਵਾਲੇ ਨਾਲ ਯੂਨਾਈਟਿਡ ਨੇਸ਼ਨ ਸੈਕਟਰੀ ਜਨਰਲ ਜਿਵੇਂ ਕਿਹਾ ਸੀ ਪੱਲੂ ਫੇਰ ਰਿਹਾ ਕਿ ਭਾਈ ਏਡ ਦਿਓ ਔਰ ਬਿਲੀਅਨਸ ਹੁਣ ਫਲੋ ਕੀਤੇ ਨੇ ਕਿ ਭਾਈ 1/3 ਪੋਪੂਲੇਸ਼ਨ ਮਰ ਜਾਏਗੀ ਭੁੱਖੇ। ਸੋ ਅਫਗਾਨਿਸਤਾਨ 193 ਨੰਬਰ ਤੇ 101 ਨੰਬਰ ਤੇ ਹੈ। ਮਤਲਬ ਅਫਗਾਨਿਸਤਾਨ ਦੇ ਲੈਵਲ ਦੇ ਉੱਤੇ ਹਾਲ ਹੈ। ਫਿਰ ਨਾਈਜੀਰੀਆ, ਕੋਂਗੋ, ਮੋਜ਼ੰਬੀਕ, ਸੀਰਾ ਲਿਓਨ, ਤਿਮੋਰ, हेती, लाइबेरिया, मेडागास्कर, डेमोक्रेटिक रिपब्लिक कांगो, चैड, सेंट्रल अफ्रीकन रिपब्लिकन, यमन ते सोमालिया उन्हें सब सहारा और गरीबी दे मारे मुल्क ने। ते जिस पाकिस्तान नूं फेल्ड स्टेट कहंदे ने कि जी इकोनॉमी टुट गई उहदा रुपया उत्थे वो 92 नंबर ते वो भारत तो पाकिस्तान भी इहदे बावजूद इकोनॉमिकल क्राइसिस है 9 पॉइंट उत्ते है। नेपाल ਜਿਹੜੇ ਲੈਂਡਲੌਕਡ ਕੰਟਰੀ ਜਿਨ੍ਹਾਂ ਨੂੰ ਇਹਨਾਂ ਨੇ ਇਕਨੋਮਿਕ ਉਹ 76ਵੇਂ ਨੰਬਰ ਤੇ ਹੈ। ਬੰਗਲਾਦੇਸ਼ ਅੱਜ ਵੀ ਜਦੋਂ ਕੋਈ ਭੁੱਖ ਨੰਗ ਜਦੋਂ ਕਿਸੇ ਨੂੰ ਕੋਈ ਉਹਦੀ ਉਜਰਤ ਨਹੀਂ ਸੀ ਦਿੰਦਾ ਉਹ ਕਹਿੰਦਾ ਸੀ ਮੈਂ ਕਿਹੜਾ ਬੰਗਲਾਦੇਸ਼ ਜਾਣਾ ਮਤਲਬ ਭੁੱਖ ਨਾਲ ਜੁੜਿਆ। ਬੰਗਲਾਦੇਸ਼ ਵੀ 76ਵੇਂ ਨੰਬਰ ਤੇ ਹੈ। ਸੋ ਬੰਗਲਾਦੇਸ਼ ਔਰ ਨੇਪਾਲ 76ਵੇਂ ਨੰਬਰ ਤੇ ਨੇ, ਪਾਕਿਸਤਾਨ 92 ਰੈਂਕ ਦੇ ਉੱਤੇ ਹੈ ਔਰ ਭਾਰਤ ਜਿਹੜਾ 101 ਨੰਬਰ ਦੇ ਉੱਤੇ ਹੈ। ਔਰ ਇਹ ਉਹਨਾਂ ਨੇ ਇਹ ਕਿਹਾ ਕਿ ਵੀ ਜੋ ਹਾਲਤ ਚੱਲ ਰਹੀ ਹੈ ਇਹ 2030 ਤੱਕ ਪਹੁੰਚਦੇ ਆ ਇਸ ਤੋਂ ਵੀ ਬਦਤਰ ਹੋਏਗੀ। ਸੋ ਇਸ ਸਾਰੇ ਚ ਅਸੀਂ ਕੀ ਕਹਿ ਸਕਦੇ ਹਾਂ ਕਿ ਭਾਰਤ ਮਾਤਾ ਕੀ ਜੈ ਇਹੀ ਕਹਿ ਸਕਦੇ ਹਾਂ ਜਾਂ ਇਹ ਕਹਿ ਸਕਦੇ हैं कि सुपर पावर भारत। बिल्कुल गर्व से कहो कि हम हिंदू हैं और हम भारतीय हैं, ये यही गर्व है ਤੇ ਗਰਵ ਇਹ ਪ੍ਰਾਈਡ ਤੁਹਾਨੂੰ ਮੁਬਾਰਕ ਹੋਵੇ ਜੀ। ਜੀ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕਦੋਂ ਤੱਕ ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਂਡ ਵੈਲ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਪਾਕਿਸਤਾਨ 에ਅਰਲਾਈਨਸ ਨੇ ਕਾਬਲ ਨੂੰ ਜਾਣ ਵਾਲੀਆਂ ਉਡਾਣਾਂ ਤੇ ਮੁਕੰਮਲ ਜਿਹੜੀ ਹੈ ਪਾਬੰਦੀ ਲਗਾ ਦਿੱਤੀ ਹੈ। ਸੋ ਪਾਕਿਸਤਾਨੀ 에ਅਰਲਾਈਨਸ ਵੱਲੋਂ ਤਾਲਿਬਾਨ ਤੇ ਇਲਜ਼ਾਮ ਲਗਾਇਆ ਗਿਆ ਹੈ ਕਿ ਉਹਨਾਂ ਦੇ ਨਾਲ ਬਦਸਲੂਕੀ ਜਿਹੜੀ ਹੈ ਕੀਤੀ ਜਾਂਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਦੇਖਣ ਸੁਣੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਜਿੱਥੇ ਅਸੀਂ ਰੋਜ਼ਾਨਾ ਇਸ ਗੱਲ 'ਚ ਫਖਰ ਮਹਿਸੂਸ ਕਰਦੇ ਹਾਂ ਜਦੋਂ ਅਸੀਂ ਅਫਗਾਨਿਸਤਾਨ ਨੂੰ ਆਪਣੀ ਡਿਸਕਸ਼ਨ 'ਚ ਥਾਂ ਦਿੰਦੇ ਹਾਂ, ਕਿਉਂਕਿ ਅਸੀਂ ਇਹ ਮਹਿਸੂਸ ਕਰਦੇ ਹਾਂ ਜਿੱਥੇ ਅਸੀਂ ਤਾਲਿਬਾਨ ਯੋਧਿਆਂ ਦੀ ਬਹਾਦਰੀ ਦੇ ਕਾਇਲ ਹੈ, ਉੱਥੇ ਅਸੀਂ ਇਹ ਵੀ ਐਕਸਪੈਕਟ ਕਰਦੇ ਹਾਂ ਕਿ ਜਦੋਂ ਉਹਨਾਂ ਨੇ ਹੁਣ ਬਹਾਦਰੀ ਦੇ ਨਾਲ ਲੜ ਕੇ ਆਪਣੀ ਆਜ਼ਾਦੀ ਆਪਣੇ ਮੁਲਕ ਨੂੰ ਉਹਨਾਂ ਨੇ ਲਿਬਰੇਟ ਕਰਵਾਇਆ ਤੇ ਅਸੀਂ ਉਹਨਾਂ ਨੂੰ ਇੱਕ ਰੂਲਰ ਦੇ ਤੌਰ ਤੇ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਨੂੰ ਇੱਕ ਕਾਮਯਾਬ ਐਡਮਿਨਿਸਟ੍ਰੇਸ਼ਨ ਦੇ ਤੌਰ ਤੇ ਦੇਖਣਾ ਚਾਹੁੰਦੇ ਤਾਂ ਕਿ ਇਹ ਨਾ ਕਿਹਾ ਜਾਏ ਕਿ ਭਾਈ ਜਿਹੜੇ ਜੰਗ ਦੇ ਮੈਦਾਨ 'ਚ ਲੜ ਸਕਦੇ ਨੇ ਜਦੋਂ ਉਹਨਾਂ ਦੇ ਕੋਲ ਹਕੂਮਤ ਆਉਂਦੀ ਹੈ ਤਾਂ ਉਹਨਾਂ ਦੇ ਵਿੱਚ ਗਵਰਨਿੰਗ ਸਕਿੱਲਸ ਨਹੀਂ ਹੁੰਦੀਆਂ ਔਰ ਉਹ ਫੇਲ ਹੁੰਦੇ ਨੇ। ਜਿਵੇਂ ਅਨਫੋਰਚੂਨੇਟਲੀ ਜਿਹੜਾ ਤਾਲਿਬਾਨ ਦਾ ਪਹਿਲਾ ਪਾਰਟ ਸੀ 1996 ਤੋਂ 2001 ਤੱਕ, ਉਸ ਬਾਰੇ ਬਹੁਤ ਸਾਰੀਆਂ ਐਸੀਆਂ ਧਾਰਨਾਵਾਂ ਨੇ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਡਿਪਲੋਮੈਟਿਕਲੀ ਵੀ ਇਕੱਲੇ ਉਹ ਲੜੇ ਹੀ ਨਹੀਂ। ਜਦੋਂ ਅਸੀਂ ਅਮਰੀਕਾ ਔਰ ਤਾਲਿਬਾਨ ਡਾਇਲੌਗ ਦੀ ਗੱਲ ਕਰਦੇ ਹਾਂ, ਜਿਵੇਂ ਉਹਨਾਂ ਨੇ ਪੇਸ਼ੈਂਟਲੀ ਦੋਹਾ ਦੇ ਵਿੱਚ ਹੈਂਡਲ ਕੀਤਾ ਔਰ ਅਸੀਂ ਉਹਦੀ ਤਾਰੀਫ ਵੀ ਕੀਤੀ ਕਿ ਡਿਪਲੋਮੈਟਿਕਲੀ ਵੀ ਉਹਨਾਂ ਨੇ ਦੱਸਿਆ ਕਿ ਵੀ ਸਿਰਫ ਜੰਗ ਦੇ ਮੈਦਾਨ 'ਚ ਲੜਨਾ ਹੀ ਉਹਨਾਂ ਦਾ ਇੱਕ ਆਰਟ ਜਾਂ ਉਹਨਾਂ ਦਾ ਕਰੈਕਟਰ ਨਹੀਂ ਹੈ।
ਡਿਪਲੋਮੇਸੀ ਦੇ ਵਿੱਚ ਵੀ ਉਹਨਾਂ ਨੇ ਜਿਹੜਾ ਹੈ ਆਊਟਸਮਾਰਟ ਕੀਤਾ ਅਮਰੀਕਨਾਂ ਨੂੰ ਜਾਂ ਨੈਟੋ ਫੋਰਸਿਸ ਨੂੰ ਜਾਂ ਦੂਜੇ ਨੂੰ, ਔਰ ਅਲਟੀਮੇਟਲੀ ਆਪਣੀਆਂ ਸ਼ਰਤਾਂ ਦੇ ਉੱਤੇ, ਆਪਣੀਆਂ ਟਰਮਸ ਦੇ ਉੱਤੇ ਉਹਨਾਂ ਨੇ ਉਹੀ ਗੱਲ ਜੋ ਉਹਨਾਂ ਨੇ ਰੱਖੀ ਸੀ ਉਹੀ ਫਾਈਨਲੀ ਭੁੱਗੀ। ਫਿਰ ਈਵਨ ਲਾਸਟ ਫੇਜ਼ 'ਚ ਜਦੋਂ ਕਿ ਅਮਰੀਕਨ ਜਾਂ ਦੂਸਰਿਆਂ ਨੇ ਕੈਲਕੂਲੇਟ ਕੀਤਾ ਹੋਇਆ ਸੀ ਕਿ ਅਸ਼ਰਫ ਗਨੀ ਰਜੀਮ ਜਿਹੜਾ ਅਗਲੇ ਕਈ ਮਹੀਨੇ ਜਿਹੜਾ 3 ਲੱਖ ਫੌਜ ਦੂਜੀ ਉਹ ਕਰੇਗਾ, ਔਰ ਉਹਨਾਂ ਨੂੰ ਸੀ ਕਿ ਵੀ ਟ੍ਰਾਂਜੀਸ਼ਨ ਇਹਨਾਂ ਦੇ ਲਿਹਾਜ਼ ਨਾਲ ਹੋਏਗੀ, ਉਹ ਵੀ ਜਦੋਂ 15 ਅਗਸਤ ਨੂੰ ਬਿਨਾਂ ਕੋਈ ਬੁਲਟ ਫਾਇਰ ਕੀਤੇ ਆ ਉਹ ਕਾਬਲ ਦੀਆਂ ਬਰੂਹਾਂ ਤੇ ਔਰ ਕਾਬਲ ਦੇ ਅੰਦਰ ਪਹੁੰਚ ਗਏ। ਔਰ ਜਿਵੇਂ ਉਹਨਾਂ ਨੇ ਈਵਨ ਜਿਹੜਾ ਉਹਨਾਂ ਦਾ ਇਕਰਾਰਨਾਮਾ ਸੀ ਅਮਰੀਕਨਾਂ ਦੇ ਨਾਲ, ਉਹਨਾਂ ਦਾ ਕਿਸੇ ਦਾ ਹਾਰਮ ਨਹੀਂ ਕੀਤਾ। ਜਿਹੜਾ ਹਮਲਾ ਵੀ ਹੋਇਆ ਸੁਸਾਈਡਲ ਹਮਲਾ ਜਿਹਦੇ 'ਚ 200 ਦੇ ਕਰੀਬ ਲੋਕ ਮਾਰੇ ਗਏ, ਜਿਨ੍ਹਾਂ 'ਚ 13 ਮੈਰੀਨ ਸਨ US, ਉਹ ਵੀ ਇਸਲਾਮਿਕ ਸਟੇਟ ਨੇ ਕੀਤਾ। ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਕਿ ਇਹ ਸਾਰੀ 20 ਸਾਲ ਦੀ ਜੰਗ ਵਿੱਚ ਵੀ ਔਰ ਉਹਨਾਂ ਦੇ ਕਾਬਲ ਪਹੁੰਚਣ ਤੋਂ ਬਾਅਦ ਹੁਣ ਵੀ ਜਿਸ ਸੀਰੀਅਸਨੈਸ ਦੇ ਨਾਲ ਪਾਕਿਸਤਾਨ ਜਿਹੜਾ ਉਹ ਕੋਸ਼ਿਸ਼ ਕਰ ਰਿਹਾ ਹੈ ਕਿ ਭਾਈ ਇਹ ਸਾਰਾ ਸਮੂਥ ਹੋਏ, ਤਾਲਿਬਾਨ ਦੀ ਐਕਸੈਪਟੈਂਸ ਵੀ ਹੋਏ ਹਕੂਮਤ ਦੀ, ਔਰ ਵਿਦਨ ਕੰਟਰੀ ਵੀ ਜਿਹੜਾ ਅਮਨ ਅਮਾਨ ਰਹੇ, ਇਸ ਲਈ ਉਹਨਾਂ ਦੇ ISI ਚੀਫ ਖੁਦ ਜਿਹੜੇ ਨੇ ਕਾਬਲ ਵੀ ਪਹੁੰਚੇ। ਹਾਲਾਂਕਿ ਉਹਨੂੰ ਡਿਫਰੈਂਟਲੀ ਇੰਟਰਪ੍ਰੇਟ ਕੀਤਾ ਇੰਡੀਆ ਨੇ ਔਰ ਦੂਸਰਿਆਂ ਨੇ, ਲੇਕਿਨ ਕੁਝ ਇਸ ਤਰ੍ਹਾਂ ਲੱਗਦਾ ਹੈ, ਹਾਲਾਂਕਿ ਇਹ ਹੈ ਤਾਂ ਇੱਕ ਛੋਟੀ ਜਿਹੀ ਖਬਰ, ਲੇਕਿਨ ਇਸ ਤਰ੍ਹਾਂ ਲੱਗਦਾ ਹੈ ਕਿ ਕਿਤੇ ਨਾ ਕਿਤੇ ਤਾਲਿਬਾਨ ਦੇ ਜਿਹੜੇ ਲੋਕ ਉੱਥੇ ਅੱਜ ਪਾਵਰ 'ਚ ਨੇ, ਦੋ ਤਰ੍ਹਾਂ ਹੁੰਦਾ ਹੈ। ਜਦੋਂ ਤੁਸੀਂ ਲੜ ਕੇ ਕੋਈ ਚੀਜ਼ ਜਿੱਤਦੇ ਹੋ ਤੇ ਕਈ ਵਾਰ ਗਰੂਰ ਤੁਹਾਨੂੰ ਟੇਕ ਓਵਰ ਕਰ ਲੈਂਦਾ, ਤੁਹਾਨੂੰ ਲੱਗਦਾ ਕਿ ਵੀ ਨਹੀਂ ਇਹ ਸਾਡੀ ਚੱਲੇਗੀ ਮਰਜ਼ੀ। ਹੁਣ ਇੱਕ ਪਾਸੇ ਪਾਕਿਸਤਾਨ, ਚਾਈਨਾ, ਈਰਾਨ, ਰਸ਼ੀਆ, ਜਦੋਂ ਅਸੀਂ ਉਹਨਾਂ ਦੇ ਹਵਾਲੇ ਨਾਲ ਉੱਥੇ ਹੈਲਪ ਦੀ ਗੱਲ ਵੀ ਦੇਖ ਰਹੇ ਹਾਂ, ਹਿਊਮੈਨਿਟੇਰੀਅਨ ਏਡ ਵੀ, ਉੱਥੋਂ ਜਦੋਂ ਈਵਨ 15 ਅਗਸਤ ਤੋਂ ਬਾਅਦ ਫੋਰਨ ਐਗਜ਼ਿਟ ਦੀ ਲਾਈਨ ਆਈ ਕਿ 1.5 ਲੱਖ ਅਮਰੀਕਨ ਫੌਜ ਔਰ ਜਿਹੜੇ ਇਹਨਾਂ ਦੇ ਉੱਥੇ ਕੋਲੈਬੋਰੇਟਰ ਸੀ ਉਹਨਾਂ ਨੂੰ ਕੱਢਣਾ ਸੀ, ਪਾਕਿਸਤਾਨ ਨੇ ਇਸਲਾਮਾਬਾਦ ਔਰ ਪਿਸ਼ਾਵਰ ਔਰ ਆਪਣੇ 에ਅਰਲਾਈਨਸ ਦਿਨ ਰਾਤ ਚੱਕਰ ਲਾਣੇ ਸ਼ੁਰੂ ਕਰ ਦਿੱਤੇ, ਖੋਲ ਦਿੱਤੇ ਹੋਟਲ ਜਿਹੜੇ ਨੇ, ਬਾਕੀਆਂ ਨੂੰ ਪਾਬੰਦੀ ਕਰਕੇ ਉਹਨਾਂ ਨੂੰ ਰੱਖਿਆ, ਔਰ ਉਹਦਾ ਇਹ ਹੋਇਆ ਕਿ ਸੇਫਲੀ ਐਗਜ਼ਿਟ ਵੀ ਹੋਇਆ ਤੇ ਘੱਟੋ ਘੱਟ ਤਾਲਿਬਾਨ ਦੇ ਸਿਰ ਤੇ ਵੀ ਕੋਈ ਪ੍ਰੈਸ਼ਰ ਨਹੀਂ ਬਣਿਆ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਉਹਨਾਂ ਦੀ ਰੈਕਗਨੀਸ਼ਨ ਨੂੰ ਲੈ ਕੇ ਵੀ, ਜਿਵੇਂ ਹੁਣ ਇੱਕ ਪਾਸੇ ਦਾ ਅਸੀਂ ਖਬਰ ਦੇਖਦੇ ਹਾਂ ਕਿ ਤਾਲਿਬਾਨ ਡੈਲੀਗੇਸ਼ਨ ਲੈਂਡਸ ਇਨ ਟਰਕੀ ਫॉर ਫਸਟ ਹਾਈ ਲੈਵਲ ਟਾਕਸ, ਇਹ ਗਵਰਨਮੈਂਟ ਬਣਨ ਤੋਂ ਬਾਅਦ 2 ਮਹੀਨੇ ਬਾਅਦ ਪਹਿਲੀ ਵਾਰੀ ਹਾਈ ਲੈਵਲ ਹੈ। ਫਿਰ ਖਬਰ ਹੈ ਤਾਲਿਬਾਨ ਡੈਲੀਗੇਸ਼ਨ ਟੂ ਜੁਆਇਨ ਮਾਸਕੋ ਟਾਕਸ ਨੈਕਸਟ ਵੀਕ, ਅਗਲੇ ਹਫਤੇ ਮਾਸਕੋ ਦੇ ਵਿੱਚ ਜਿਹੜੀਆਂ ਟਾਕਸ ਨੇ ਜਿਨ੍ਹਾਂ 'ਚ ਅਮਰੀਕਾ ਵੀ ਹੋਏਗਾ, ਇੰਡੀਆ ਨੂੰ ਵੀ ਉਹਦੇ 'ਚ ਇਨਵਾਈਟ ਕੀਤਾ ਹੋਇਆ ਹੈ, ਰਸ਼ੀਆ, ਚਾਈਨਾ, ਈਰਾਨ, ਜਿਹੜਾ ਮੈਂ ਸਮਝਦਾ ਕਿ ਪੋਜ਼ਿਟਿਵ ਲਾਈਨ ਹੈ। ਪਰ ਆਲ ਆਫ ਏ ਸਡਨ ਜਦੋਂ ਇਹ ਅੱਜ ਖਬਰ BBC ਦੇ ਉੱਤੇ ਆਈ ਤੇ ਮੈਨੂੰ ਥੋੜੀ ਜਿਹੀ ਹੈਰਾਨੀ ਵੀ ਹੈ ਕਿ ਵੀ ਇਹ ਐਸਾ ਕੀ ਵਰਤਾਰਾ ਹੈ ਤਾਲਿਬਾਨ ਦਾ ਕਿ ਪਾਕਿਸਤਾਨ 에ਅਰਲਾਈਨਸ ਜਿਨ੍ਹਾਂ ਨੇ ਯੂਮੈਨ ਸਰਵਿਸ ਦਿੱਤੀ ਹੈ 15 ਅਗਸਤ ਤੋਂ ਬਾਅਦ ਦੇ ਪੀਰੀਅਡ 'ਚ, ਅਚਾਨਕ ਪਾਕਿਸਤਾਨ ਇੰਟਰਨੈਸ਼ਨਲ 에ਅਰਲਾਈਨਸ ਨੇ ਕਿਹਾ ਕਿ ਵੀ ਸਾਡੇ ਸਟਾਫ ਦੇ ਨਾਲ ਜਾਂ ਉੱਥੇ ਤਾਲਿਬਾਨ ਦਾ ਵਰਤਾਰਾ 에ਅਰਪੋਰਟਾਂ ਤੇ ਠੀਕ ਨਹੀਂ ਹੈ ਔਰ ਅਸੀਂ ਆਪਣੀਆਂ ਸਾਰੀਆਂ ਫਲਾਈਟਸ ਜਿਹੜੀਆਂ ਨੇ ਉਹ ਕੈਂਸਲ ਕਰ ਰਹੇ ਹਾਂ। ਮੇਨ ਖਬਰ ਹੀ ਇਹ ਸੀ ਕਿ ਕਾਬਲ ਦੀਆਂ ਸਾਰੀਆਂ ਹੀ ਜਿਹੜੀਆਂ ਫਲਾਈਟਸ ਨੇ ਉਹ ਉਹਨਾਂ ਨੇ ਕੈਂਸਲ ਕੀਤੀਆਂ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਤਾਲਿਬਾਨ ਦੇ ਅਧਿਕਾਰੀ ਨੇ ਇਹ ਸਾਡੇ ਨਾਲ ਅਪਮਾਨਜਨਕ ਵਿਹਾਰ ਕਰ ਰਹੇ ਨੇ, ਬਿਸਤੀ ਭਰਿਆ ਜਿਹੜਾ ਸਲੂਕ ਹੈ ਔਰ ਇਹ ਜਿਹੜਾ ਉਹਨਾਂ ਦਾ ਰਵੱਈਆ ਹੈ ਉਹ ਅਨਪ੍ਰੋਫੈਸ਼ਨਲ ਹੈ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਵੀ ਇਹ ਜਿਹੜੇ ਤਾਲਿਬਾਨ ਦੇ ਲੋਕ ਨੇ 에ਅਰਲਾਈਨ ਸਟਾਫ ਨੂੰ ਧਮਕੀਆਂ ਦਿੰਦੇ ਨੇ ਔਰ ਜਿਹੜੀ ਸਾਡੀਆਂ ਉਡਾਨਾਂ ਨੇ ਉਹਦੇ ਸਕੈਜੂਲ ਦੇ ਵਿੱਚ ਵੀ ਇਹ ਇੰਟਰਫੀਅਰ ਕਰਦੇ ਨੇ। ਹਾਲਾਂਕਿ ਇਹ ਵੀ ਆਇਆ ਕਿ ਤਾਲਿਬਾਨ ਨੇ ਕਿਹਾ ਕਿ ਜੀ ਇਹ ਜਿਹੜੀ ਟਿਕਟਾਂ ਨੇ ਕਾਬਲ ਦੀਆਂ, ਇਹਦੀਆਂ ਕੀਮਤਾਂ ਇੱਕਦਮ 에ਅਰਲਾਈਨ ਨੇ ਚੱਕ ਦਿੱਤੀਆਂ, 10 ਗੁਣਾ ਜ਼ਿਆਦਾ ਕਰ ਦਿੱਤੀਆਂ ਔਰ ਉਹਨਾਂ ਨੂੰ ਜਿਹੜਾ ਇਹ ਕਿਰਾਇਆ ਘਟਾਉਣਾ ਚਾਹੀਦਾ ਹੈ, ਜੇ ਨਹੀਂ ਘਟਾਇਆ ਤੇ ਅਸੀਂ ਉਡਾਣਾ ਬੰਦ ਕਰ ਦੇਵਾਂਗੇ। ਉਹਨਾਂ ਨੇ ਪਾਕਿਸਤਾਨ ਦੀ 에ਅਰਲਾਈਨਸ ਕਿਹਾ ਠੀਕ ਹੈ ਅਸੀਂ ਬੰਦ ਕਰ ਦਿੰਦੇ ਹਾਂ, ਸਾਨੂੰ ਕੋਈ ਨਹੀਂ ਹੈ। ਔਰ ਉਹਨਾਂ ਨੇ ਕਿਹਾ ਜੀ ਕਿ ਇਹ 2 ਮਹੀਨਿਆਂ ਦੇ ਵਿੱਚ ਜਿਹੜੀਆਂ ਕੀਮਤਾਂ ਨੇ ਉਹ 10 ਗੁਣਾ ਵੱਧ ਗਈਆਂ ਨੇ। ਹੁਣ ਇਹਦੇ 'ਚ ਪਤਾ ਨਹੀਂ ਕਿੰਨੀ ਕੁ ਹਕੀਕਤ ਹੈ, ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਈ ਜਿੱਥੇ ਇਸ ਵੇਲੇ ਗੈਸ ਪ੍ਰਾਈਸਿਸ ਔਰ ਦੂਸਰੇ ਵੀ ਕਾਫੀ ਉੱਪਰ ਚੁੱਕੇ ਗਏ ਨੇ ਉਹਦਾ ਵੀ ਅਸਰ ਹੋਏਗਾ। ਲੇਕਿਨ ਇਹ ਮੈਂ ਸਮਝਦਾ ਹਾਂ ਕਿ ਇਸ ਤਰ੍ਹਾਂ ਦਾ ਹੋਣਾ ਨਾ ਪਾਕਿਸਤਾਨ ਦੇ ਰੈਪੂਟੇਸ਼ਨ ਲਈ ਠੀਕ ਹੈ, ਅਫਗਾਨਿਸਤਾਨ ਹਕੂਮਤ ਲਈ ਤਾਂ ਬਿਲਕੁਲ ਵੀ ਠੀਕ ਨਹੀਂ ਹੈ, ਕਿਉਂਕਿ ਜੇ
ਇਹ ਹੱਦ ਪਹੁੰਚ ਜਾਏ ਕਿ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ 20 ਸਾਲ ਪਾਕਿਸਤਾਨ ਨੇ ਮਦਦ ਵੀ ਕੀਤੀ ਹੈ, ਲੌਜਿਸਟਿਕਸ ਨੇ ਕੀ ਨੇ, ਉਹਨਾਂ ਦੀ ਮਦਦ ਤੋਂ ਬਿਨਾ ਹੁਣ ਅਸੀਂ ਜੋ ਮਰਜ਼ੀ ਕਹੀਏ ਉਹ ਪੋਸੀਬਲ ਵੀ ਨਹੀਂ ਸੀ ਜੋ ਔਰ ਉਸ ਕ੍ਰਾਈਸਿਸ ਤੋਂ ਬਾਅਦ ਵੀ 15 ਅਗਸਤ ਤੋਂ ਬਾਅਦ ਪਾਕਿਸਤਾਨ ਇਨ ਦਾ ਫੋਰਫਰੰਟ ਹੈ। ਕਈ ਵਾਰ ਜਦੋਂ ਇਮਰਾਨ ਖਾਨ ਬਰੀਫ ਕਰ ਰਹੇ ਹੁੰਦੇ ਨੇ ਤਾਂ ਲੱਗਦਾ ਹੁੰਦਾ ਕਿ ਜਿਵੇਂ ਉਹ ਆਪਣੇ ਮੁਲਕ ਦੀ ਗੱਲ ਕਰ ਰਹੇ ਨੇ, ਇਵੇਂ ਉਹ ਤਾਲਿਬਾਨ ਲਈ ਪੈਸ਼ਨ ਰੱਖਦੇ ਨੇ ਔਰ ਉਹਨਾਂ ਨੂੰ ਡਿਫੈਂਡ ਕਰਦੇ ਨੇ। ਪਰ ਇਹ ਜਿਹੜਾ ਵਰਤਾਰਾ ਹੈ ਇਹ ਫਿਰ ਤਾਲਿਬਾਨ ਦੇ ਆਪਣੇ ਵਕਾਰ ਨੂੰ ਹੀ ਸੱਟ ਮਾਰੇਗਾ। ਔਰ ਅਸੀਂ ਕਲੋਜ਼ਿੰਗ 'ਚ ਜਿਵੇਂ ਕਬੀਰ ਸਾਹਿਬ ਦੀ ਜਿਹੜੀ ਬਾਣੀ 38 ਵਾਰਾਂ ਦਾ ਜ਼ਿਕਰ ਕਰ ਰਹੇ ਹਾਂ, 2 ਵਾਰ ਜਿਹੜੇ ਨੇ ਜਿਹਨੂੰ ਅਸੀਂ ਸ਼ੁੱਕਰਵਾਰ ਕਹਿੰਦੇ ਹਾਂ, ਫਰਾਈਡੇ ਜੁਮਾ ਕਹਿੰਦੇ ਨੇ ਸਾਡੇ ਲਹਿੰਦੇ ਪੰਜਾਬ ਦੇ ਵੀਰ ਭੈਣ, ਕਬੀਰ ਸਾਹਿਬ ਨੇ ਇਹਦੇ ਲਈ ਸੁਕਰਿਤ ਲਫ਼ਜ਼ ਇਸਤੇਮਾਲ ਕੀਤਾ ਕਿਉਂਕਿ ਇਹਦਾ ਕੀ ਰੀਜ਼ਨ ਹੈ ਮੈਂ ਇਹਨੂੰ ਕੋਈ ਬਹੁਤਾ ਜਾਣ ਤਾਂ ਨਹੀਂ ਸਕਿਆ, ਪਰ ਉਹਨਾਂ ਨੇ ਸਨਿਚਰਵਾਰ ਦੇ ਲਈ ਤਾਂ ਜਿਹੜਾ ਹੈ ਉਹ ਲਫ਼ਜ਼ ਉਸ ਢੰਗ ਦਾ ਇਸਤੇਮਾਲ ਕੀਤਾ, ਲੇਕਿਨ ਇਹ ਜਿਹੜਾ ਇਹਦੇ ਲਈ ਸੁਕਰਿਤ ਕਹਿ ਕੇ ਕਬੀਰ ਸਾਹਿਬ ਨੇ ਫਰਮਾਇਆ, ਸੁਕਰਿਤ ਸਹਾਰੇ ਸੋ ਇਹ ਬ੍ਰਤ ਚੜ੍ਹੈ, ਅਨ ਦਿਨ ਆਪ ਸਿਉ ਲੜੈ, ਸੁਰਖੀ ਪਾਂਚੋਂ ਰਾਖੈ ਸਭੈ, ਤੋ ਦੂਜੀ ਦ੍ਰਿਸ਼ਟ ਨਾ ਪੈਸੈ ਕਬੈ। ਕਿ ਇਹ ਸੁਕਰਿਤ ਫਰਾਈਡੇ ਦੇ ਹਵਾਲੇ ਨਾਲ ਉਹਨਾਂ ਨੇ ਕਿਹਾ ਕਿ ਭਾਈ ਇਹ ਸਬਕ ਹੈ ਸ਼ੁੱਕਰਵਾਰ ਦਾ, ਜੁਮੇ ਦਾ, ਕਿ ਤੂੰ ਆਪਣੀਆਂ 5 ਜਿਹੜੀਆਂ ਕਰਮ ਇੰਦਰੀਆਂ ਨੇ ਉਹਨਾਂ ਦੇ ਉੱਤੇ ਕਾਬੂ ਰੱਖਣਾ, ਜਿਹੜੀਆਂ ਤੇਰੀਆਂ 5 ਸੈਂਸਿਸ ਨੇ, ਕਿਉਂਕਿ ਅਲਟੀਮੇਟਲੀ ਇਹੀ ਇਹਨਾਂ ਦੇ ਰਾਹੀਂ ਅਸੀਂ ਗਿਆਨ ਇੰਦਰੀਆਂ ਜਿਨ੍ਹਾਂ ਦੇ ਰਾਹੀਂ ਦੁਨੀਆ ਦੇ ਨਾਲ ਅਸੀਂ ਇੰਟਰੈਕਟ ਕਰਦੇ ਹਾਂ, ਅੱਖ, ਨੱਕ, ਕੰਨ, ਜ਼ੁਬਾਨ, ਗੁਦਾ, ਕਿ ਇਹ ਸਾਰੇ ਜਿਹੜੇ ਨੇ ਸੁਕਰਿਤ ਸਹਾਰੇ ਇਹ ਬ੍ਰਤ ਚੜ੍ਹੇ, ਕਿ ਇਹ ਜਿਹੜਾ ਇਹਨਾਂ ਦੇ ਉੱਤੇ ਕਾਬੂ ਹੋਣਾ, ਤੇ ਜਦੋਂ ਇਹਦੇ ਤੇ ਕਾਬੂ ਹੋਏਗਾ ਫਿਰ ਤੂੰ ਬਾਹਰ ਝਾਕਣ ਦੀ ਥਾਂ ਕੀ ਦੇਖੇਗਾ, ਅਨ ਦਿਨ ਆਪ ਸਿਉ ਲੜੈ, ਅਨ ਦਿਨ ਹੈ ਦਿਨ ਰਾਤ, ਫਿਰ ਤੂੰ ਆਪਣੇ ਅੰਦਰ ਦੇਖੇਗਾ, ਜਿਹਨੂੰ ਬੁੱਲੇ ਸ਼ਾਹ ਨੇ ਕਿਹਾ ਤੇਰੀ ਬੁੱਕਲ ਦੇ ਵਿੱਚ ਚੋਰ, ਫਿਰ ਤੁਹਾਨੂੰ ਬਾਹਰ ਦੇ ਵਿੱਚ ਨਹੀਂ ਨਜ਼ਰ ਆਏਗਾ। ਜਾਂ ਕਬੀਰ ਸਾਹਿਬ ਨੇ ਕਬੀਰ ਬੀਚਕ ਗ੍ਰੰਥ ਦੇ ਵਿੱਚ ਇੱਕ ਥਾਂ ਕਿਹਾ ਕਿ ਬੁਰਾ ਜੋ ਦੇਖਣ ਮੈਂ ਚਲਾ, ਬੁਰਾ ਨਾ ਮਿਲਿਓ ਕੋਏ, ਜਾਂ ਦਿਲ ਖੋਜਾ ਆਪਣਾ ਮੁਝਸੇ ਬੁਰਾ ਨਾ ਕੋਏ, ਕਿ ਵੀ ਮੈਂ ਚੱਲਿਆ ਕਿ ਬੁਰੇ ਨੂੰ ਲੱਭਾਂ ਤੇ ਅਲਟੀਮੇਟਲੀ ਮੈਨੂੰ ਲੱਗਿਆ ਵੀ ਮੇਰੇ ਤੋਂ ਬੁਰਾ ਤਾਂ ਹੋਰ ਕੋਈ ਨਹੀਂ ਹੈ। ਸੋ ਇਹੀ ਹੈ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ। ਹੁਣ ਕਬੀਰ ਸਾਹਿਬ ਫਰਮਾਉਂਦੇ ਨੇ ਕਿ ਫਿਰ ਜੇ ਇਸ ਦਿਨ ਨੂੰ ਤੂੰ ਇਹ ਚੁਣੇ ਕਿ ਬਈ ਤੂੰ ਆਪਣੇ ਇਹਨਾਂ ਇੰਦਰੀਆਂ ਤੇ ਕਾਬੂ ਕਰਨਾ ਹੈ, ਤੇ ਅੰਦਰ ਤੇਰੀ ਲੜਾਈ ਆਪਣੀ ਹਉਮੈ ਦੇ ਨਾਲ ਹੋਏਗੀ, ਸੁਰਖੀ ਪਾਂਚੋ ਰਾਖੈ ਸਭੈ, ਕਿ ਜੇ ਤੂੰ ਆਪਣੀਆਂ ਇਹ 5 ਹੀ ਜਿਹੜੀਆਂ ਇੰਦਰੀਆਂ ਨੇ ਇਹਨਾਂ ਦੇ ਉੱਤੇ ਕਾਬੂ ਰੱਖ ਲੈ ਤਾਂ ਦੂਜੀ ਦ੍ਰਿਸ਼ਟ ਨਾ ਪੈਸਾ ਕਬੈ, ਫਿਰ ਕਿਸੇ ਹੋਰ ਚੀਜ਼ ਵੱਲ ਤੇਰਾ ਧਿਆਨ ਨਹੀਂ ਜਾਏਗਾ, ਤੂੰ ਸਿਰਫ ਤੇ ਸਿਰਫ ਰੱਬ ਦੀ ਯਾਦ ਵਿੱਚ ਜੁੜੇਂਗਾ। ਔਰ ਦੂਸਰਾ ਸ਼ਲੋਕ ਹੈ, ਥਾਵਰ ਥਿਰ ਕਰ ਰਾਖੈ ਸੋਏ, ਜੋਤ ਦੀ ਵੱਟੀ ਘਟ ਮੈਂ ਜੋਏ, ਬਾਹਰ ਭੀਤਰ ਭਇਆ ਪ੍ਰਗਾਸ, ਤਬ ਹੁਆ ਸਗਲ ਕਰਮ ਕਾ ਨਾਸ। ਥਾਵਰ ਸੈਚਰਡੇ, ਕਿ ਇਹ ਆਪਣੇ ਆਪ ਦੇ ਅੰਦਰ ਰੱਬ ਦੇ ਪਿਆਰ ਦੀ ਰੋਸ਼ਨੀ ਨੂੰ ਥਿਰ ਕਰਕੇ ਰੱਖ, ਕਿਉਂਕਿ ਬਹੁਤ ਵਾਰ ਸ਼ਨੀਵਾਰ ਦੇ ਨਾਲ ਸ਼ਨੀ ਦੇਵਤਾ ਜੁੜਿਆ ਹੋਇਆ ਹੈ, ਸ਼ਨੀ ਦੀ ਪੂਜਾ ਹੁੰਦੀ ਹੈ, ਪੂਜਾ ਵੇਲੇ ਦੀਵੇ 'ਚ ਬੱਟੀ, ਸਰੋਂ ਦਾ ਤੇਲ, ਕਾਲੇ ਮਾਹ ਲੈ ਕੇ ਮੰਗਦੇ ਹੁੰਦੇ ਸੀ ਸਾਰੇ। ਹੁਣ ਉਹਨਾਂ ਨੇ ਕਿਹਾ ਵੀ ਇਹ ਤੈਨੂੰ ਦੀਵੇ ਵਾਲੀ ਬੱਤੀ ਦੀ ਲੋੜ ਨਹੀਂ ਹੈ, ਇਹ ਤੈਨੂੰ ਸੈਚਰਡੇ ਯਾਦ ਕਰਵਾ ਰਿਹਾ ਹੈ ਕਿ ਰੱਬ ਦੇ ਪਿਆਰ ਦੀ ਰੋਸ਼ਨੀ ਤੇਰੇ ਅੰਦਰ ਹੋਏ, ਜੋਤ ਦੀ ਵੱਟੀ ਘਟ ਮੈਂ ਜੋਏ, ਕਿ ਇਹ ਤੇਰੇ ਦਿਲ ਦੇ ਅੰਦਰ ਰੱਬ ਦੇ ਪਿਆਰ ਦੀ ਰੋਸ਼ਨੀ ਬਲਣੀ ਚਾਹੀਦੀ ਹੈ। ਬਾਹਰ ਭੀਤਰ ਭਇਆ ਪ੍ਰਗਾਸ, ਜਦੋਂ ਰੱਬ ਦੀ ਯਾਦ ਦੀ ਰੋਸ਼ਨੀ ਤੁਹਾਡੇ ਅੰਦਰ ਵਸ ਜਾਂਦੀ ਹੈ, ਫਿਰ ਬਾਹਰ ਤੇ ਭੀਤਰ, ਅੰਦਰ ਤੇ ਬਾਹਰ ਉਹਦਾ ਚਾਨਣ ਹੁੰਦਾ ਹੈ, ਤਬ ਹੁਆ ਸਗਲ ਕਰਮ ਕਾ ਨਾਸ, ਫਿਰ ਜਿਹੜੇ ਤੇਰੇ ਮਾੜੇ ਕੰਮ ਨੇ, ਜਿਹੜਾ ਤੇਰਾ ਧਿਆਨ ਮਾੜੇ ਕੰਮਾਂ ਵੱਲ ਖਿੱਚਣ ਵਾਲੀਆਂ ਰੁਚੀਆਂ ਨੇ, ਉਹਨਾਂ ਦਾ ਨਾਸ ਹੋ ਜਾਂਦਾ ਹੈ, ਔਰ ਸਿਰਫ ਤੇ ਸਿਰਫ ਰੱਬ ਦੀ ਮੁਹੱਬਤ, ਰੱਬ ਦੀ ਪ੍ਰੀਤ ਇਹ ਤੇਰੇ ਅੰਦਰ ਵਸੇਗੀ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਐਮੀ ਸ਼ੋ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲੋਂ ਲੈਂਦੇ ਆ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv report
TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV ਹੋ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।